सुन रहे हो पंजाबी रेडियो यूएसए, पंजाबियों की अपनी आवाज। ਹੁਣ ਤੁਸੀਂ ਪੰਜਾਬੀ ਰੇਡੀਓ USA ਨੂੰ ਆਪਣੇ ਫੋਨ ਨੰਬਰਾਂ ਤੋਂ ਸੁਣ ਸਕਦੇ ਹੋ, ਜਿਸ ਦੇ ਵਿੱਚ USA ਦੇ ਲਈ 832 551 5029, 8325515029 ਜਾਂ 605 475 6868, 6054756868, UK ਦੇ ਲਈ 3300101100, 3300 ਜਰਮਨੀ ਦੇ ਲਈ 51180904041511 80 90 40 41, ਫਰਾਂਸ ਦੇ ਲਈ 3318014295, 33 180 142 595, ਆਸਟ੍ਰੇਲੀਆ ਦੇ ਲਈ 1300 768 450, 1300 768 450। ਹੁਣ ਤੁਸੀਂ ਆਪਣੇ ਦੇਸ਼ਾਂ ਦੇ ਵਿੱਚੋਂ ਇਹਨਾਂ ਨੰਬਰਾਂ ਦੇ ਉੱਤੇ ਕਾਲ ਕਰਕੇ ਪੰਜਾਬੀ ਰੇਡੀਓ USA ਨੂੰ ਲਾਈਵ ਸੁਣ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਖਬਰਾਂ, ਖਬਰ ਤੇ ਨਜ਼ਰ, ਸਿਹਤ ਸੰਭਾਲ ਦਾ ਪ੍ਰੋਗਰਾਮ, ਨਾਨ ਸਟਾਪ ਪੰਜਾਬੀ ਗੀਤ, ਗੁਰਬਾਣੀ ਰੇਡੀਓ, ਸ਼੍ਰੀ ਦਰਬਾਰ ਸਾਹਿਬ ਜੀ ਦੇ ਹੁਕਮਨਾਮਾ ਸਾਹਿਬ ਦੀ ਵਿਆਖਿਆ ਪੰਜਾਬੀ ਅਤੇ ਅੰਗਰੇਜ਼ੀ ਦੇ ਵਿੱਚ, ਵੱਖ-ਵੱਖ ਗੁਰੂ ਘਰਾਂ ਦਾ ਸਿੱਧਾ ਪ੍ਰਸਾਰਣ, ਇਹ ਸਾਰਾ ਕੁਝ ਇਹਨਾਂ ਨੰਬਰਾਂ ਤੇ ਡਾਇਲ ਕਰਕੇ ਸੁਣ ਸਕਦੇ ਹੋ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜ ਗੰਭੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ, ਜਿਸ ਦੇ ਵਿੱਚ ਜਿਹੜੀ ਗੱਲਬਾਤ ਅਸੀਂ ਅੱਜ ਦੇ ਦਿਨ ਕਰਦੇ ਹਾਂ ਬਲਤੇਜ ਪੰਨੂ ਹੁਣਾਂ ਦੇ ਨਾਲ, ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ ਜੁੜਦੇ ਨੇ। ਬਲਤੇਜ ਪੰਨੂ ਜੀ, ਜੀਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਧੰਨਵਾਦ ਜੀ, ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਇਸ ਨੂੰ ਸਪਾਂਸਰ ਕੀਤਾ ਰਣਜੀਤ ਸਿੰਘ ਜੀ ਨੇ ਲੇਕਵੁੱਡ ਨਿਊ ਜਰਸੀ ਤੋਂ, ਕਰਮਪਾਲ ਸਿੰਘ ਜੀ ਅਤੇ ਜਸਜੀਤ ਕੌਰ ਜੀ ਨੇ ਕਲੋਵਿਸ ਕੈਲੀਫੋਰਨੀਆ ਤੋਂ, ਕੁਲਵੰਤ ਸਿੰਘ ਜੀ ਨੇ ਨਿਊਯਾਰਕ ਕੈਲੀਫੋਰਨੀਆ ਤੋਂ। ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ। ਜਾਣਕਾਰੀ ਪ੍ਰਾਪਤ ਕਰਨ ਦੇ ਲਈ 408 722 7698, 408 722 7698 ਦੇ ਉੱਤੇ। ਅਤੇ ਬਲਤੇਜ ਪੰਨੂ ਜੀ, ਆਪਣੀ ਗੱਲਬਾਤ ਦਾ ਜਿਹੜਾ ਸਿਲਸਿਲਾ ਆ ਉਹ ਸ਼ੁਰੂ ਕਰਦੇ ਹਾਂ। ਜਿਹੜਾ ਜਿੱਦਾਂ ਤੁਸੀਂ ਆਪਣਾ ਇੱਕ ਜਿਹੜਾ ਇਨਕਲਾਬ ਮੁਹਿੰਮ ਚਲਾਈ ਆ ਨਸ਼ਿਆਂ ਦੇ ਵਿਰੋਧ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਤਰਨ ਤਾਰਨ ਤੋਂ ਸ਼ੁਰੂਆਤ ਕੀਤੀ। ਇਸ ਵੀਕਐਂਡ ਦੇ ਉੱਤੇ, ਇਸ ਐਤਵਾਰ ਵਾਲੇ ਦਿਨ ਤੁਸੀਂ ਮਾਨਸੇ ਦੇ ਵਿੱਚ ਸੀਗੇ। ਉਸ ਤੋਂ ਬਾਅਦ ਦੇ ਵਿੱਚ ਜਿੱਦਾਂ ਆਪਾਂ ਇਸ ਤੋਂ ਪਹਿਲਾਂ ਪ੍ਰੋਗਰਾਮ ਤੋਂ ਗੱਲਬਾਤ ਕਰ ਰਹੇ ਸੀ, ਜਿਸ ਦੇ ਵਿੱਚ ਤੁਸੀਂ ਦੱਸਿਆ ਵੀ ਤੁਹਾਨੂੰ ਬਹੁਤ ਸਾਰੇ ਜਿਹੜੇ ਮੈਸੇਜ ਆਏ, ਅਤੇ ਇੱਕ ਬਹੁਤ ਹੀ ਸੰਵੇਦਨਸ਼ੀਲ ਮਸਲਾ ਵੀ ਕਹਿ ਸਕਦੇ ਹਾਂ, ਉਸ ਦੇ ਨਾਲ ਮਹੱਤਵਪੂਰਨ ਮਸਲਾ ਵੀ ਆ ਜਿਹੜਾ ਦੁਬਈ ਦੇ ਵਿੱਚ ਨਸ਼ਿਆਂ ਦੇ ਵਪਾਰ ਨੂੰ ਲੈ ਕੇ ਇਹ ਜਿਹੜਾ ਮਾਮਲਾ ਤੁਹਾਡੇ ਨਜ਼ਰ ਦੇ ਵਿੱਚ ਆਇਆ ਹੈ, ਜਿਸ ਦੇ ਬਾਰੇ ਤੁਹਾਨੂੰ ਉੱਥੋਂ ਦੇ ਰਹਿਣ ਵਾਲੇ ਬਸ਼ਿੰਦਿਆਂ ਨੇ ਦੱਸਿਆ ਆ ਵੀ ਪੰਜਾਬੀ ਮੁੰਡੇ ਹੁਣ ਉੱਥੇ ਨਸ਼ਿਆਂ ਦੀ ਜਿਹੜੀ ਤਸਕਰੀ ਆ ਉਹ ਕਰ ਰਹੇ ਆ। ਕੀ ਹੈਗਾ ਇਹ ਪੂਰਾ ਮਾਮਲਾ? ਐਕਚੁਅਲੀ ਜੀ, ਮੇਰੇ ਵਾਸਤੇ ਥੋੜੀ ਜੀ ਸਰਪ੍ਰਾਈਜ਼ ਇਸ ਪੱਖੋਂ ਸੀ, ਕਿਉਂਕਿ ਦੁਬਈ ਦੇ ਵਿੱਚ, UAE ਦੇ ਵਿੱਚ ਕਾਨੂੰਨ ਬਹੁਤ ਸਖਤ ਨੇ ਜੀ। ਜਿਹੜੇ ਹੱਥ ਵੱਢ ਦਿੱਤੇ ਜਾਣ ਵਰਗੇ ਜਿਹੜੇ ਕਾਨੂੰਨ ਨੇ ਉਹ ਅਜੇ ਵੀ ਉੱਥੇ ਲਾਗੂ ਹੁੰਦੇ ਨੇ। ਜਿਹੜੇ ਸ਼ੇਖ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਬਰਦਾਸ਼ਤ ਜਿਹੜੇ ਉਹ ਨਹੀਂ ਕਰਦੇ ਜੀ। ਇਸੇ ਕਰਕੇ ਉੱਥੇ ਕ੍ਰਾਈਮ ਜਿਹੜਾ ਜੀ ਉਹ ਕੰਟਰੋਲ ਹੈ ਜੀ। ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਆਏ ਇੱਕ ਵਿਅਕਤੀ ਦੇ ਨਾਲ ਮੇਰੀ ਕੱਲ ਡੀਟੇਲ ਦੇ ਵਿੱਚ ਜਿਹੜੀ ਗੱਲਬਾਤ ਹੋਈ, ਉਹਨਾਂ ਨੇ ਦੱਸਿਆ ਕਿ ਹੁਣੇ ਆਏ ਨੇ। ਉਹਨਾਂ ਦਾ ਇਹ ਕਹਿਣਾ ਸੀਗਾ ਕਿ ਸਾਡੀ ਇੱਥੇ 1.5 ਕਿੱਲਾ ਜ਼ਮੀਨ ਹੈ, ਅਸੀਂ 3 ਭਰਾ ਆ ਜੀ, ਉਹ ਅਸੀਂ ਜਿਹੜਾ ਜੀ ਦੁਬਈ ਦੇ ਵਿੱਚ ਰਹਿੰਦੇ ਆ। ਉਹਦਾ ਇਹ ਕਹਿਣਾ ਸੀਗਾ ਕਿ ਜਿੰਨੇ ਕਿ ਉਹਨਾਂ ਕੋਲ ਇਨਫੋਰਮੇਸ਼ਨ ਸੀ ਕਿ 12 ਲੱਖ ਤੋਂ ਉੱਪਰ ਜਿਹੜੇ ਪੰਜਾਬੀ ਨੇ ਉਹ ਦੁਬਈ ਦੇ ਵਿੱਚ ਕੰਮਕਾਰ ਕਰਦੇ ਨੇ। ਇੱਥੇ ਕਿਉਂਕਿ ਬੇਰੁਜ਼ਗਾਰੀ ਹੈ ਜੀ, ਇਹ ਵੀ ਗੱਲ ਠੀਕ ਹੈ ਕਿ ਉਹ 14 15 ਜਾਣੇ ਜਿਹੜੇ ਜੀ ਉਹ ਇੱਕ ਘਰ ਦੇ ਵਿੱਚ ਰਹਿੰਦੇ ਨੇ ਜੀ। ਏਦਾਂ ਦੇ ਬਿਸਤਰੇ ਵੀ ਨੇ ਕਿ ਸਵੇਰ ਵਾਲੇ ਚਲੇ ਗਏ, ਰਾਤ ਵਾਲੇ ਆ ਕੇ ਉੱਥੇ ਪੈ ਗਏ, ਫਿਰ ਰਾਤ ਵਾਲੇ ਉੱਠ ਕੇ ਗਏ ਤੇ ਸਵੇਰ ਵਾਲੇ ਜਿਹੜੇ ਜੀ ਉੱਥੇ ਆ ਕੇ ਪੈ ਗਏ। ਮਿਹਨਤਕਸ਼ ਲੋਕ ਨੇ ਜੀ, ਦਿਹਾੜੀਆਂ ਲਾ ਕੇ ਜਿਹੜੇ ਆਪਣੇ ਟੱਬਰ ਇੱਥੇ ਪਾਲ ਰਹੇ ਨੇ। ਪਰ ਜਿਹੜਾ ਇਹ ਨਸ਼ੇ ਵੇਚਣ ਵਾਲੇ ਜਿਹੜੇ ਲੋਕ ਨੇ ਜੀ, ਉਹਨਾਂ ਨੇ ਗੰਦ ਪਾਉਣਾ ਸ਼ੁਰੂ ਕਰ ਦਿੱਤਾ ਜੀ ਦੁਬਈ ਦੇ ਵਿੱਚ ਵੀ। ਔਰ ਇਹ ਪਤਾ ਲੱਗਾ ਜੀ ਕਿ ਦਰਜਨ ਦੇ ਕਰੀਬ ਜਿਹੜੇ ਮੁੰਡੇ ਨੇ ਉਹ ਉੱਥੋਂ ਦੁਬਈ ਦੀਆਂ ਜੇਲ੍ਹਾਂ ਦੇ ਵਿੱਚ ਇਸ ਵੇਲੇ ਬੰਦ ਨੇ ਜੀ, ਉਹ ਫੜੇ ਗਏ ਨੇ। ਇਹ ਚਿੱਟੇ ਦੀ ਜਿਹੜੀ ਤਸਕਰੀ ਉਹ ਕਰਦੇ ਹੋਏ, ਸ਼ਰਾਬ ਦੀ ਤਸਕਰੀ ਤਾਂ ਇਹ ਲੋਕ ਪਹਿਲਾਂ ਤੋਂ ਥੋੜੀ ਬਹੁਤੀ ਜਿਹੜੀ ਕਰਦੇ ਸਨ ਜੀ। ਤੁਹਾਨੂੰ ਯਾਦ ਹੋਣਾ ਕਿ ਜਿਹੜਾ ਮਿਸਰੀ ਖਾਨ ਦਾ ਕਤਲ ਹੋਇਆ ਸੀ, ਜਿਹਦੇ ਵਿੱਚ ਇੱਥੇ ਛਡਾ ਕੇ ਵੀ ਲਿਆਂਦੇ ਸਨ ਮੁੰਡੇ,
ਕਰਦੇ ਤਾਂ ਉਹ ਸਮਗਲਿੰਗ ਸਨ ਨਾ ਜੀ। ਜੀ ਸਮਗਲਿੰਗ ਕੋਈ ਨਵੀਂ ਨਹੀਂ ਹੈਗੀ। ਆਈ ਥਿੰਕ ਕਿਤੇ ਨਾ ਕਿਸੇ ਮਾਮਲੇ ਦੇ ਉੱਤੇ ਉਹਨਾਂ ਨੂੰ ਛਡਾਉਣਾ ਇੱਕ ਕਿਸਮ ਦੇ ਨਾਲ ਬੂਸਟ ਹੀ ਹੋ ਗਿਆ ਜੀ ਉਹਨਾਂ ਸਮਗਲਰਾਂ ਦੇ ਵਾਸਤੇ। ਉਹਨਾਂ ਨੂੰ ਫਾਹੇ ਚੜ੍ਹ ਜਾਣ ਦੇਣਾ ਚਾਹੀਦਾ ਸੀਗਾ ਜੀ, ਤਾਂ ਕਿ ਜਿਹੜੇ ਦੂਜੇ ਸੀਗੇ ਨਾ ਉਹਨਾਂ ਨੂੰ ਥੋੜ੍ਹੀ ਬਹੁਤੀ ਅਕਲ ਆਉਂਦੀ ਕਿ ਉਹ ਕੀ ਕੰਮ ਜਿਹੜਾ ਜੀ ਉਹ ਕਰ ਰਹੇ ਨੇ। ਕਿਉਂਕਿ ਜਿਹੜਾ ਬੰਦਾ ਇਸ ਪਾਸੇ ਵੱਲ ਲੱਗ ਗਿਆ ਨਾ ਜੀ, ਇਹ ਕੁੱਤੇ ਦੇ ਮੂੰਹ ਨੂੰ ਖੂਨ ਲੱਗਣ ਵਾਲੀ ਗੱਲ ਹੁੰਦੀ ਹੈ ਜੀ। ਮੁੜ ਕੇ ਹਟਦੀ ਨੀ ਗੀ ਆਦਤ ਜਿਹੜੀ ਆ ਗੰਦੀ, ਸੌਖੇ ਪੈਸੇ ਜਿਹੜੇ ਕਮਾਉਣੇ। ਜੀ ਤਾਂ ਇਹਦੀ ਵਜ੍ਹਾ ਕਰਕੇ ਜੀ ਦੁਬਈ ਦੇ ਵਿੱਚ ਇਸ ਵੇਲੇ ਹਾਲਾਤ ਬੜੇ ਜਿਹੜੇ ਉੱਥੇ ਰਹਿੰਦੇ ਲੋਕ ਨੇ ਉਹਨਾਂ ਦੇ ਦੱਸਣ ਦੇ ਮੁਤਾਬਕ, ਜਿਹੜੀ ਮੈਂ ਉਹ ਪੋਸਟ ਵਗੈਰਾ ਪਾਏ ਜੀ, ਉੱਥੋਂ ਤਕਰੀਬਨ 11 ਦੇ ਕਰੀਬ ਮੈਸੇਜ ਨੇ ਜੀ ਦੁਬਈ ਤੋਂ ਜਿਹੜੇ ਆਏ ਹੋਏ ਕਿ ਸਾਡੇ ਹਾਲਾਤ ਜਿਹੜੇ ਨੇ ਵਾਕਿਆ ਹੀ ਉੱਥੇ ਉਹਨਾਂ ਦਾ ਇਹ ਕਹਿਣਾ ਕਿ ਬੁਰੇ ਹੋ ਰਹੇ ਨੇ। ਅਫਗਾਨਿਸਤਾਨ ਦੇ ਰਹਿਣ ਵਾਲੇ ਤੇ ਪਾਕਿਸਤਾਨ ਦੇ ਰਹਿਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਵੀਜ਼ੇ ਤਕਰੀਬਨ ਰੁਕੇ ਹੋਏ ਨੇ, ਅੱਗੇ ਰਿਨਿਊ ਨਹੀਂ ਕੀਤੇ ਜਾ ਰਹੇ, ਭਾਵ ਕਿ ਵਾਪਸ ਭੇਜੇ ਜਾ ਰਹੇ ਨੇ। ਇਹ ਹਾਲਾਤ ਜਿਹੜੇ ਨੇ ਪੰਜਾਬੀ ਲੋਕਾਂ ਦੇ ਵੀ ਬਣ ਸਕਦੇ ਨੇ ਜੀ ਇੱਥੇ ਦੁਬਈ ਦੇ ਵਿੱਚ, ਜੇ ਇਹ ਲੋਕ ਜਿਹੜੇ ਨੇ ਉਹ ਨਾ ਸੁਧਰ ਜਾਣ। ਤੇ ਫਿਰ ਮੇਰਾ ਖਿਆਲ ਇਹ ਕਿਵੇਂ ਕਿਹਾ ਜਾਵੇ ਕਿ ਕੁੱਤੇ ਦੀ ਪੂਛ ਕਿਸੇ ਨੇ 12 ਸਾਲ ਰੱਖ ਛੱਡੀ ਸੀ, ਉਹ ਟੇਢੀ ਦੀ ਟੇਢੀ ਸੀਗੀ। ਜੀ ਬਿਲਕੁਲ ਜੀ। ਪਰ ਉਮੀਦ ਜਿਹੜੀ ਹੈ ਜੀ ਉਹ ਛੱਡਣੀ ਨਹੀਂ ਚਾਹੀਦੀ ਤੇ ਇਹਨਾਂ ਨੂੰ ਆਪਾਂ ਨੂੰ ਜਿਹੜਾ ਜੀ ਦੱਸਦੇ ਰਹਿਣਾ ਚਾਹੀਦਾ ਆ ਵੀ ਇਸ ਤੋਂ ਪਹਿਲਾਂ ਵੀ ਤੁਹਾਡੇ ਕੁਛ ਬੰਦਿਆਂ ਦੇ ਕਰਕੇ ਜਿੰਨੇ ਲੱਖ ਲੋਕ ਉੱਥੇ ਰਹਿ ਰਹੇ ਨੇ, ਪੰਜਾਬੀ ਰਹਿ ਰਹੇ ਨੇ, ਉਹਨਾਂ ਨੂੰ ਦੇਸ਼ 'ਚੋਂ ਕੱਢ ਦੇਣ ਜਾਂ ਗ੍ਰਿਫਤਾਰ ਕਰ ਲੈਣ ਜਾਂ ਤੁਹਾਡੇ ਨਾਲ ਉੱਥੇ ਮਾੜਾ ਹੋਵੇ। ਸੁਧਰ ਜਾਣਾ ਹੀ ਜਿਹੜਾ ਉਸ ਦੇ ਵਿੱਚ ਫਾਇਦੇਮੰਦੀ ਰਹੇਗੀ। ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਹਰਿਆਣਾ ਕਮੇਟੀ ਦੇ ਜਿਹੜੇ ਹਮਾਇਤੀ ਆ ਉਹਨਾਂ ਦੇ ਵੱਲੋਂ ਬਾਦਲ ਨੂੰ ਜਿਹੜੇ ਜੀ ਕਾਲੇ ਝੰਡੇ ਦਿਖਾਏ ਗਏ ਜੀ। ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕਰਨਗੇ ਪ੍ਰਕਾਸ਼ ਸਿੰਘ ਬਾਦਲ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਜੀ, ਉਹਨਾਂ ਨੂੰ ਜਿਹੜੀਆਂ ਕਾਲੀਆਂ ਝੰਡੀਆਂ ਨੇ ਜੀ ਡੱਬ ਵਾਲੀ ਹਲਕੇ ਦੇ ਪਿੰਡ ਮਿੱਠੜੀ ਦੇ ਨੇੜੇ ਜਿਹੜਾ ਜੀ ਉਹ ਹਰਿਆਣਵੀ ਸਿੱਖਾਂ ਨੇ ਵਿਖਾਈਆਂ ਜੀ। ਉਹਨਾਂ ਨੇ ਬੜਾ ਇਹ ਗੁਪਤ ਰੂਪ ਦੇ ਵਿੱਚ ਜਿਹੜਾ ਜੀ ਪ੍ਰਦਰਸ਼ਨ ਕੀਤਾ। ਕਿਸੇ ਨੂੰ ਉਹਨਾਂ ਨੇ ਕੰਨੋ ਕੰਨੀ ਜਿਹੜੀ ਖਬਰ ਸੀ ਉਹ ਨਹੀਂ ਹੋਣ ਦਿੱਤੀ। ਕਾਲੀਆਂ ਝੰਡੀਆਂ ਉਹਨਾਂ ਨੇ ਇਸ ਕਰਕੇ ਦਿਖਾਈਆਂ ਕਿ ਉਹਨਾਂ ਦਾ ਇਹ ਕਹਿਣਾ ਸੀਗਾ ਕਿ ਹਰਿਆਣੇ ਦੇ ਸਿੱਖ ਇੱਥੇ ਰਹਿੰਦੇ ਜਿੱਥੇ ਜਿਹੜੇ ਗੁਰਦੁਆਰੇ ਨੇ ਉਹਦਾ ਪ੍ਰਬੰਧ ਆਪ ਕਰਨਾ ਚਾਹੁੰਦੇ ਨੇ, ਜਦੋਂ ਕਿ ਪ੍ਰਕਾਸ਼ ਸਿੰਘ ਬਾਦਲ ਹੋਰੀ ਸਖਤ ਵਿਰੋਧ ਇਹਦਾ ਜਿਹੜਾ ਉਹ ਕਰ ਰਹੇ ਨੇ। ਜਿਹੜੇ ਮਜ਼ਾਰਾਕਾਰੀ ਸੀ ਉਹਨਾਂ ਦੇ ਵਿੱਚੋਂ ਇੱਕ ਬੰਦਾ ਜ਼ਖਮੀ ਵੀ ਹੋ ਗਿਆ ਜੀ। ਜਿਹੜੇ ਸਿਕਿਉਰਿਟੀ ਵਾਲੇ ਨੇ ਉਹਨੇ ਇੰਨੀ ਤੇਜ਼ ਜਿਹੜਾ ਬੂਹਾ ਖੋਲਿਆ ਜੀ, ਉਸ ਬੰਦੇ ਦੇ ਵਿੱਚ ਵੱਜਿਆ। ਗੁੱਸੇ ਦੇ ਵਿੱਚ ਇਹ ਬੂਹਾ ਜਿਹੜਾ ਜੀ ਉਹ ਖੋਲਦੇ ਨੇ ਫਿਰ। ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੋਰੀ ਨੇ ਉਹਨਾਂ ਨੂੰ ਜਿਹੜੇ ਕਾਲੇ ਝੰਡੇ ਵਿਖਾਏ ਗਏ ਨੇ, ਸ਼ਾਇਦ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨੇ ਹੋਰ ਪ੍ਰਚਾਰ ਜਿਹੜਾ ਜੀ ਕਈ ਥਾਈਂ ਕਰਨਾ। ਇਹ ਵੀ ਹੈ ਜੀ ਕਿ ਚੁੱਪ ਚਪੀਤੇ ਪ੍ਰਚਾਰ ਕਰ ਰਹੇ ਨੇ, ਇਸ ਕਰਕੇ ਕਿਉਂਕਿ ਨਰਿੰਦਰ ਮੋਦੀ ਵੀ ਫਿਰ ਰਹੇ ਨੇ ਹਰਿਆਣੇ ਦੇ ਵਿੱਚ। ਉਹਨਾਂ ਨੂੰ ਪਤਾ ਕਿ ਕੌਨਫਲਿਕਟ ਵਾਲੀ ਜਿਹੜੀ ਗੱਲ ਆ ਉਹ ਵੀ ਹੋ ਸਕਦੀ ਹੈ। ਜਿੱਥੇ ਇੱਕ ਪਾਸੇ ਪੰਜਾਬ ਬੀਜੇਪੀ ਦਾ ਪ੍ਰਧਾਨ ਜਿਹੜੇ ਜੀ ਕਮਲ ਸ਼ਰਮਾ ਹੋਰੀ, ਉਹ ਹਰਿਆਣੇ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਇਆ ਇਨੈਲੋ ਨੂੰ ਇਹ ਕਹਿ ਰਿਹਾ ਜੀ ਕਿ ਉਹਨਾਂ ਨੇ ਗੁੰਡਾਗਰਦੀ ਖਿਲਾਰੀ ਸੀ ਆਪਣੇ ਰਾਜਕਾਲ ਦੇ ਦੌਰਾਨ। ਉੱਥੇ ਪ੍ਰਕਾਸ਼ ਸਿੰਘ ਬਾਦਲ ਹੋਰੀ ਅਰਦਾਸਾਂ ਕਰ ਰਹੇ ਨੇ ਕਿ ਇਨੈਲੋ ਦੀ ਸਰਕਾਰ ਜਿਹੜੀ ਆ ਜੀ ਉਹ ਹਰਿਆਣੇ ਦੇ ਵਿੱਚ ਆ ਜਾਵੇ। ਜਿਹੜੇ ਇਹ ਸਿੱਖ ਨੇ ਜੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਮਾਇਤੀ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਦੌਰਾਨ ਜਿਵੇਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਤੇ ਬਾਕੀ ਜਿਹੜੇ ਉਹਨਾਂ ਦੀ ਟੀਮ ਆ ਜੀ ਉਹ ਜਾਊਗੀ ਹਰਿਆਣੇ ਦੇ ਵਿੱਚ, ਉਹਨਾਂ ਨੂੰ ਇਹੋ ਜਿਹੇ ਵਿਰੋਧ ਦਾ ਸਾਹਮਣਾ ਕਰਨਾ ਪੈ ਸਕਦਾ ਕਿਉਂਕਿ ਉੱਥੇ ਪੰਜਾਬ ਪੁਲਿਸ ਨਹੀਂ ਆ। ਇਸ ਕਰਕੇ ਹੱਦ ਵਿਚਾਰਿਆਂ ਦੇ ਬਚ ਜਾਣਗੇ ਜੀ, ਨਹੀਂ ਤਾਂ ਇੱਥੇ ਤਾਂ ਹੁਣ ਨੂੰ ਤੱਤੇ ਕਰ ਦਿੱਤੇ ਹੁੰਦੇ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਹਰਿਆਣੇ ਦੀਆਂ ਇਲੈਕਸ਼ਨਾਂ ਦੇ ਨਾਲ ਹੀ ਸੰਬੰਧਿਤ ਆ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਦੇ ਵੱਲੋਂ ਤੂਫਾਨੀ ਦੌਰਾ ਕਹਿੰਦੇ ਆ ਜੀ ਕੀਤਾ ਗਿਆ ਆ ਹਰਿਆਣੇ ਦਾ, ਤੇ ਸੋਨੀਆ ਗਾਂਧੀ ਦੇ ਦਮਾਦ ਆ ਜਿਹੜੇ ਆ ਉਹ ਉਹਨਾਂ ਨੂੰ ਆਪਣੇ ਸ਼ਿਕੰਜੇ 'ਚ ਲੈਣ ਦੇ ਨੂੰ ਫਿਰਦੇ ਨੇ। ਕੀ ਹੋਇਆ ਜੀ ਇਸ ਪੂਰੇ ਦੌਰੇ ਦੇ ਦੌਰਾਨ? ਨਰਿੰਦਰ ਮੋਦੀ ਹੋਰਾਂ ਦੀਆਂ ਚੋਣ ਰੈਲੀਆਂ ਦੇ ਵਿੱਚ ਨਾ ਤਾਂ ਇਸ ਵਾਰੀ ਸ਼ਹਿਜ਼ਾਦਾ ਚਰਚਾ ਦਾ ਵਿਸ਼ਾ ਹੈ ਜੀ, ਇਸ ਵਾਰੀ ਮੈਡਮ ਚਰਚਾ ਦਾ ਵਿਸ਼ਾ ਹੈ ਜੀ। ਉਹਨਾਂ ਨੇ ਇੱਥੇ ਹਰਿਆਣੇ ਦੇ ਵਿੱਚ ਰਾਬਰਟ ਵਾਡਰਾ ਜਿਹੜਾ ਸੋਨੀਆ ਗਾਂਧੀ ਦਾ ਜਵਾਈ ਹੈ, ਉਹਨੂੰ ਆਪਣੇ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰੱਖਿਆ ਹੋਇਆ। ਨਰਿੰਦਰ ਮੋਦੀ ਹੋਰਾਂ ਨੇ ਇਹ ਗੱਲ ਕਹੀ ਹੈ ਕਿ ਜਵਾਈ ਦਾ ਜਿਹੜਾ ਕਰਜ਼ਾ ਜੀ ਉਹ ਹਰਿਆਣੇ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਹੋਰੀ ਜਿਹੜੇ ਉਹ ਲਾ ਰਹੇ ਪ੍ਰਤੀਤ ਹੁੰਦੇ ਨੇ, ਜਿਨ੍ਹਾਂ ਨੇ ਕੌਡਾ ਦੇ ਭਾਅ ਦੇ ਉੱਤੇ ਜਿਹੜੀਆਂ ਜ਼ਮੀਨਾਂ ਨੇ ਉਹ ਦਿੱਤੀਆਂ ਨੇ ਰਾਬਰਟ ਵਾਡਰਾ ਨੂੰ। ਜਦੋਂ ਕਿ ਇਹਦਾ ਸਪਸ਼ਟੀਕਰਨ ਜਿਹੜਾ ਜੀ ਭੁਪਿੰਦਰ ਸਿੰਘ ਹੁੱਡਾ ਨੂੰ ਦੇਣਾ ਪੈ ਗਿਆ ਕਿ ਕੋਈ ਸਰਕਾਰੀ ਜ਼ਮੀਨ ਜਿਹੜੀ ਆ ਜੀ ਉਹ ਨਹੀਂ ਦਿੱਤੀ ਰਾਬਰਟ ਵਾਡਰਾ ਨੂੰ। ਸਭ ਨੂੰ ਪਤਾ ਹੈ ਕਿ ਉਹਦੀ ਜਿਹੜੀ ਕੰਪਨੀ DLF ਹੈ ਉਹਨੂੰ ਕਿਵੇਂ ਕੌਡੀਆਂ ਦੇ ਭਾਅ ਜਿਹੜਾ ਜੀ ਉਹ ਜ਼ਮੀਨਾਂ ਦੇ ਕੇ ਹਰਿਆਣੇ ਦੇ ਵਿੱਚ ਮਾਲੋ ਮਾਲ ਜਿਹੜਾ ਜੀ ਉਹ ਕੀਤਾ ਗਿਆ। ਇਸ ਕਰਕੇ ਦੁੱਖ ਦੀ ਰਗ ਦੇ ਉੱਤੇ ਹੱਥ ਜਿਹੜਾ ਨਾ ਜੀ ਉਹ ਰੱਖਿਆ ਨਰਿੰਦਰ ਮੋਦੀ ਹੋਰਾਂ ਨੇ, ਤੇ ਸ਼ਾਇਦ ਰਾਬਰਟ ਵਾਡਰਾ ਦੇ ਰੂਪ ਦੇ ਵਿੱਚ ਨਾ ਤਾਂ ਉਹਨਾਂ ਨੂੰ ਬੋਲਣਾ ਪਿਆ ਜੀ
ਜਿਹੜਾ ਸ਼ਹਿਜ਼ਾਦੇ ਦੇ ਖਿਲਾਫ, ਨਾ ਸੋਨੀਆ ਗਾਂਧੀ ਦੇ ਖਿਲਾਫ। ਤੋਂ ਇੱਕ ਕਿਸਮ ਦੇ ਨਾਲ, ਕਿਉਂਕਿ ਉਸਤਾਦ ਦੀ ਜਾਨ ਤੋਤੇ 'ਚ ਸੀ ਨਾ ਜੀ, ਅਗਲਿਆਂ ਨੇ ਤੋਤੇ ਨੂੰ ਘੇਰ ਲਿਆ ਵੀ ਸਾਹ ਆਪੇ ਤੜਫੀ ਜਾਊਗਾ ਹੁਣ। ਜੀ ਬਿਲਕੁਲ ਜੀ, ਸਿੱਧਾ ਉੱਥੇ ਉਹਨਾਂ ਨੇ ਚੋਟ ਮਾਰੀ ਆ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਭਾਰਤ ਤੇ ਪਾਕਿਸਤਾਨ ਦੇ ਦਰਮਿਆਨ ਚੱਲ ਰਹੀ ਜਿਹੜੀ ਸਰਹੱਦ ਦੇ ਉੱਤੇ ਗੋਲੀਬਾਰੀ ਆ, ਉਸ ਦੇ ਵਿੱਚ ਉਹ ਕਾਫੀ ਜਿਹੜੀ ਹੈ ਜੀ ਵਧੀਆ ਤਣਾਅ ਜਿਹੜਾ ਕਾਫੀ ਵੱਧ ਗਿਆ ਆ। ਕੀ ਰਿਹਾ ਜੀ, ਕੀ ਅਪਡੇਟ ਆ ਉਸ ਦੇ ਉੱਤੇ? ਇਸ ਵੇਲੇ ਦੋਵਾਂ ਮੁਲਕਾਂ ਦੇ ਵਿਚਾਲੇ ਜੀ ਬਹੁਤ ਤਣਾਅ ਵਾਲੇ ਹਾਲਾਤ ਜਿਹੜੇ ਨੇ ਉਹ ਬਣੇ ਹੋਏ ਨੇ। ਸ਼ਾਇਦ ਦੋਵਾਂ ਮੁਲਕਾਂ ਦੇ ਹਾਲਾਤ ਵੀ ਇਹੋ ਜਿਹੇ ਨੇ ਕਿ ਇਸ ਤਣਾਅ ਨੂੰ ਕੁਝ ਸ਼ਹਿ ਵੀ ਜਿਹੜੀ ਆ ਉਹ ਦਿੱਤੀ ਜਾ ਰਹੀ ਹੈ। ਗੋਲੀਬਾਰੀ ਵਧੀ ਹੈ ਜੀ, ਜਿਹੜੇ ਭਾਰਤ ਪਾਕਿਸਤਾਨ ਸਰਹੱਦ ਦੇ ਤੇ ਸਾਡੇ ਵਾਹਗਾ ਬਾਰਡਰ ਦੇ ਉੱਤੇ ਜੀ ਇਹਦਾ ਅਸਰ ਦੇਖਣ ਨੂੰ ਮਿਲਿਆ। ਜਿਹੜੇ ਭਾਰਤੀ ਰੇਂਜਰਸ ਨੇ ਉਹਨਾਂ ਨੇ ਜਿਹੜੀ ਭੇਜੀ ਸੀਗੀ ਜੀ ਮਠਿਆਈ ਈਦ ਦੇ ਮੌਕੇ ਦੇ ਉੱਤੇ, ਜਿਹੜੇ ਪਾਕਿਸਤਾਨੀ ਰੇਂਜਰਸ ਨੇ ਜੀ ਉਹਨਾਂ ਨੇ ਉਹ ਮਠਿਆਈ ਲੈਣ ਤੋਂ ਨਾ ਕਰ ਦਿੱਤੀ। ਇਹ ਪਹਿਲੀ ਵਾਰੀ ਸੀਗਾ ਬਹੁਤ ਸਾਰੇ ਸਾਲਾਂ ਤੋਂ ਬਾਅਦ ਕਿ ਈਦ ਦੇ ਮੌਕੇ ਦੇ ਉੱਤੇ ਗੇਟ ਜਿਹੜੇ ਸੀ ਦਿਨ ਦੇ ਸਮੇਂ ਸਰਹੱਦ ਤੇ ਬੰਦ ਰਹੇ। ਨਹੀਂ ਤਾਂ ਅਕਸਰ ਇਹ ਗੇਟ ਜਿਹੜੇ ਨੇ ਖੁੱਲੇ ਰੱਖੇ ਜਾਂਦੇ ਨੇ ਇੱਕ ਸਿੰਬਲ ਦੇ ਤੌਰ ਦੇ ਉੱਤੇ ਜੀ, ਦਿਨ ਤਿਉਹਾਰ ਦੇ ਮੌਕੇ ਦੇ ਉੱਤੇ। ਇਸ ਵਾਰੀ ਜਿਹੜੇ ਜੀ ਇਹ ਬੰਦ ਕੀਤੇ ਗਏ। ਭਾਰਤ ਵਾਲੇ ਪਾਸੇ, ਮਾਫ ਕਰਨਾ, ਜੰਮੂ ਕਸ਼ਮੀਰ ਵਾਲੀ ਸਾਈਡ ਦੇ ਉੱਤੇ ਜਿੱਥੇ ਗੋਲਾਬਾਰੀ ਜ਼ਿਆਦਾ ਹੋ ਰਹੀ ਹੈ ਜੀ, 5 ਪਿੰਡਾਂ ਵਾਲੇ ਜਿਹੜੇ ਨੇ ਉਹ ਹਲਾਕ ਹੋਏ ਨੇ, 34 ਜਿਹੜੇ ਨੇ ਉਹ ਜ਼ਖਮੀ ਹੋਏ ਨੇ। ਅੰਨ੍ਹੇਵਾਹ ਫਾਇਰਿੰਗ ਜਿਹੜੀ ਆ ਜੀ ਉਹ ਕੀਤੀ ਗਈ ਆ, ਮੋਰਟਾਰ ਗੋਲੇ ਜਿਹੜੇ ਨੇ ਉਹ ਦਾਗੇ ਗਏ ਨੇ। ਪਾਕਿਸਤਾਨ ਨੇ ਦਾਅਵਾ ਕੀਤਾ ਜੀ ਕਿ ਭਾਰਤ ਦੇ ਵੱਲੋਂ ਕੀਤੀ ਗਈ ਗੋਲਾਬਾਰੀ ਦੇ ਕਰਕੇ ਸਿਆਲਕੋਟ ਸਰਹੱਦ ਨੇੜੇ ਉਹਨਾਂ ਦੇ ਵੀ 4 ਨਾਗਰਿਕ ਜਿਹੜੇ ਨੇ ਉਹ ਮਾਰੇ ਗਏ ਨੇ। ਇੰਟਰ ਸਰਵਿਸ ਪਬਲਿਕ ਰਿਲੇਸ਼ਨ ਦੇ ਬਿਆਨ ਦੇ ਵਿੱਚ ਕਿਹਾ ਗਿਆ ਕਿ ਮ੍ਰਿਤਕਾਂ ਦੇ ਵਿੱਚ 2 ਬੱਚੇ ਤੇ 1 ਔਰਤ ਜਿਹੜੀ ਆ ਜੀ ਉਹ ਸ਼ਾਮਲ ਹੈ। ਭਾਰਤ ਵਾਲੇ ਪਾਸਿਓਂ ਪਾਕਿਸਤਾਨ ਕਹਿੰਦਾ ਜੀ ਕਿ ਨਕਿਆਲ, ਕਰੇਲਾ, ਕੋਟ ਕਟੇਰਾ, ਹੋਟ ਸਪਰਿੰਗ ਤੇ ਜੰਡਰੋਟ ਸੈਕਟਰਾਂ ਦੇ ਵਿੱਚ ਗੋਲੀਬਾਰੀ ਜਿਹੜੀ ਆ ਜੀ ਉਹ ਕੀਤੀ ਗਈ ਆ ਜੀ। ਇਹ ਜਿਹੜਾ ਤਣਾਅ ਆ ਭਾਰਤ ਤੇ ਪਾਕਿਸਤਾਨ ਸਰਹੱਦ ਦੇ ਉੱਤੇ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਜਿਹੜਾ ਜੀ ਉਹ ਵੱਧਦਾ ਜਾ ਰਿਹਾ ਤੇ ਬਲਦੀ ਦੇ ਉੱਤੇ ਘਿਓ ਪਾਉਣ ਦਾ ਕੰਮ ਜਿਹੜੇ ਕਰ ਰਹੇ ਨੇ ਦੋਵੇਂ ਸਾਈਡਾਂ ਦੇ ਰਾਜਨੀਤਿਕ ਲੋਕ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਸ ਦੇ ਵਿੱਚ ਇੱਕ ਗਨ ਹਾਊਸ ਦੇ ਵਿੱਚ ਜਿਹੜੀ ਇਹ ਚੋਰੀ ਦਾ ਮਾਮਲਾ ਉਹ ਸਾਹਮਣੇ ਆਇਆ ਆ ਕੋਟਕਪੂਰੇ ਦੀ। ਇਹ ਜਿਹੜੀ ਗੱਲ ਆ ਜੀ, ਜੇ ਗਨ ਹਾਊਸ ਨਹੀਂ ਬਚਾ ਸਕਦੇ ਇਹਨਾਂ ਨੇ ਬਾਕੀ ਚੀਜ਼ਾਂ ਕਿੱਦਾਂ ਬਚਾਉਣਗੇ? ਦੇਖੋ, ਜਿਹੜੀਆਂ ਘਟਨਾਵਾਂ ਜੋ ਕੁਝ ਵੀ ਪੰਜਾਬ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਵਾਪਰ ਰਿਹਾ, ਉਹ ਲੱਗਦਾ ਕਿ ਇਤਿਹਾਸ ਜਿਹੜਾ ਨਾ ਜੀ ਕਿਤੇ ਨਾ ਕਿਤੇ ਆਪਣੇ ਆਪ ਨੂੰ ਦੁਹਰਾ ਰਿਹਾ। ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਤੁਸੀਂ ਮਾਰ ਲਓ, ਪਰਚਾ ਮੈਂ ਨਹੀਂ ਦਰਜ ਹੋਣ ਦਿੰਦਾ। ਅਗਲੇ ਦਿਨ ਜਿਹੜਾ ਸੀਗਾ ਜੀ ਮੋਗੇ ਦੇ ਅੰਮ੍ਰਿਤਸਰ ਦੇ ਵਿੱਚ ਜਿਹੜਾ ਜੀ ਡਾਕਾ ਪੈ ਗਿਆ 22 ਲੱਖ ਰੁਪਈਏ ਦਾ, ਉਹ ਆਖਿਆ ਅਜੇ ਤੱਕ ਬੰਦੇ ਫੜੇ ਨਹੀਂ ਗਏ ਜੀ। ਔਰ ਇਹ ਅਗਲਾ ਜਿਹੜਾ ਜੀ ਨਿਸ਼ਾਨਾ ਹੈ ਉਹ ਹਥਿਆਰਾਂ ਦੀ ਦੁਕਾਨ ਜਿਹੜੀ ਹੈ ਜੀ। ਕਿਸੇ ਟਾਈਮ ਪੰਜਾਬ ਦੇ ਵਿੱਚ ਜਿਹੜੇ ਅਸਲੇ ਦੇ ਡਿਪੂ ਜਾਂ ਅਸਲੇ ਦੀਆਂ ਦੁਕਾਨਾਂ ਜਿਹੜੀਆਂ ਸੀ ਉਹ ਲੁੱਟੀਆਂ ਜਾਂਦੀਆਂ ਹੁੰਦੀਆਂ ਸੀਗੀਆਂ ਜੀ। ਹੁਣ ਜੈਤੋ ਰੋਡ ਦੇ ਉੱਤੇ ਸਥਿਤ ਕੋਟਕਪੂਰਾ ਦੇ ਵਿੱਚ ਪੰਜਾਬ ਗਨ ਹਾਊਸ ਦੀ ਜਿਹੜੀ ਕੰਧ ਸੀ ਉਹ ਪਾੜ ਕੇ ਅਸਲਾ ਚੋਰੀ ਜਿਹੜਾ ਜੀ ਉਹ ਕੀਤਾ ਗਿਆ। ਬਾਅਦ ਦੇ ਵਿੱਚ ਜਿਹੜੀ ਸੀ ਉਹ ਅੱਗ ਦਿੱਤੀ ਗਈ ਹੈ ਜੀ। ਇਹਦੇ ਵਿੱਚੋਂ ਬਹੁਤਾ ਅਸਲਾ ਜਿਹੜਾ ਉਹ ਗਾਇਬ ਸੀਗਾ। ਰਿਕਾਰਡ ਜਿਹੜਾ ਸੀਗਾ ਉਹ ਸੜ ਚੁੱਕਿਆ ਸੀਗਾ, ਜਦੋਂ ਕਿ ਕੰਧ ਨੂੰ ਜਿਹੜਾ ਸੀਗਾ ਉਹ ਵੱਡਾ ਪਾੜ ਲੱਗਿਆ ਹੋਇਆ ਸੀਗਾ ਜੀ। ਇਹ ਪਤਾ ਲੱਗਾ ਕਿ ਲੱਖਾਂ ਰੁਪਈਏ ਦਾ ਅਸਲਾ ਜਿਹੜਾ ਜੀ ਇਸ ਦੁਕਾਨ ਦੇ ਵਿੱਚੋਂ ਜਿਹੜਾ ਉਹ ਚੋਰੀ ਜਿਹੜਾ ਜੀ ਉਹ ਹੋ ਗਿਆ। ਜਿਹੜਾ ਦੁਕਾਨ ਮਾਲਕ ਹੈ ਉਹ ਕਹਿੰਦਾ ਕੋਈ 1250 ਦੇ ਕਰੀਬ ਕਾਰਤੂਸ 12 ਬੋਰ ਦੇ, ਜਿਹੜੇ 7 ਬੰਦੂਕਾਂ 315 ਬੋਰ ਦੀਆਂ, ਬੰਦੂਕਾਂ 312 ਬੋਰ ਦੀਆਂ, 23 ਪਿਸਟਲ ਜਿਹੜੇ ਨੇ 32 ਬੋਰ ਵਾਲੇ ਉਹ ਚੋਰੀ ਜਿਹੜੇ ਉਹ ਹੋਏ ਨੇ। ਉਹਨੇ ਕਿਹਾ ਕਿ ਪੁਰਾਣੇ ਹਥਿਆਰਾਂ ਦੀ ਮੁਰੰਮਤ ਦਾ ਉਹ ਕੰਮ ਕਰਦਾ ਹੈ, ਇਸ ਕਰਕੇ ਲੋਕਾਂ ਦੇ ਜਮ੍ਹਾਂ ਹੋਏ ਹਥਿਆਰ ਜਿਹੜੇ ਨੇ ਉਹ ਵੀ ਚੋਰੀ ਹੋ ਗਏ ਨੇ। ਜ਼ਰੂਰੀ ਰਿਕਾਰਡ ਤੇ ਫਰਨੀਚਰ ਜਿਹੜਾ ਜੀ ਉਹ ਸੜ ਗਿਆ। ਚੋਰਾਂ ਨੇ ਜਿਹੜੀ ਚੋਰੀ ਕੀਤੀ ਆ ਉਸ ਤੋਂ ਬਾਅਦ ਜਿਹੜੀ ਦੁਕਾਨ ਨੂੰ ਅੱਗ ਲਾਈ ਗਈ ਹੈ ਉਹ ਕਿਤੇ ਨਾ ਕਿਤੇ ਸ਼ੱਕ ਪੈਦਾ ਕਰਦੀ ਹੈ ਜੀ ਕੁਝ ਗੱਲਾਂ ਦੇ ਉੱਤੇ ਕਿ ਰਿਕਾਰਡ ਜਿਹੜਾ ਉਹ ਕਿੱਥੇ ਪਿਆ ਸੀਗਾ। ਰਿਕਾਰਡ ਦੁਕਾਨ ਦੇ ਵਿੱਚ ਪਿਆ ਸੀਗਾ। ਫਿਰ ਜੇ ਚੋਰੀ ਕਰਨ ਵਾਲੀ ਗੱਲ ਹੁੰਦੀ, ਸਿਰਫ ਪਟਾਕੇ ਵਾਲੀ ਗੱਲ ਹੁੰਦੀ, ਫਿਰ ਰਿਕਾਰਡ ਨੂੰ ਅੱਗ ਲਾਉਣ ਦੀ ਕੀ ਲੋੜ ਸੀਗੀ ਜੀ? ਉਹ ਚੋਰਾਂ ਨੇ ਰਿਕਾਰਡ ਤੋਂ ਕੀ ਲੈਣਾ ਸੀਗਾ ਜੀ? ਇਹ ਥੋੜੀ ਜਿਹੀ ਚੀਜ਼ ਜਿਹੜੀ ਸ਼ੱਕ ਪੈਦਾ ਕਰਦੀ ਹੈ ਜੀ। ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਝੋਨਾ ਜਿਹੜਾ ਜੀ ਚੱਕਿਆ ਨਹੀਂ ਜਾ ਰਿਹਾ, ਕਹਿੰਦੇ ਜੀ ਸਮੇਂ ਸਿਰ ਜਿਹੜਾ ਜ਼ਿਮੀਂਦਾਰ ਉਹ ਪਰੇਸ਼ਾਨ ਆ ਤੇ ਵਪਾਰੀ ਜਿਹੜੇ ਆ ਜੀ ਉਹ ਚੰਗਾ ਲੁੱਟ ਰਹੇ ਆ ਘੱਟ ਭਾਅ ਲਾ ਕੇ। ਬਿਲਕੁਲ ਜੀ, ਇਸ ਵੇਲੇ ਇਹ ਜਿਹੜਾ ਝੋਨਾ ਤੇ ਜਿਹੜੀ ਖਾਸ ਤੌਰ ਦੇ ਉੱਤੇ ਬਾਸਮਤੀ ਹੈ ਜੀ ਉਹ ਇਸ ਵੇਲੇ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਜਿਹੜਾ ਜੀ ਉਹ ਰੁਲ ਰਹੀ ਹੈ ਜੀ। ਇੱਥੇ ਕਿਤੇ ਕੋਈ ਬਹਾਨਾ ਜਿਹੜਾ ਕੀਤਾ ਜਾ ਰਿਹਾ, ਕਿਤੇ ਕੋਈ ਬਹਾਨਾ ਕੀਤਾ ਜਾ ਰਿਹਾ। ਜਿਹੜੀਆਂ ਮਿੱਲਾਂ ਨੇ ਉਹ ਬੰਦ ਚੱਲ ਰਹੀਆਂ ਨੇ। ਬੰਦ ਹੋਣ ਦੇ ਕਰਕੇ ਸਰਕਾਰੀ ਖਰੀਦ ਏਜੰਸੀਆਂ ਗਾਇਬ ਨੇ ਜੀ। ਦੋਵੇਂ ਹੱਥਾਂ ਦੇ ਨਾਲ ਲੁੱਟਣ ਦਾ ਫੁੱਲ ਮੌਕਾ ਜਿਹੜਾ ਜੀ ਉਹ ਦਿੱਤਾ ਗਿਆ ਆੜ੍ਹਤੀਆਂ ਨੂੰ। ਆੜ੍ਹਤੀਏ ਜਿਹੜੇ ਨੇ ਉਹ ਲੁੱਟ ਰਹੇ ਨੇ।
ਪਹਿਲਾਂ ਸੋਕੇ ਦਾ ਝੰਬਿਆ ਕਿਸਾਨ ਮੁੜ ਕੇ ਮੀਂਹਾਂ ਦਾ ਮਾਰਿਆ ਹੋਇਆ ਜਿਹੜਾ ਕਿਸਾਨ ਜੀ ਔਖਾ ਹੋ ਕੇ ਪੁੱਤਾਂ ਧੀਆਂ ਵਾਂਗੂ ਪਾਲੀ ਹੋਈ ਜਿਹੜੀ ਫਸਲ ਆ ਜੀ ਉਹ ਮੰਡੀਆਂ ਦੇ ਵਿੱਚ ਲੈ ਕੇ ਆਇਆ ਤੇ ਹੁਣ ਜਿਹੜਾ ਜੀ ਉਹਨੂੰ ਵੱਡੀ ਠੱਗੀ ਦਾ ਸ਼ਿਕਾਰ ਜਿਹੜਾ ਜੀ ਉਹ ਹੋਣਾ ਪੈ ਰਿਹਾ। ਥਾਂ ਥਾਂ ਦੇ ਉੱਤੇ ਝੋਨੇ ਦੇ ਢੇਰ ਜਿਹੜੇ ਨੇ ਉਹ ਲੱਗੇ ਪਏ ਨੇ ਜੀ। ਔਰ ਜਿਹੜਾ ਪੰਜਾਬ ਦਾ ਵਪਾਰੀ ਹੈ, ਜਿਹੜਾ ਆੜ੍ਹਤੀ ਹੈ ਜੀ, ਉਹ ਆਪਣੇ ਮਨਪਸੰਦ ਰੇਟ ਦੇ ਉੱਤੇ ਜਿਹੜਾ ਜੀ ਉਹ ਝੋਨਾ ਚੁੱਕ ਰਿਹਾ। ਨਹੀਂ ਤਾਂ ਜ਼ਿਮੀਂਦਾਰਾਂ ਨੂੰ ਉਹ ਕਹਿੰਦਾ ਬੈਠਾ ਰਿਹਾ ਬਾਬਾ ਜਿੰਨੇ ਦਿਨ ਹੈਗੇ ਆ ਫਿਰ ਇੱਥੇ। ਹੁਣ ਜਿਹੜਾ ਜੀ ਉਹ ਕੀ ਕਰੇ ਜੀ ਇਹਦੇ ਵਾਸਤੇ। ਝੋਨੇ ਦਾ ਘੱਟੋ ਘੱਟ ਖਰੀਦ ਮੁੱਲ ਜਿਹੜਾ ਜੀ ਉਹ 1400 ਰੁਪਏ ਪ੍ਰਤੀ ਕੁਇੰਟਲ ਰੱਖਿਆ ਹੋਇਆ। ਇਸ ਵੇਲੇ ਝੋਨਾ ਜਿਹੜਾ ਜੀ ਉਹ 1200 ਰੁਪਏ ਤੋਂ ਵੀ ਘੱਟ ਜਿਹੜਾ ਜੀ ਉਹ ਵਿਕ ਰਿਹਾ, 1200 ਜਾਂ ਇਸ ਤੋਂ ਘੱਟ ਜਿਹੜਾ ਵਿਕ ਰਿਹਾ, ਭਾਵ ਕਿ ਕੁਇੰਟਲ ਮਗਰ ਸਿੱਧਾ ਇਹ ਉਹੀ ਆੜ੍ਹਤੀ ਆ ਜੀ ਜਿਹਨੇ ਇਹ ਜਿਹੜੀਆਂ ਏਜੰਸੀਆਂ ਵੇਲੇ ਗਾਇਬ ਨੇ ਉਹਨਾਂ ਨੂੰ ਅੱਗੋਂ ਇਹ ਝੋਨਾ ਵੇਚ ਦੇਣਾ। ਉਹਨੇ 200 ਰੁਪਇਆ ਪਰ ਕੁਇੰਟਲ ਦੇ ਹਿਸਾਬ ਦੇ ਨਾਲ ਜਿਹੜਾ ਜੀ ਅੱਗੇ ਬੈਠੇ ਬਿਠਾਏ ਨੇ ਦੁਕਾਨ ਦੇ ਵਿੱਚ ਏਸੀ ਕਮਰੇ ਦੇ ਵਿੱਚ ਬਣਾ ਲੈਣਾ ਜੀ। ਜਿਹੜਾ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਿਸਾਨ ਜਿਹੜਾ ਔਖਾ ਹੋ ਕੇ ਝੋਨਾ ਲੈ ਕੇ ਆਇਆ ਜੀ, ਉਹਦਾ ਝੋਨਾ ਇਸ ਵੇਲੇ ਮੰਡੀਆਂ 'ਚ ਰੁਲ ਰਿਹਾ ਹੈ। ਸਾਡੇ ਮੁੱਖ ਮੰਤਰੀ ਤੇ ਉਹਨਾਂ ਦੇ ਬਾਕੀ ਅਮਲੇ ਨੂੰ ਹਰਿਆਣੇ ਦੀਆਂ ਚੋਣਾਂ ਤੋਂ ਵੇਲ ਨਹੀਂ ਆ ਜੀ। ਉਹ ਇਸ ਗੱਲ ਵੱਲ ਧਿਆਨ ਨਹੀਂ ਦੇ ਰਹੇ। ਹੁਣ ਕਹਿਣ ਵੀ ਤਾਂ ਕੀ ਕਹਿਣ, ਪਹਿਲਾਂ ਤਾਂ ਕਹਿੰਦੇ ਸੀ ਕੇਂਦਰ ਸਰਕਾਰ ਦੇ ਅੰਡਰ ਨੇ ਇਹ ਏਜੰਸੀਆਂ, ਇਸ ਕਰਕੇ ਝੋਨਾ ਜਿਹੜਾ ਉਹ ਚੁੱਕਿਆ ਨਹੀਂ ਜਾ ਰਿਹਾ। ਹੁਣ ਕੀ ਕਰੀਏ ਜੀ, ਹੁਣ ਵੀ ਤਾਂ ਉਸੇ ਹੀ ਕੇਂਦਰ ਸਰਕਾਰ ਦੇ ਅੰਡਰ ਨੇ ਜੀ। ਜੇ ਕੇਂਦਰ ਦੀ ਸਰਕਾਰ ਦੇ ਉੱਤੇ ਤਵਾ ਲਾਉਂਦੇ ਨੇ ਤੇ ਪਤਾ ਅੱਗੋਂ ਜਿਹੜਾ ਜੀ ਤਾੜ ਕਰਦੀ ਕੋਈ ਨਾ ਕੋਈ ਚਿੱਠੀ ਜਿਹੜੀ ਆ ਉਹ ਨਿਕਲ ਆਉਣੀ ਹੈ ਤੇ ਫਿਰ ਮੁੜ ਕੇ ਉਹਦੇ ਕਈ ਦਿਨ ਸਪਸ਼ਟੀਕਰਨ ਦਿੰਦੇ ਰਹਿਣਗੇ ਜੀ। ਕਿਸਾਨਾਂ ਦੀ ਹਮਾਇਤੀ ਜਿਹੜੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਹੈ, ਪਰ ਕਿਸਾਨਾਂ ਦਾ ਜੋ ਬੁਰਾ ਹਾਲ ਹੈ ਇਸ ਵੇਲੇ ਮੰਡੀਆਂ ਦੇ ਵਿੱਚ ਹੋ ਰਿਹਾ ਜੀ, ਆ ਕੇ ਵੇਖਿਆ ਜਾ ਸਕਦਾ ਜੀ ਕਿ ਮੰਡੀਆਂ ਦੇ ਵਿੱਚ ਜਿਹੜਾ ਜੀ ਜ਼ਿਮੀਂਦਾਰ ਇਸ ਵੇਲੇ ਕਿਵੇਂ ਰੁਲ ਰਿਹਾ ਜੀ। ਬਿਲਕੁਲ ਜੀ, ਕਾਫੀ ਵੱਡੀ ਸਮੱਸਿਆ ਜਿਹੜੀ ਉਹਨਾਂ ਨੂੰ ਉਹ ਚੱਕਣੀ ਪੈ ਰਹੀ ਆ, ਕਾਫੀ ਵੱਡੀ ਸਮੱਸਿਆ 'ਚ ਨਜ਼ਰ ਆ ਰਹੇ ਨੇ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਚੌਂਕੀਦਾਰਾਂ ਨੂੰ ਵੀ ਜਿਹੜੇ ਜੀ ਤਨਖਾਹ ਨਹੀਂ ਦਿੱਤੀ ਜਾ ਰਹੀ, ਉਹਨਾਂ ਦੇ ਵੀ ਜਿਹੜੇ ਪੈਸੇ ਉਹ ਨਹੀਂ ਉਹਨਾਂ ਨੂੰ ਮਿਲ ਰਹੇ ਤੇ ਉਹ ਇਸ ਟਾਈਮ ਧਰਨੇ ਤੇ ਬੈਠੇ ਆ ਜੀ। ਪੰਜਾਬ ਦੇ ਖਾਲੀ ਖਜ਼ਾਨਾ ਮੰਤਰੀ ਜੋ ਮਰਜ਼ੀ ਦਾਅਵੇ ਕਰੀ ਜਾਣ, ਜਿਹੜੀ ਰਿਐਲਿਟੀ ਹੈ ਜੀ ਉਹਦੇ ਤੋਂ ਅੱਖਾਂ ਜਿਹੜੀਆਂ ਉਹ ਨਹੀਂ ਮੋੜੀਆਂ ਜਾ ਸਕਦੀਆਂ ਜੀ। ਹਾਲਾਤ ਜਿਹੜਾ ਜੀ ਉਹ ਇਹ ਬਣ ਗਏ ਹੋਏ ਨੇ। ਕੱਲ ਮੈਂ ਖਬਰ ਕੀਤੀ ਸੀ ਡਾਇਟਾਂ ਵਾਲੇ ਜਿਹੜੇ ਨੇ ਜੀ ਉਹ April ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ ਜੀ, ਉਹ ਭੁੱਖ ਹੜਤਾਲ ਦੇ ਚੱਕਰ 'ਚ ਤੁਰੇ ਫਿਰਦੇ ਨੇ। ਹੁਣ ਰਾਜ ਭਰ ਦੇ ਕੀ ਨਗੂਣੀ ਦੀ ਤਨਖਾਹ ਹੁੰਦੀ ਹੈ ਜੀ 800 ਰੁਪਈਆ ਜੀ। ਕੀ ਜਿਹੜਾ ਜੀ ਥੋੜਾ ਬਹੁਤਾ ਉਹ ਉਗਰਾ ਲੈਂਦੇ ਨੇ ਜੀ ਜਿਹੜੇ ਘਰਾਂ ਤੋਂ ਦੁਕਾਨਾਂ ਤੋਂ। 800 ਰੁਪਈਆ ਤਾਨੇ ਵਜੋਂ ਜਿਹੜਾ ਜੀ ਉਹ ਦਿੱਤਾ ਜਾਂਦਾ ਹੈ। ਪੰਜਾਬ ਭਰ ਦੇ ਚੌਂਕੀਦਾਰ ਜਿਹੜੇ ਨੇ ਜੀ ਉਹਨਾਂ ਨੇ ਪੰਜਾਬ ਸਰਕਾਰ ਨੂੰ ਫਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਤੱਕ ਜਗਾਉਣ ਲਈ ਚੰਡੀਗੜ੍ਹ ਦੇ ਵਿੱਚ ਪੱਕੇ ਡੇਰੇ ਜਿਹੜੇ ਨੇ ਉਹ ਲਾ ਲਏ ਨੇ ਜੀ। ਪੰਜਾਬ ਦੇ ਚੌਂਕੀਦਾਰ ਜਿਹੜੇ ਨੇ ਉਹਨਾਂ ਦਾ ਇਹ ਕਹਿਣਾ ਕਿ ਪਿਛਲੇ 5 ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਜਿਹੜੀ ਹੈ ਜੀ ਉਹ ਨਹੀਂ ਮਿਲ ਰਹੀ। ਉਹਨਾਂ ਨੇ ਕਿਹਾ ਕਿ ਅਸੀਂ ਭੁੱਖ ਹੜਤਾਲ ਕਰਕੇ ਸਰਕਾਰ ਦੀ ਕਾਰਗੁਜ਼ਾਰੀ ਦਾ ਹੋਕਾ ਜਿਹੜਾ ਜੀ ਉਹ ਦੇਵਾਂਗੇ। ਉਹਨਾਂ ਦਾ ਕਹਿਣਾ ਕਿ ਚੌਂਕੀਦਾਰ ਦਾ ਕੰਮ ਹੁੰਦਾ ਹੋਕਾ, ਪਹਿਲਾਂ ਅਸੀਂ ਗਲੀਆਂ 'ਚ ਦਿੰਦੇ ਸੀ, ਚੰਡੀਗੜ੍ਹ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਹੋਕਾ ਦੇਵਾਂਗੇ। ਉਹ ਕਹਿੰਦੇ ਪਹਿਲਾਂ ਕਈ ਦਹਾਕਿਆਂ ਤੱਕ 300 ਰੁਪਈਆ ਪ੍ਰਤੀ ਮਹੀਨਾ ਜਿਹੜਾ ਜੀ ਮਿਲਦਾ ਰਿਹਾ, ਪਰ ਪਿਛਲੀ ਸਰਕਾਰ ਵੇਲੇ ਇਹ 800 ਰੁਪਈਆ ਜਿਹੜਾ ਸੀ ਉਹ ਕਰ ਦਿੱਤਾ ਗਿਆ ਸੀਗਾ। ਚੌਕੀਦਾਰਾਂ ਨੂੰ ਇਹ ਜਿਹੜੇ ਪੈਸੇ ਦੇ ਮਾਲ ਵਿਭਾਗ ਜਿਹੜਾ ਦਿੰਦਾ ਜੀ। ਮਾਲ ਮੰਤਰੀ ਪੰਜਾਬ ਦੇ ਇਸ ਵੇਲੇ ਨੇ ਜੀ ਤੁਹਾਨੂੰ ਪਤਾ ਹੀ ਹੈ ਜੀ ਮਜੀਠੀਆ ਸਾਹਿਬ। ਤੋਂ ਇਸ ਕਰਕੇ ਇਹ ਜਿਹੜਾ ਜੀ ਇੰਨੀ ਤਨਖਾਹ ਵੀ ਜਿਹੜੀ ਸਰਕਾਰ ਦੇ ਕੋਲੇ ਦੇਣ ਲਈ ਪੈਸੇ ਨਹੀਂ ਹੈਗੇ। ਹੁਣ ਚੌਕੀਦਾਰ ਜਿਹੜੇ ਨੇ ਉਹ ਪਿੰਡਾਂ ਜਾਂ ਸ਼ਹਿਰਾਂ ਦੇ ਹੋਕਿਆਂ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਆ ਕੇ ਹੋਕਾ ਦੇ ਰਹੇ ਨੇ ਕਿ ਕੀ 800 ਰੁਪਈਆ ਵੀ ਦੇਣ ਲਈ ਤੁਹਾਡੇ ਕੋਲੇ ਹੈ ਨਹੀਂਗਾ ਜੀ। ਤੇ ਅਗਲੀ ਜਿਹੜੀ ਆ ਗੱਲ ਕਰਦੇ ਆ, ਬਿਜਲੀ ਕੱਟ ਕਹਿੰਦੇ ਆ ਪੰਜਾਬ 'ਚ ਮੁੜ ਕੇ ਸ਼ੁਰੂ ਹੋ ਗਏ ਨੇ। ਰੋਪੜ ਦਾ ਜਿਹੜਾ ਥਰਮਲ ਪਲਾਂਟ ਉਸ ਦੇ ਵਿੱਚ ਕੋਲੇ ਦਾ ਭਾਰੀ ਸੰਕਟ ਆ। ਬਿਲਕੁਲ ਜੀ, ਇਸ ਵੇਲੇ ਮੰਦੇ ਹਾਲ ਹੀ ਹੈ ਜੀ ਇਹ ਕੰਮ। ਤੁਸੀਂ ਹੁਣ ਪ੍ਰੋਬਲਮ ਇਹ ਹੈ ਜੀ, ਕਈ ਵਾਰੀ ਲੋਕ ਕਹਿੰਦੇ ਨੇ ਪੋਜ਼ੀਟਿਵ ਖਬਰਾਂ ਦੀ। ਹੁਣ ਪੋਜ਼ੀਟਿਵ ਖਬਰਾਂ ਜਿਹੜੀਆਂ ਨੇ ਉਹ ਕਿੱਥੋਂ ਲਿਆਂਦੀਆਂ ਜਾਣ। ਰੀਅਲ ਪਿਕਚਰ ਜਿਹੜੀ ਹੈ ਜੀ ਉਹ ਪੰਜਾਬ ਦੀ ਇਹ ਹੈ ਜੀ ਕਿ ਅੰਨੀ ਪੀਂਦੀ ਕੁੱਤਾ ਚੱਟਣ ਵਾਲੀ ਗੱਲ ਜਿਹੜੀ ਹੈ ਨਾ ਜੀ ਉਹ ਹੋਈ ਹੈ। ਇਹਦੇ ਉੱਤੇ ਕੋਈ ਜਿਹੜਾ ਜੀ ਬਿਆਨ ਨਹੀਂ ਆ ਰਿਹਾ। ਅੱਜ ਮੁੰਡਿਆਂ ਦਾ ਭੋਗ ਵੀ ਹੈ ਜੀ, ਉਸ ਦੇ ਉੱਤੇ ਅਜੇ ਤੱਕ ਮੁੱਖ ਮੰਤਰੀ, ਡਿਪਟੀ ਮੁੱਖ ਮੰਤਰੀ ਦਾ ਕੋਈ ਬਿਆਨ ਨਹੀਂ ਆਇਆ ਇਸ ਬੇਹੱਦ ਗੰਭੀਰ ਮਸਲੇ ਦੇ ਉੱਤੇ ਕਿ ਅਸਲ ਦੇ ਵਿੱਚ ਉੱਥੇ ਹੋਇਆ ਕਿ ਜਿਹੜੇ ਸ਼ਰੇਆਮ 2 ਮੁੰਡੇ ਮਾਰ ਦਿੱਤੇ ਗਏ ਸੀਗੇ ਜੀ। ਕੋਲੇ ਦੀ ਸਥਿਤੀ ਇਸ ਵੇਲੇ ਬੇਹੱਦ ਨਾਜ਼ੁਕ ਦੌਰ ਦੇ ਵਿੱਚ ਪਹੁੰਚ ਚੁੱਕੀ ਹੈ ਜੀ। ਥਰਮਲ ਪਲਾਂਟ ਰੋਪੜ ਦੇ 2 ਯੂਨਿਟ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਆ। ਪਹਿਲੇ 4 ਯੂਨਿਟ ਜਿਹੜੇ ਚੱਲ ਰਹੇ ਆ ਉਹਨਾਂ ਨੂੰ ਕੋਈ ਕੋਲਾ ਜਿਹੜਾ ਜੀ ਅੱਗੋਂ ਨਹੀਂ ਮਿਲ ਰਿਹਾ। ਹੁਣ ਥਰਮਲ ਪਲਾਂਟ ਦੇ ਅੰਦਰ ਕੋਲੇ ਦੇ 4 ਰੇਕਾਂ ਦੀ ਮੰਗ ਦੇ ਮਾਮਲੇ ਸਿਰਫ 1 ਰੇਕ ਪਹੁੰਚਿਆ ਤੇ ਮੰਗਲਵਾਰ ਨੂੰ ਇੱਕੋ ਰੇਕ ਜਿਹੜਾ ਜੀ ਉਹ ਆਇਆ। ਪਲਾਂਟ ਦੇ ਅੰਦਰ ਜਿਹੜੇ ਕੋਲੇ ਦਾ ਪਿਆ ਸਟਾਕ ਸੀਗਾ ਜੀ, ਥਰਮਲ ਅਧਿਕਾਰੀ ਕਹਿੰਦੇ ਨੇ ਕਿ 6 ਅਕਤੂਬਰ ਦੀ ਰਾਤ 12 ਵਜੇ ਤੱਕ ਸਿਰਫ 1 ਦਿਨ ਦਾ ਕੋਲਾ ਜਿਹੜਾ ਮੌਜੂਦ ਸੀਗਾ। ਭਾਵ ਕਿ ਰੋਪੜ ਥਰਮਲ ਪਲਾਂਟ ਜਿਹੜਾ ਜੀ ਬੰਦ ਹੋਣ ਦੇ ਹਾਲਾਤ ਜਿਹੜੇ ਨੇ ਆਲਮੋਸਟ ਬਣ ਗਏ ਜੀ।
ਜੀ ਅਤੇ ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਜਿਹੜੇ ਕਾਫੀ ਪੰਚਾਇਤਾਂ ਨੇ ਮਤੇ ਪਾ ਕੇ ਜਿਹੜੇ ਠੇਕੇ ਖੋਲ੍ਹਣ ਨੂੰ ਰੱਦ ਕਰਨ ਦੇ ਲਈ ਜਿਹੜੀ ਸਰਕਾਰ ਨੂੰ ਚਿੱਠੀਆਂ ਪਾਈਆਂ ਸੀਗੀਆਂ, ਇੱਕ ਇਹ ਜਿਹੜੀ ਖਬਰ ਆ ਰਹੀ ਆ ਜੀ, ਆਬਕਾਰੀ ਤੇ ਕਰ ਕਮਿਸ਼ਨ ਆ ਉਹਨਾਂ ਦੇ ਵੱਲੋਂ ਇਹ ਪੰਚਾਇਤਾਂ ਦੇ ਜਿਹੜੇ ਸਾਰੇ ਮਤੇ ਉਹ ਰੱਦ ਕਰ ਦਿੱਤੇ। ਬਿਲਕੁਲ ਜੀ, ਜਿਹੜਾ ਐਕਚੁਅਲੀ ਜਿਹੜਾ ਹੁਣ ਤੱਕ ਇਹ ਕੀਤਾ ਜਾਂਦਾ ਜੀ ਰੱਦ, ਜਿਹੜਾ ਉਹ ਇੱਕ ਆਧਾਰ ਦੇ ਉੱਤੇ ਕੀਤਾ ਜਾਂਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਦੇਸੀ ਸ਼ਰਾਬ ਜਿਹੜੀ ਹੈ ਨਾ ਜੀ ਉਹ ਵਿਕਦੀ ਆ ਜੀ। ਜਿਹੜੇ ਠੇਕੇ ਲਾਉਣ ਵਾਲੇ ਨੇ ਉਹ ਕੀ ਕਰਦੇ ਆ ਜੀ, ਕੋਈ ਬੰਦਾ ਆਪਣਾ ਖੜਾ ਕਰ ਦਿੰਦੇ ਕਿਉਂਕਿ ਜ਼ਮਾਨਤ ਹੋ ਜਾਂਦੀ ਨਾਲ ਦੀ ਨਾਲ, ਉਹਦੇ ਤੋਂ 2 ਦੇਸੀ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਲਵਾ ਦਿੰਦੇ ਆ, ਉਹਨੂੰ ਕੁਛ ਨਾ ਕੁਛ ਦੇ ਦਿੰਦੇ ਨੇ ਕਿ ਇੰਨੇ ਕੁ ਪੈਸੇ ਤੈਨੂੰ ਦੇ ਦੇਣਗੇ, ਕੇਸ ਆਪਣੇ ਸਿਰ ਦੇ ਉੱਤੇ ਪਵਾ ਲੈ। ਜਦੋਂ ਕਿਤੋਂ ਦੇਸੀ ਸ਼ਰਾਬ ਫੜੀ ਗਈ ਜੀ, ਫਿਰ ਜਿਹੜਾ ਪੰਚਾਇਤ ਦਾ ਮਤਾ ਉਹ ਨਿਲ ਐਂਡ ਵੋਇਡ ਹੋ ਜਾਂਦਾ ਜੀ, ਭਾਵ ਕਿ ਉਹਦਾ ਕੋਈ ਮਤਲਬ ਜਿਹੜਾ ਉਹ ਨਹੀਂ ਰਹਿ ਜਾਂਦਾ ਜੀ। ਤੇ ਜਿਹੜਾ ਜੀ ਉਹਦਾ ਉਸ ਤਰੀਕੇ ਦੇ ਨਾਲ ਇਹ ਕਰਦੇ ਆ ਜੀ ਕਿ ਉੱਥੇ ਠੇਕਾ ਜਿਹੜਾ ਖੋਲ ਲੈਂਦੇ ਆ। ਇਸ ਵਾਰੀ ਕੁਝ ਨਵਾਂ ਹੋਇਆ ਜੀ, ਜਿਹੜੀਆਂ ਪੰਚਾਇਤਾਂ ਨੇ ਮਤੇ ਪਾ ਕੇ ਸਰਕਾਰ ਨੂੰ ਭੇਜਿਆ ਕਿ ਸਾਡੇ ਇੱਥੇ ਠੇਕੇ ਜਿਹੜੇ ਨਾ ਖੋਲੇ ਜਾਣ। ਵੱਡੀ ਗਿਣਤੀ ਦੇ ਵਿੱਚ ਪੰਚਾਇਤਾਂ 2000 ਤੋਂ ਉੱਪਰ ਨੇ ਜੀ ਜਿਨ੍ਹਾਂ ਨੇ ਮਤੇ ਪਾ ਕੇ ਭੇਜੇ ਨੇ। ਸਰਕਾਰ ਦੇ ਵੱਲੋਂ ਜਿਹੜੀ ਵਾਪਸੀ ਚਿੱਠੀ ਲਿਖੀ ਗਈ ਆ ਉਹਦੇ ਵਿੱਚ ਇਹ ਆਖਿਆ ਗਿਆ ਜੀ ਕਿ ਨਹੀਂ, ਸਾਡੇ ਖਜ਼ਾਨੇ ਨੂੰ ਜਿਹੜਾ ਹੈ ਬਹੁਤ ਵੱਡਾ ਘਾਟਾ ਪੈ ਜਾਊਗਾ ਜੇ ਤੁਸੀਂ ਇਹ ਕੰਮ ਕੀਤਾ, ਭਾਵ ਕਿ ਜੇ ਤੁਸੀਂ ਇਹ ਗੱਲ ਕੀਤੀ ਕਿ ਸਾਡੇ ਪਿੰਡ ਦੇ ਵਿੱਚ ਠੇਕਾ ਨਾ ਖੋਲੋ, ਅਸੀਂ ਜਿਹੜਾ ਜੀ ਉਹ ਇਹਦੇ ਵਾਸਤੇ ਕੀ ਕਰਾਂਗੇ ਜੀ। 40 ਜਿਹੜਾ ਜੀ 1994 ਐਕਟ ਹੈ ਜੀ ਜਿਹੜਾ, ਉਹਦੇ ਮੁਤਾਬਕ ਜਿਹੜੀ ਇਹਦੀ ਧਾਰਾ ਅੱਗੋਂ 40 ਹੈ, ਉਹਦੇ ਮੁਤਾਬਕ 1 ਅਪ੍ਰੈਲ ਤੋਂ 30 ਸਤੰਬਰ ਦਰਮਿਆਨ ਸ਼ਰਾਬ ਦੇ ਠੇਕਿਆਂ ਦੇ ਵਿਰੁੱਧ ਮਤੇ ਪਾ ਕੇ ਜਿਹੜੇ ਨੇ ਉਹ ਭੇਜੇ ਗਏ ਨੇ। ਬਹੁਤ ਵੱਡੀ ਗਿਣਤੀ ਹੈ ਜੀ ਪਿੰਡਾਂ ਦੀ। ਪਰ ਦੇਖੋ ਜਿਹੜਾ ਸਰਕਾਰ ਦਾ ਜਵਾਬ ਹੈ ਉਹ ਹਾਸੋਹੀਣਾ ਹੈ ਜੀ, ਔਰ ਰੀਅਲ ਪਿਕਚਰ ਜਿਹੜੀ ਹੈ ਉਹ ਸਰਕਾਰ ਦੇ ਫੇਸ ਦੀ ਪੇਸ਼ ਕਰਦਾ ਹੈ। ਉਹ ਕਹਿੰਦਾ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਖਜ਼ਾਨੇ ਦਾ ਫਿਰ ਕੀ ਕਰਾਂਗੇ, ਜੇ ਅਸੀਂ ਇਹਨੂੰ ਕਿਵੇਂ ਚਲਾਵਾਂਗੇ ਜੇ ਅਸੀਂ ਤੁਹਾਡੇ ਪਿੰਡਾਂ ਦੇ ਵਿੱਚ ਸ਼ਰਾਬ ਨਾ ਵੇਚੀ ਤਾਂ ਜੀ। ਬਰਨਾਲਾ, ਫਿਰੋਜ਼ਪੁਰ, ਮਾਨਸਾ, ਮੋਗਾ, ਬਠਿੰਡਾ, ਪਟਿਆਲਾ, ਸ਼ਹੀਦ ਭਗਤ ਸਿੰਘ ਨਗਰ ਜਿਹੜਾ ਹੈ ਜੀ, ਨਵਾਂ ਸ਼ਹਿਰ, ਕਪੂਰਥਲਾ, ਗੁਰਦਾਸਪੁਰ, ਮੋਹਾਲੀ, ਫਤਿਹਗੜ੍ਹ ਸਾਹਿਬ, ਸੰਗਰੂਰ, ਇਹ ਨੇ ਜੀ ਜਿੱਥੇ ਬਹੁਤੀਆਂ ਪੰਚਾਇਤਾਂ ਨੇ ਮਤੇ ਜਿਹੜੇ ਉਹ ਪਾ ਕੇ ਭੇਜੇ ਨੇ। ਸਰਕਾਰ ਦਾ ਜਿਹੜਾ ਜੀ ਸਿੱਧਾ ਜਵਾਬ ਆ ਗਿਆ ਜੀ ਕਿ ਇਸ ਮਾਮਲੇ ਦੇ ਉੱਤੇ ਕੁਝ ਨਹੀਂ ਹੋ ਸਕਦਾ, ਭਾਵ ਕਿ ਉਹਨਾਂ ਨੇ ਸ਼ਰਾਬ ਜਿਹੜੀ ਹੈ ਜੀ ਉਹ ਵੇਚਣੀ ਹੀ ਵੇਚਣੀ ਹੈ ਜੀ। ਬਹੁਤ ਹੀ ਇੱਕ ਗੰਭੀਰ ਇਹ ਮਸਲਾ ਆ ਤੇ ਇਹ ਜਿਹੜੀ ਜਿੱਦਾਂ ਤੁਸੀਂ ਕਿਹਾ ਵੀ ਇਹਨਾਂ ਦਾ ਸਫੇਦ ਝੂਠ ਵੀ ਆ ਵੀ ਇੱਕ ਪਾਸੇ ਕਹੀ ਜਾਂਦੇ ਆ ਵੀ ਨਸ਼ਿਆਂ ਦੇ ਉੱਤੇ ਅਸੀਂ ਠੱਲ ਪਾ ਦੇਣੀ ਆ, ਸਾਰਾ ਕੁਝ ਰੋਕ ਦੇਣਾ ਆ, ਤੇ ਆਪ ਜਿਹੜੇ ਆ ਉਹ ਸਭ ਤੋਂ ਵੱਧ ਜਿਹੜੀ ਕਮਾਈ ਹੈ ਸ਼ਰਾਬ ਵੇਚ ਕੇ, ਇੱਕ ਨਸ਼ੇ ਦਾ ਹੀ ਇੱਕ ਰੂਪ ਆ, ਉਸ ਨੂੰ ਵੇਚ ਕੇ ਜਿਹੜਾ ਜੀ ਪੂਰੀ ਕਰ ਰਹੇ ਆ। ਅਗਲੀ ਜਿਹੜੀ ਆਪਾਂ ਹੁਣ ਗੱਲ ਕਰਦੇ ਹਾਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਉਹਨਾਂ ਨੇ ਆਖਿਆ ਵੀ ਮਹਾਰਾਜਾ ਰਣਜੀਤ ਸਿੰਘ ਦੀਆਂ ਜਿਹੜੀਆਂ ਨਿਸ਼ਾਨੀਆਂ ਆ ਉਸ ਦੇ ਉੱਤੇ ਉਹ ਬੋਲੀ ਲਾਵੇਗੀ, ਉਸ ਨੂੰ ਉਹ ਖਰੀਦੇਗੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਕਹਿੰਦੀ ਹੈ ਜੀ ਅਸੀਂ ਉਹਨੂੰ ਖਰੀਦਣ ਜਾ ਰਹੇ ਹਾਂ, ਪਰ ਖਰੀਦੀ ਕਿਵੇਂ ਜਾ ਸਕਦੀ ਹੈ ਜੀ, ਉਹਦੇ ਵਾਸਤੇ ਤਾਂ ਬੋਲੀ ਜਿਹੜੀ ਹੈ ਉਹ ਲੱਗ ਸਕਦੀ ਹੈ। ਹੁਣ ਇਹ ਇੰਗਲੈਂਡ ਦੇ ਵਿੱਚ ਹੋਣ ਵਾਲੀ ਜਿਹੜੀ ਨਿਲਾਮੀ ਹੈ ਜੀ ਉਹਦੇ ਵਿੱਚ ਹਿੱਸਾ ਲੈਣ ਦਾ ਐਲਾਨ ਜਿਹੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਕੀਤਾ ਗਿਆ। ਸਿੱਖ ਵਿਰਾਸਤ ਦੇ ਨਾਲ ਸੰਬੰਧਿਤ ਜਿਹੜੀਆਂ ਜੀ ਦੁਰਲੱਭ ਨਿਸ਼ਾਨੀਆਂ ਨੇ ਉਹਦੀ ਬੋਲੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਹਿੱਸਾ ਲਊਗੀ। ਇਸ ਤਰ੍ਹਾਂ ਦਾ ਕੰਮ ਜਿਹੜਾ ਸਿੱਖ ਤੇ ਪੰਜਾਬ ਦੇ ਇਤਿਹਾਸਕ ਨਾਲ ਸੰਬੰਧਿਤ ਇਤਿਹਾਸਕ ਤੱਥਾਂ ਤੇ ਵਿਰਾਸਤ ਨਾਲ ਜੁੜੇ ਸਾਜੋ ਸਮਾਨ ਤੇ ਨਵੀਂ ਪੀੜ੍ਹੀ ਨੂੰ ਸਾਂਭ ਸੰਭਾਲ ਕੇ ਰੱਖਣ ਲਈ ਜਿਹੜਾ ਜੀ ਉਹ ਚੁੱਕਿਆ ਜਾ ਰਿਹਾ ਜੀ। ਇੱਕ ਤਾਂ ਜੀ ਇਹਦੇ ਵਿੱਚੋਂ ਕਿਤੇ ਨਾ ਕਿਤੇ ਜਿਹੜੀ ਸਮੈਲ ਇਸ ਚੀਜ਼ ਦੀ ਆਉਂਦੀ ਹੈ ਕਿ ਇਹਦੇ ਵਾਸਤੇ ਹੁਣ ਕਮੇਟੀ ਬਣੂਗੀ ਜੀ ਕਿ ਇੰਗਲੈਂਡ ਦੇ ਵਿੱਚ ਕਿਹੜਾ ਜਾਊਗਾ, ਉੱਥੇ ਅੱਗੇ ਜਿਹੜਾ ਜੀ ਉਹ ਫਿਰ ਕੀ ਕਰੂਗੀ, ਇਹ ਕਿਹੜੇ ਤਰੀਕੇ ਨਾਲ ਜਾਊਗੀ, ਕਿੰਨੀ ਬੋਲੀ ਲਾਊਗੀ, ਇਹਦਾ ਕੁਝ ਨਹੀਂ ਪਤਾ। ਇੱਥੇ ਸਭ ਤੋਂ ਗੰਭੀਰ ਮਸਲਾ ਜਿਹੜਾ ਜੀ ਜਿਹਦੇ ਵੱਲ ਮੈਂ ਧਿਆਨ ਦਿਵਾਉਣਾ ਚਾਹੁੰਦਾ ਉਹ ਇਹ ਹੈ ਕਿ ਇੱਥੇ ਪਟਿਆਲੇ ਦੇ ਵਿੱਚ ਟਰੰਕਾਂ ਦੇ ਵਿੱਚ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਿਲੇਟਡ ਚੀਜ਼ਾਂ ਖਰਾਬ ਹੋ ਰਹੀਆਂ ਨੇ ਜੀ। ਉਹਨਾਂ ਨੂੰ ਰੱਖਣ ਦੇ ਵਾਸਤੇ ਕੋਈ ਥਾਂ ਨਹੀਂ ਹੈਗੀ ਜੀ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਪੁਰਾਤਤਵ ਵਿਭਾਗ ਹੈ ਉਹਨਾਂ ਨੇ ਇੱਕ ਦਿਨ ਆ ਕੇ ਇਹਨਾਂ ਚੀਜ਼ਾਂ ਨੂੰ ਧੁੱਪ ਲਵਾ ਕੇ ਜਿਹੜਾ ਉਹ ਚਲੇ ਗਏ ਸਨ। ਇਹ ਕਿਹਾ ਸੀਗਾ ਕਿ ਇਹਨਾਂ ਨੂੰ ਛੇਤੀ ਡਿਸਪਲੇ ਨਾ ਕੀਤਾ ਗਿਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਖਰਾਬ ਹੋ ਜਾਣਗੀਆਂ ਜੀ। ਜਿਹੜੀਆਂ ਇੱਥੇ ਚੀਜ਼ਾਂ ਪਈਆਂ ਨੇ ਉਹਨਾਂ ਨੂੰ ਸੰਭਾਲਣ ਦੇ ਵਾਸਤੇ ਤਾਂ ਕੁਛ ਨਹੀਂ ਹੈਗਾ ਜੀ ਸਰਕਾਰ ਦੇ ਕੋਲੇ, ਉਹਨਾਂ ਦੇ ਕੋਲੇ ਕੋਈ ਥਾਂ ਨਹੀਂ। ਅੱਗੋਂ ਜਿਹੜੀਆਂ ਇਹ ਚੀਜ਼ਾਂ ਲਿਆ ਕੇ ਕਿੱਥੇ ਰੱਖਣੀਆਂ ਨੇ ਜੀ ਉਹਨਾਂ ਨੇ, ਇਹਦਾ ਕੁਛ ਨਹੀਂ ਪਤਾ ਜੀ। ਬਿਲਕੁਲ, ਤੇ ਇਸ ਦੇ ਨਾਲ ਹੋਰ ਵੀ ਜਿਹੜੇ ਗੰਭੀਰ ਚੀਜ਼ਾਂ ਹੈਗੀਆਂ ਵੀ ਆਲਰੇਡੀ ਜਿਹੜਾ ਬਹੁਤ ਇੱਥੇ ਇਤਿਹਾਸਕ ਜਿਹੜੀਆਂ ਚੀਜ਼ਾਂ ਆ ਉਹਨਾਂ ਦੀ ਜਿਹੜੀ ਆ ਸੰਭਾਲ ਆ ਉਹ ਵੀ ਜਿਹੜੀ ਆ ਸੁਚੱਜੇ ਢੰਗ ਦੇ ਨਾਲ ਨਹੀਂ ਕੀਤੀ ਜਾ ਰਹੀ। ਪਹਿਲੋਂ ਉਹਨਾਂ ਨੂੰ ਨਾਲ ਦੇ ਨਾਲ ਉਹ ਵੀ ਚੀਜ਼ਾਂ ਦੇ ਉੱਤੇ ਜਿਹੜੀ ਤਰਜੀਹ ਆ
ਉਹ ਜਿਹੜੀ ਆ ਦੇਣੀ ਚਾਹੀਦੀ ਆ, ਉਹ ਚੀਜ਼ ਉਸ ਦੇ ਵੱਲ ਵੀ ਇਹ ਗੌਰ ਕਰਨ। ਅਤੇ ਇੱਕ ਹੋਰ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਨਰਿੰਦਰ ਮੋਦੀ ਹੁਣਾਂ ਨੇ ਕਿਹਾ ਸੀਗਾ ਵੀ ਜਿਨ੍ਹਾਂ ਦੇ ਕੋਲ ਵੀ ਉਹਨਾਂ ਦੇ ਮੰਤਰੀਆਂ ਨੂੰ ਵੀ ਆਪੋ ਆਪਣੀ ਜਾਇਦਾਦ ਆ ਉਸ ਦੇ ਬਾਰੇ ਦੱਸੋ, ਤੇ ਸਭ ਤੋਂ ਜ਼ਿਆਦਾ ਜਿਹੜੇ ਆ ਕਹਿ ਲਓ ਵੀ ਅਮੀਰ ਅਰੁਣ ਜੇਤਲੀ ਨਜ਼ਰ ਆਏ ਨੇ, 72 ਕਰੋੜ ਤੋਂ ਵੱਧ ਜਿਹੜੀ ਚੱਲ ਜਾਇਦਾਦ ਆ ਉਹਨਾਂ ਦੀ। ਬਿਲਕੁਲ ਜੀ, ਸਭ ਤੋਂ ਉਹ ਅਮੀਰ ਨੇ ਜੀ। ਔਰ ਇਹਦੇ ਵਿੱਚ ਥੋੜੀ ਜੀ ਹੈਰਾਨਗੀ ਵਾਲੀ ਜਿਹੜੀ ਖਬਰ ਉਹ ਇਹ ਹੈ ਕਿ ਸਾਡੇ ਪੰਜਾਬ ਤੋਂ ਜਿਹੜੇ ਮੰਤਰੀ ਨੇ ਬੀਬੀ ਹਰਸਿਮਰਤ ਕੌਰ ਬਾਦਲ ਹੋਰੀ, ਉਹਨਾਂ ਨੇ ਆਪਣੇ ਪਤੀ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਕੋਈ 4.5 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੋਇਆ। ਸਾਨੂੰ ਤਾਂ ਅੱਜ ਪਤਾ ਲੱਗਾ ਸੁਖਬੀਰ ਸਿੰਘ ਬਾਦਲ ਹੋਰੀ ਕਰਜ਼ਾਈ ਨੇ। ਜੀ ਜੀ ਜੀ, ਇਹ ਤਾਂ ਗੱਲ ਕੋਈ ਸੁਣਦਾ ਹੀ ਨਹੀਂ ਸੀਗਾ ਜੀ, ਮੰਨਦਾ ਨਹੀਂ ਸੀਗਾ, ਪਰ ਉਹ ਤਾਂ ਵਿਚਾਰੇ ਕਰਜ਼ਾਈ ਨੇ ਜੀ। ਤੋ ਇਹ ਨਾ ਹੋਵੇ ਜੀ ਕੱਲ ਨੂੰ ਕੋਈ ਮੁਹਿੰਮ ਚੱਲ ਪਏ ਕਿ ਉਹਨਾਂ ਦਾ ਕਰਜ਼ਾ ਲਾਉਣ ਲਈ ਕੰਮ ਕਰੋ। ਨਰਿੰਦਰ ਮੋਦੀ ਹੋਰਾਂ ਨੇ ਜੀ ਜਿਹੜੀ ਪਾਰਦਰਸ਼ਤਾ ਦੀ ਗੱਲ ਕੀਤੀ ਸੀ, ਚੰਗੀ ਗੱਲ ਹੈ ਜੀ। ਉਹਨਾਂ ਨੇ ਇਹ ਗੱਲ ਜਿਹੜੀ ਦਿਖਾਈ ਆ। ਔਰ ਨਰਿੰਦਰ ਮੋਦੀ ਹੋਰਾਂ ਕੋਲੇ ਕੋਈ 1.25 ਕਰੋੜ ਰੁਪਏ ਦੀ ਪ੍ਰਾਪਰਟੀ ਆ ਜਿਹੜੀ ਚੱਲ ਜਾਇਦਾਦ ਤਾਂ ਕਾਰ ਹੈ ਨਹੀਂ, ਬੇਕਾਰ ਨੇ ਇਸ ਮਾਮਲੇ ਦੇ ਵਿੱਚ। ਅਰੁਣ ਜੇਤਲੀ ਹੋਰਾਂ ਦੇ ਕੋਲੇ ਜੀ ਕੋਈ 72 ਕਰੋੜ ਰੁਪਏ ਤੋਂ ਉੱਪਰ ਦੀ ਪ੍ਰਾਪਰਟੀ ਜਿਹੜੀ ਹੈ। ਰਾਜਨਾਥ ਸਿੰਘ ਹੋਰਾਂ ਦੇ ਕੋਲੇ ਕਰੀਬ 3 ਕਰੋੜ ਦੀ ਪ੍ਰਾਪਰਟੀ ਆ। ਵੈਂਕਈਆ ਨਾਇਡੂ ਜਿਹੜੇ ਨੇ ਜੀ ਉਹ ਕੋਈ 20.5 ਕਰੋੜ ਰੁਪਏ ਦੀ ਪ੍ਰਾਪਰਟੀ ਜਿਹੜੀ ਆ ਜੀ ਉਹਨਾਂ ਦੇ ਕੋਲੇ ਸ਼ਾਮਲ ਹੈ। ਇਹਦੇ ਵਿੱਚ ਦਿਖਾਇਆ ਗਿਆ ਜੀ, ਜੋ ਕਾਗਜ਼ਾਂ ਦੇ ਵਿੱਚ ਦਿਖਾਇਆ ਗਿਆ ਉਹਦੇ ਮੁਤਾਬਕ ਜਿਹੜੇ ਹਰਸਿਮਰਤ ਕੌਰ ਬਾਦਲ ਨੇ ਜੀ ਉਹ ਦੂਜੇ ਨੰਬਰ ਦੇ ਉੱਤੇ ਨੇ। ਅਰੁਣ ਜੇਤਲੀ ਤੋਂ ਇੱਥੇ ਪਛੜੇ ਹੋਏ ਜਿਹੜੇ ਜੀ ਉਹ ਨਜ਼ਰ ਆ ਰਹੇ ਨੇ। ਪਰ ਮੈਨੂੰ ਤਾਂ ਹੈਰਾਨਗੀ ਇਸ ਗੱਲ ਦੀ ਹੈ ਕਿ ਇੱਥੇ ਸਭ ਤੋਂ ਵੱਧ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਪਛੜੇ ਨਜ਼ਰ ਆ ਰਹੇ ਨੇ। ਉਹੀ ਕਹੀ ਜਾਂਦੇ ਆ ਜੀ ਕਿ ਪੰਜਾਬ ਦਾ ਸਭ ਤੋਂ ਭਾਰਤ ਦਾ ਜਾਂ ਮੁਲਕ ਦੁਨੀਆ ਦਾ ਜੀ ਅਮੀਰ ਸਿੱਖ ਉਹਨਾਂ ਨੇ ਬਣਨਾ। 4.5 ਕਰੋੜ ਰੁਪਈਆ ਤਾਂ ਆਪਣੀ ਘਰ ਵਾਲੀ ਦਾ ਦੇਣਾ ਉਹਨਾਂ ਨੇ ਜੀ। ਜੀ ਜੀ ਬਿਲਕੁਲ, ਜਿਹੜੀ ਹੈਰਾਨ ਕਰਨ ਵਾਲੀ ਜਿਹੜੀ ਗੱਲ ਸਾਹਮਣੇ ਆਈ ਆ। ਤਾਂ ਸਰੋਤੇ ਹੋਏ ਸੀਗੀਆਂ ਜਿਹੜੀਆਂ ਅੱਜ ਦੀਆਂ ਕੁਝ ਖਬਰਾਂ, ਕੁਝ ਗੱਲਾਂ ਆਪਾਂ ਜਿਹੜੀਆਂ ਕੀਤੀਆਂ ਬਲਤੇਜ ਪੰਨੂ ਹੁਣਾਂ ਦੇ ਨਾਲ। ਤੇ ਬਲਤੇਜ ਪੰਨੂ ਜੀ ਹੁਣ ਤੁਹਾਨੂੰ ਬੇਨਤੀ ਕਰਦੇ ਹਾਂ ਅੱਜਨਾਮੇ ਲਈ ਕਿ ਕੋਈ ਸ਼ਿਵਾਜੀ ਦਾ ਬਣਿਆ ਪੁੱਤ ਫਿਰਦਾ, ਕੋਈ ਗਾਂਧੀ ਦੀ ਮਾਲਾ ਪਿਆ ਫੇਰਦਾ ਜੀ। ਕੋਈ ਸ਼ਿਵਾਜੀ ਦਾ ਬਣਿਆ ਪੁੱਤ ਫਿਰਦਾ, ਕੋਈ ਗਾਂਧੀ ਦੀ ਮਾਲਾ ਪਿਆ ਫੇਰਦਾ ਦੇ ਕੇ ਮਿਹਣਾ ਕੋਈ ਵੱਡੇ ਵਡੇਰਿਆਂ ਦਾ, ਅਗਲੀ ਪੀੜ੍ਹੀ ਦੇ ਲੀਡਰ ਨੂੰ ਘੇਰਦਾ ਜੀ। ਕੋਈ ਆਖੇ ਪਿਆ ਦਿਉ ਸਭ ਕਰ ਸਿੱਧੇ, ਮੂਹਰੇ ਡਾਂਗ ਕੋਈ ਪਿਆ ਉਲੇਰਦਾ ਭਰਮ ਪਾਉਂਦਾ ਹਰ ਕੋਈ ਸਵੇਰਦਾ ਪੈਂਦਾ ਝੋਲਾ ਸਭ ਮਗਰ ਹਨੇਰਦਾ ਜੀ। ਨਾਰਾ ਸਾਰੇ ਵਿਕਾਸ ਲਈ ਲਾਉਣ ਵਾਲੇ, ਹੁੰਦਾ ਦਿਸਿਆ ਕਿਤੇ ਵਿਕਾਸ ਕੋਈ ਨਹੀਂ। ਨਾਰਾ ਸਾਰੇ ਵਿਕਾਸ ਲਈ ਲਾਉਣ ਵਾਲੇ, ਹੁੰਦਾ ਦਿਸਿਆ ਕਿਤੇ ਵਿਕਾਸ ਕੋਈ ਨਹੀਂ। ਗੱਲੀ ਟਾਕੀ ਅਸਮਾਨ ਨੂੰ ਲਾਉਣ ਲੀਡਰ, ਅਮਲ ਹੋਣ ਦੀ ਵੱਜਦੀ ਕੋਈ ਨਹੀਂ। ਜੀ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ। ਤੁਸੀਂ ਅੱਜਨਾਮੇ ਦੇ ਨਾਲ ਸਾਨੂੰ ਜਿਹੜਾ ਜੀ ਤੁਸੀਂ ਦੱਸਿਆ ਤੇ ਨਾਲ ਜਿਹੜੇ ਸਵਾਲਾਂ ਦੇ ਜਵਾਬ ਦਿੱਤੇ। ਤੇ ਇੱਥੇ ਇੱਕ ਆਪਾਂ ਹੁਣ ਛੋਟੀ ਜੀ ਬ੍ਰੇਕ ਲਵਾਂਗੇ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਜੇ ਕੋਈ ਸਰੋਤੇ ਜਿਹੜੇ ਸੁਣ ਰਹੇ ਆ ਉਹ ਸਵਾਲ ਪੁੱਛਣਾ ਚਾਹੁੰਦੇ ਹੋਣ ਤਾਂ ਉਹ ਕਾਲ ਕਰ ਸਕਦੇ ਨੇ। ਨੰਬਰ 408-272-5200 408-272-5200 ਦੇ ਉੱਤੇ ਜਿਹੜੇ ਜੀ ਸਰੋਤੇ ਕਾਲ ਕਰਕੇ ਬਲਤੇਜ ਪੰਨੂ ਹੁਣਾਂ ਦੇ ਕੋਲੋਂ ਜੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਉਹ ਕਰ ਸਕਦੇ ਨੇ। ਤੇ ਪੰਨੂ ਜੀ ਆਪਾਂ ਮਿਲਦੇ ਹਾਂ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ। 24 ਘੰਟਿਆਂ ਦੇ ਵਿੱਚ ਕਿਹੜੀਆਂ ਘਟਨਾਵਾਂ ਬਣੀਆਂ ਸੁਰਖੀਆਂ? ਪੰਜਾਬ, ਭਾਰਤ, ਪਾਕਿਸਤਾਨ, ਅਮਰੀਕਾ ਅਤੇ ਵਿਸ਼ਵ ਭਰ ਦੀਆਂ ਖਬਰਾਂ। ਕਿਹੜੇ ਸਿਆਸਤਦਾਨ ਨੇ ਕੀ ਕਿਹਾ, ਕੀ ਕਰ ਰਹੀ ਹੈ ਸਰਕਾਰ, ਕੀ ਵਿਰੋਧੀ ਧਿਰ ਆਪਣਾ ਰੋਲ ਨਿਭਾ ਰਹੀ ਹੈ। ਟੈਕਸੀ ਟਰੱਕ ਇੰਡਸਟਰੀ ਦੀਆਂ ਖਬਰਾਂ ਤੇ ਰਹੇਗੀ ਸਾਡੀ ਅੱਖ। ਮੌਸਮ ਦੀ ਜਾਣਕਾਰੀ, ਸਟਾਕ ਮਾਰਕੀਟ ਦੇ ਵਿੱਚ ਉਤਰਾਵ ਚੜਾਵ, ਡਾਲਰ ਪਾਉਂਡ ਦਾ ਭਾਅ, ਜਾਣਾਂਗੇ ਇਹ ਸਾਰਾ ਕੁਝ। ਇਹ ਸਾਰੀਆਂ ਖਬਰਾਂ ਪੰਜਾਬੀ ਦੇ ਵਿੱਚ ਤੁਹਾਡੇ ਲਈ ਪੇਸ਼ ਕਰਨਗੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਬਲਤੇਜ ਪੰਨੂ ਪੰਜਾਬ ਤੋਂ। ਮੈਂ ਚੰਡੀਗੜ੍ਹ ਤੋਂ ਸੁਸ਼ੀਲ ਦੁਸਾਂਝ। ਬਿਊਰੋ ਦਫ਼ਤਰ ਸ਼ਿਵਪੁਰਾ ਪਾਕਿਸਤਾਨ ਤੋਂ ਮਸੂਦ ਮਲੀ ਬੜਾ ਅਦਬ ਭਰਿਆ ਤਨੀਕਾ ਜੀ ਸਲਾਮ ਪੇਸ਼ ਕਰਦਾ ਹੈ, ਕਬੂਲ ਕਰੋ। ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸੈਨੋਜ਼ੇ ਸਟੂਡੀਓ ਤੋਂ ਮੈਂ ਰਾਜਕਰਨਵੀਰ ਸਿੰਘ, ਮੈਂ ਹਰਜੋਤ ਸਿੰਘ ਖਾਲਸਾ ਅਤੇ ਮੈਂ ਗੁਰਸਿਮਰਨ ਸਿੰਘ। ਦਿਨ ਭਰ ਦੇ ਵਿੱਚ ਅੱਡ-ਅੱਡ ਸਮਿਆਂ ਤੇ ਸੁਣਨਾ ਨਾ ਭੁੱਲਿਓ, ਸਿਰਫ ਪੰਜਾਬੀ ਰੇਡੀਓ USA ਤੇ। ਵਧੇਰੇ ਜਾਣਕਾਰੀ ਲਈ ਕਾਲ ਕਰੋ 408-272-5200 408-272-5200 ਜਾਂ 408-722-7698 408-722-7698। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਬਲਤੇਜ ਪੰਨੂ ਜੀ ਆਪ ਜੀ ਨੂੰ ਵੀ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ। ਤੇ ਸਰੋਤਿਓ ਜੇ ਤੁਹਾਡੇ ਕੋਲ ਕੋਈ ਸਵਾਲ ਹੈਗਾ ਆ ਤੇ ਤੁਸੀਂ ਕਾਲ ਕਰ ਸਕਦੇ ਹੋ ਹੁਣ ਨੰਬਰ 408-272-5200 408-272-5200 ਦੇ ਉੱਤੇ। ਤੇ ਆਪਣੇ ਪਹਿਲੇ ਕਾਲਰ ਲੈਣੇ ਆ ਦਲਜੀਤ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਜੀ।
ਹਾਂਜੀ, ਦੋਨਾਂ ਵੀਰਾਂ ਨੂੰ ਪ੍ਰੇਮ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਕੀ ਸਵਾਲ ਹੈ? ਪੰਨੂ ਸਾਹਿਬ, ਜਿਹੜਾ ਦੱਸਿਆ ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਅਖਬਾਰਾਂ ਛਪਦੀਆਂ ਨੇ ਉਹਨਾਂ ਦੇ ਵਿੱਚ ਬੜੀਆਂ ਬੇਖੁਦਾ ਜਿਹੀਆਂ ਖਬਰਾਂ ਹੁੰਦੀਆਂ, ਜਿੱਦਾਂ ਮੰਨ ਲਓ ਕਿ ਕਿਸੇ ਲੀਡਰ ਦਾ ਕੁੱਤਾ ਗਵਾਚ ਗਿਆ ਤੇ ਜੰਗੀ ਪੱਧਰ ਤੇ ਉਹਦੀ ਭਾਲ ਸ਼ੁਰੂ, ਜਾਂ ਕਿਸੇ ਮੱਝ ਨੇ 7 ਲੱਤਾਂ ਵਾਲੇ ਕੱਟੇ ਨੂੰ ਜਨਮ ਦਿੱਤਾ, ਜਾਂ 4 ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ, ਤੇ ਏਦਾਂ ਦੀਆਂ ਆਉਂਦੀਆਂ ਨੇ। ਪਰ ਜਿਹੜੀ ਤੁਸੀਂ ਮੁਹਿੰਮ ਸ਼ੁਰੂ ਕੀਤੀ ਨਸ਼ਿਆਂ ਦੇ ਖਿਲਾਫ, ਤੇ ਉਹ ਤਰਨਤਾਰਨ ਤੋਂ ਤੇ ਮਾਨਸਾ ਤੋਂ ਹੁਣ ਮੋਗੇ ਤੇ ਤੀਜੀ ਜਗ੍ਹਾ ਉੱਥੇ ਹੋਣਾ ਤੁਹਾਡਾ ਜਿਹੜਾ ਹੈਗਾ ਆ ਸਮਾਗਮ, ਤੇ ਉਹ ਕਿਸੇ ਵੀ ਇਲੈਕਟ੍ਰੋਨਿਕ ਮੀਡੀਆ ਨੇ ਜਾਂ ਪ੍ਰਿੰਟ ਮੀਡੀਆ ਨੇ ਉਹ ਦਿਖਾਇਆ ਨਹੀਂ ਹੈਗਾ। ਕੀ ਗੱਲ, ਇਹ ਸਾਰਿਆਂ ਦੀ ਜ਼ਮੀਰ ਮਰ ਚੁੱਕੀ ਆ? ਇਹ ਇਕੱਲੀ ਮੁਹਿੰਮ ਬਲਤੇਜ ਪੰਨੂ ਦੀ ਰਹਿ ਗਈ ਆ ਜੇ ਬਾਕੀ ਲੋਕਾਂ ਦੀ ਨਹੀਂ? ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ? ਧੰਨਵਾਦ। ਧੰਨਵਾਦ ਜੀ। ਇਹਦਾ ਜਵਾਬ ਤਾਂ ਮੀਡੀਆ ਵਾਲੇ ਹੀ ਦੇ ਸਕਦੇ ਆ ਜੀ, ਪਰ ਅਸੀਂ ਜਿੰਨਾ ਵੀ ਕਾਫਲਾ ਹੈ ਜੀ ਸਾਰਾ, ਇੱਕ ਗੱਲ ਅਸੀਂ ਪਹਿਲੇ ਦਿਨੋਂ ਤੈਅ ਕਰਕੇ ਤੁਰੇ ਸੀਗੇ ਜੀ ਕਿ ਇਹਦੀ ਕੋਈ ਪ੍ਰੈਸ ਰਿਲੀਜ਼ ਨਹੀਂ ਕਰਾਂਗੇ, ਇਹਦੀਆਂ ਕੋਈ ਫੋਟੋਆਂ ਪ੍ਰੈਸ ਦੇ ਵਾਸਤੇ ਜਾਰੀ ਨਹੀਂ ਕਰਾਂਗੇ ਜੀ। ਜੀ ਜੀ। ਉਹਦਾ ਰੀਜ਼ਨ ਇਹ ਹੈ ਜੀ ਕਿ ਸਾਡੇ ਕੋਲੇ ਜਿਹੜੇ ਵਿਦੇਸ਼ਾਂ ਦੇ ਵਿੱਚ ਚੱਲਦੇ ਰੇਡੀਓਜ਼ ਨੇ ਜੀ, ਉਹਨਾਂ ਦੇ ਰਾਹੀਂ ਜਾਗਰਤੀ ਜਿਹੜਾ ਪੈਦਾ ਕਰਨ ਦਾ ਵਧੀਆ ਇੱਕ ਪਲੇਟਫਾਰਮ ਹੈਗਾ ਜੀ। ਫੇਸਬੁੱਕ ਜਿਹੜੀ ਆ ਉਹ ਹੈਗੀ ਆ, ਨਹੀਂ ਕੋਈ ਮੀਡੀਆ ਛਾਪ ਰਿਹਾ ਜੀ ਇਹਦੇ, ਇਹ ਮੀਡੀਆ ਦੀ ਉਹ ਆਪਣਾ ਜਵਾਬ ਦੇ ਸਕਦਾ ਜੀ। ਹਾਂ, ਇੰਨਾ ਜ਼ਰੂਰ ਹੈ ਜੀ ਕਿਸੇ ਟਾਈਮ ਜ਼ਰੂਰ ਮੀਡੀਆ ਸੋਚੂਗਾ ਜੀ ਕਿ ਉਹਨੇ ਕਿਉਂ ਨਹੀਂ ਇਸ ਮਾਮਲੇ 'ਚ ਛਾਪਿਆ ਜੀ। ਕੋਈ ਨਹੀਂ ਆਉਂਦਾ ਜਿਹੜਾ, ਕਿਉਂਕਿ ਇੱਥੇ ਜਿਹੜੇ ਅਖਬਾਰਾਂ ਦੇ ਵਿੱਚ ਕਰਨ ਵਾਲੇ ਲੋਕ ਨੇ ਜੀ, ਉਹਨਾਂ ਦੇ ਵਿੱਚੋਂ ਜਿਹੜੇ ਅੱਗੇ ਉਹਨਾਂ ਨੇ ਛੋਟੇ ਰੱਖੇ ਹੋਏ ਨੇ ਜੀ, ਮੈਂ ਇਹ ਨਹੀਂ ਕਹਿੰਦਾ ਕਿ ਜਿਹੜੇ ਅੰਦਰ ਦਫ਼ਤਰਾਂ 'ਚ ਬੈਠੇ ਨੇ, ਅਨਪ੍ਰੋਫੈਸ਼ਨਲ ਲੋਕ ਨੇ ਜੀ, ਉਹ ਖਾਣ ਪੀਣਗੇ, ਢਿੱਡ ਤੇ ਹੱਥ ਫੇਰਨਗੇ, ਢਕਾਰ ਮਾਰ ਕੇ ਕਹਿਣਗੇ ਜੀ ਲਿਆਓ ਹੁਣ ਪ੍ਰੈਸ ਰਿਲੀਜ਼ ਦੇ ਦਿਓ। ਜੇ ਤੁਸੀਂ ਪ੍ਰੈਸ ਕਾਨਫਰੰਸ ਨੂੰ ਕਿਤੇ ਅਟੈਂਡ ਕਰਨ ਗਏ ਹੋ, ਫਿਰ ਪ੍ਰੈਸ ਰਿਲੀਜ਼ ਕੀ ਕਰਨੀ ਹੈ ਜੀ? ਉਹਦੇ ਵਿੱਚੋਂ ਕੋਈ ਟਾਈਮ ਹੁੰਦਾ ਸੀਗਾ ਜਦੋਂ ਤੁਹਾਨੂੰ ਅਖਬਾਰਾਂ ਦੇ ਰੂਪ ਦੇ ਵਿੱਚ ਖਬਰ ਇੱਕੋ ਹੁੰਦੀ ਸੀ, ਫਲੇਵਰ ਡਿਫਰੈਂਟ ਹੁੰਦੇ ਸੀਗੇ। ਕੋਈ ਕਿਸੇ ਤਰੀਕੇ ਨਾਲ ਛਾਪਦਾ ਸੀ, ਕੋਈ ਕਿਸੇ ਤਰੀਕੇ ਨਾਲ ਛਾਪਦਾ ਸੀ। ਹੁਣ ਅਖਬਾਰ ਚੁੱਕ ਲਓ, ਜੇ ਕੋਈ ਖਬਰ ਆਉਂਦੀ ਸਾਰੀ ਇੱਕੋ ਜਿਹੀ ਹੁੰਦੀ, ਕਿਉਂਕਿ ਉਹ ਪ੍ਰੈਸ ਰਿਲੀਜ਼ ਵਾਲੀ ਹੁੰਦੀ ਹੈ ਜੀ ਜੀ। ਇਸ ਕਰਕੇ ਜੀ ਜਿਹੜਾ ਜੀ ਮੀਡੀਆ ਹੈ ਉਹ ਅਨਪ੍ਰੋਫੈਸ਼ਨਲ ਲੋਕਾਂ ਦਾ ਬਹੁਤਾ ਹੋ ਗਿਆ। ਇਸ ਗੱਲ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ ਜੀ ਕਿ ਅਖਬਾਰਾਂ ਦੇ ਵਿੱਚ ਇਹ ਜਿਹੜਾ ਜੀ ਆ ਰਹੀ ਹੈ ਖਬਰ ਜਾਂ ਨਹੀਂ, ਇਹਨਾਂ ਦੀ ਬਹੁਤੀ ਲੋੜ ਨਹੀਂ ਹੈ ਜੀ। ਲੋਕਾਂ ਦਾ ਸਹਿਯੋਗ ਹੈ, ਤੁਸੀਂ ਫਿਕਰਮੰਦ ਹੋ, ਬਸ ਇਹ ਸਮਝ ਲਓ ਤੁਹਾਡੇ ਤੱਕ ਮੈਸੇਜ ਪਹੁੰਚ ਰਿਹਾ ਤੇ ਮੈਸੇਜ ਪਹੁੰਚ ਗਿਆ। ਪਹੁੰਚਾਉਣਾ ਤਾਂ ਮੈਸੇਜ ਹੀ ਹੁੰਦਾ ਨਾ ਜੀ। ਬਿਲਕੁਲ ਬਿਲਕੁਲ। ਤੇ ਨਾਲ ਹੀ ਆਪਣੇ ਜਿਹੜੇ ਸਰੋਤੇ ਆ ਉਹਨਾਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਜਦੋਂ ਵੀ ਤੁਹਾਡੇ ਇਲਾਕੇ ਦੇ ਵਿੱਚ ਇਹ ਮੁਹਿੰਮ ਜਾਰੀ ਹੋਵੇ ਤਾਂ ਜ਼ਰੂਰ ਆਪਣੇ ਦੋਸਤਾਂ ਮਿੱਤਰਾਂ ਨੂੰ, ਉੱਥੇ ਰਿਸ਼ਤੇਦਾਰਾਂ ਨੂੰ, ਜਿਹੜੇ ਵੀ ਤੁਹਾਡੇ ਨੇੜਲੇ ਨੇ ਉੱਥੇ ਦੇ, ਉਹਨਾਂ ਨੂੰ ਜ਼ਰੂਰ ਦੱਸਿਆ ਕਰੋ ਤਾਂ ਜੋ ਉਹ ਵੀ ਇਸ ਮੁਹਿੰਮ ਦਾ ਜਿਹੜਾ ਜੀ ਹਿੱਸਾ ਬਣ ਸਕਣ। ਅਗਲੇ ਜਿਹੜੇ ਕਾਲਰ ਆ ਬਲਬੀਰ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਹਾਂਜੀ, ਸਤਿ ਸ੍ਰੀ ਅਕਾਲ ਜੀ ਭਾਜੀ। ਸਤਿ ਸ੍ਰੀ ਅਕਾਲ। ਸਵਾਲ ਮੇਰਾ ਇਹ ਹੈ, ਜਿਵੇਂ ਹੁਣ ਭਾਜੀ ਪੰਨੂ ਸਾਹਿਬ ਕਹਿ ਰਹੇ ਸਨ ਕਿ ਵੀ ਉਹ ਕਹਿੰਦੇ ਵੀ ਅਸੀਂ ਨਸ਼ਿਆਂ ਤੋਂ ਹੀ ਅਸੀਂ ਵੀ ਪੈਸਾ ਕਿੱਥੋਂ ਲਿਆਵਾਂਗੇ ਖਰਚੇ ਜੋਗਾ, ਵੀ ਨਸ਼ੇ ਤਾਂ ਅਸੀਂ ਕਰਦੇ ਖੋਲੇ ਆ। ਫਿਰ ਸਿੱਖ ਕੌਮ ਨੂੰ ਇਕੱਠੇ ਹੋ ਕੇ ਇਹ ਸੋਚਣਾ ਚਾਹੀਦਾ ਹੈ ਕਿ ਇਹ ਅਕਾਲੀ ਪਾਰਟੀ ਨਹੀਂ ਹੈਗੀ, ਇਹ ਨਸ਼ਿਆਂ ਵਾਲੀ ਪਾਰਟੀ ਹੈ, ਤੇ ਵੋਟਾਂ ਕਿਸੇ ਹੋਰ ਨੂੰ ਪਾ ਲਈਏ ਜਿਹੜਾ ਅਕਾਲੀ ਆਪਣੇ ਆਪ ਨੂੰ ਕਹਾਉਂਦਾ ਹੈ। ਜੇ ਹਰਿਆਣੇ ਵਾਲੀ ਕਮੇਟੀ ਵੱਖਰੀ ਹੋਈ ਤੇ ਕਹਿੰਦੇ ਇਹ ਬੜੀਆਂ ਕੁਰਬਾਨੀਆਂ ਦੇ ਕੇ ਅਕਾਲੀਆਂ ਨੇ ਬਣਾਈ ਹੈ, ਤੇ ਇਹਨਾਂ ਅਕਾਲੀਆਂ ਨੇ ਤੇ ਕੁਰਬਾਨੀ ਕੋਈ ਦਿੱਤੀ ਨਹੀਂ, ਨਾ ਇਹਨਾਂ ਦਾ ਪਿਓ ਦਾ ਇਹਦੇ ਵਿੱਚ ਕੋਈ ਸ਼ਹੀਦ ਹੋਇਆ ਜੀ। ਤੇ ਜੀ ਉਹਨਾਂ ਦੀ ਲਾਈਨ ਵਿੱਚ ਜਿਹੜੀ ਹੈ ਜੀ ਕੱਟ ਹੋ ਗਈ ਹੈ, ਬੇਨਤੀ ਕਰਦੇ ਹਾਂ ਦੁਬਾਰਾ ਜਿਹੜੇ ਜੀ ਕਾਲ ਕਰ ਲੈਣ ਜੀ। ਬਲਤੇਜ ਜੀ ਜੀ ਵਿਚਾਰ ਸਾਂਝੀ ਉਹਨਾਂ ਦੇ ਜੀ ਜੀ ਠੀਕ ਹੈ ਜੀ। ਇਹ ਤਾਂ ਪੰਜਾਬ ਦੇ ਲੋਕਾਂ ਨੂੰ ਹੀ ਸੋਚਣਾ ਪਊਗਾ ਜੀ, ਕਦੋਂ ਸੋਚਣਗੇ ਦੇਖਦੇ ਹਾਂ ਜੀ, ਇੰਤਜ਼ਾਰ ਕਰ ਰਹੇ ਹਾਂ ਸਾਰੇ ਹੀ ਆਪਾਂ ਜੀ। ਅਗਲੇ ਕਾਲਰ ਸਾਡੇ ਨਾਲ ਜੁੜੇ ਨੇ ਰਾਜ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ ਪੰਨੂ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਸਵਾਲ ਪੁੱਛਣਾ ਜੀ, ਕਾਫੀ ਚਿਰ ਪਹਿਲਾਂ ਪੈਨਸ਼ਨ ਦੇ ਬਾਰੇ ਆਉਂਦਾ ਸੀ ਕਿ 1 ਪੈਨਸ਼ਨ ਹੋ ਗਈ ਆ, ਹੁਣ ਤਾਂ ਕਾਫੀ ਦੇਰ ਹੋ ਗਈ, ਨਵੀਂ ਮਿਨਿਸਟਰੀ ਬਣੀ, ਉਹ ਕੁਛ ਵੀ ਨਹੀਂ ਆ ਰਿਹਾ ਉਹਦਾ ਤਾਂ ਜੀ। ਪਿਛਲੇ ਦਿਨਾਂ ਦੇ ਵਿੱਚ ਮਸਲਾ ਉੱਭਰਿਆ ਸੀਗਾ ਜੀ ਕਿ ਉਹਦੇ ਵਿੱਚ ਕੋਈ ਚੇਂਜ ਨਹੀਂ ਕੀਤੀ ਜਾਊਗੀ, ਭਾਵ ਕਿ ਜੋ ਸਰਕਾਰ ਨੇ ਕਿਹਾ ਜੀ, ਪਿਛਲੀ ਨੇ ਜੋ ਪਾਸ ਕੀਤਾ ਸੀਗਾ ਜੀ, ਉਹ ਇਨ ਬਿਨ ਲਾਗੂ ਰਹੂਗਾ। ਇੰਨੀ ਕੁ ਗੱਲ ਜ਼ਰੂਰ ਆਈ ਹੈ ਜੀ। ਕਦੋਂ ਮਿਲਣ ਲੱਗਦੀ ਹੈ ਜੀ, ਇਹਦੇ ਬਾਰੇ ਜਦੋਂ ਖਬਰ ਆਈ ਜ਼ਰੂਰ ਦੱਸਾਂਗੇ ਤੁਹਾਨੂੰ ਜੀ। ਅਗਲੇ ਕਾਲਰ ਸ਼ਿਵਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੇਰੀ ਬੇਨਤੀ ਹੈ ਕਿ ਮੈਂ ਤੁਹਾਡਾ ਪ੍ਰੋਗਰਾਮ ਬਹੁਤ ਸੁਣਦਾ, ਬਹੁਤ ਸੋਹਣਾ ਤੁਸੀਂ ਬੋਲਦੇ ਆ ਜੀ। ਇੱਕ ਮੇਰੀ ਬੇਨਤੀ ਹੈ ਕਿ ਨਸ਼ਿਆਂ ਬਦਲੇ ਤੁਹਾਡੇ ਬਹੁਤੀਆਂ ਗੱਲਾਂ ਹੁੰਦੀਆਂ ਜੀ ਜੀ। ਜਿਹੜਾ ਹੈ ਨਾ ਨਸ਼ਿਆਂ ਨੂੰ ਉਠਾਉਣਾ ਹੈ ਨਾ, ਇਹ ਇਕੱਲੀ ਗੌਰਮੈਂਟ ਨਹੀਂ ਕੁਝ ਵੀ ਕਰ ਸਕਦੀ ਜੀ। ਜਿਹੜੇ ਠੇਕਿਆਂ ਦੀ ਗੱਲ ਕਰਦੇ ਨੇ, ਅਸੀਂ ਪੰਜਾਬ ਵਿੱਚੋਂ ਆਏ ਆ,
ਇੱਕ ਪਿੰਡ ਇੱਦਾਂ ਦਾ ਸੀ ਜਿਹਦਾ ਦੇਸੀ ਸ਼ਰਾਬ ਜਿਹੜੀ ਸੀ ਦਿੱਲੀ ਤੱਕ ਜਾਂਦੀ ਸੀ, ਦਿੱਲੀ ਤੱਕ। ਬਾਕੀ ਪਹਿਲਾਂ ਜਦ ਸਾਡੀ ਉਮਰ ਦੇ ਵਿੱਚ ਉਦੋਂ ਡੋਡੇ ਫੀਮ ਬਹੁਤੇ ਹੁੰਦੇ ਪੰਜਾਬ 'ਚ ਪੀਂਦੇ ਸੀ, ਤੇ ਗੌਰਮੈਂਟ ਨੇ ਉਹਨਾਂ ਨੇ ਕੀ ਕੀਤਾ, ਉਦੋਂ ਕੈਰੋਂ ਜ਼ਮਾਨੇ 'ਚ ਉਹਨਾਂ ਨੇ ਕੀ ਕੀਤਾ, ਇਹੋ ਕਰ ਦਿੱਤਾ ਵੀ ਡੋਡੇ ਕੋਈ ਬੀਜੇ ਨਾ। ਹੁਣ ਡੋਡੇ ਜਿਹੜੇ ਪੀਂਦੇ ਨੇ ਕਰੋੜਾਂ ਰੁਪਏ ਦਾ ਬਾਹਰੋਂ ਆਉਂਦਾ, ਜਿਹੜਾ ਪੰਜਾਬ ਦੇ ਵਿੱਚ ਡੋਡੇ ਬੀਜ ਨਹੀਂ ਸਕਦੇ। ਉਹਦੇ ਵਿੱਚ ਖਾਸ ਕਰਕੇ ਨੇ ਹੋਰ ਚੀਜ਼ਾਂ ਬਰਤਨ ਵਾਲੀਆਂ ਹੈਗੀਆਂ, ਉਹਦੇ ਵਿੱਚ ਸਾਰਾ ਪੰਜਾਬ ਨੂੰ ਘਾਟਾ ਹੈਗਾ। ਅਸੀਂ ਆਪਣਾ ਹੀ ਚੱਲਣ ਜਿਹੜਾ ਮਨੁੱਖ ਨੇ ਉਹਨਾਂ ਖਰਾਬ ਕਰ ਲਿਆ ਹੈਗਾ, ਉਹ ਨਸ਼ਿਆਂ ਵਿੱਚ ਆਪ ਲੱਗਿਆ। ਗੌਰਮੈਂਟ ਹੀ ਅਸੀਂ ਉਹ ਬਦਲਣਾ ਹੁੰਦਾ, ਗੌਰਮੈਂਟ ਨਹੀਂ ਬਦਲ ਸਕਦੀ ਕੁਝ ਵੀ। ਜੀ ਜੀ ਪੰਨੂ ਜੀ। ਜੀ ਮੈਂ ਕਾਫੀ ਹੱਦ ਤੱਕ ਮੈਂ ਇਹਨਾਂ ਨਾਲ ਸਹਿਮਤ ਹਾਂ ਜੀ। ਇਸੇ ਕਰਕੇ ਜਿਹੜੀ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਕ ਛੋਟੇ ਜਿਹੇ ਰੂਪ ਦੇ ਵਿੱਚ, ਛੋਟੇ ਜਿਹੇ ਕਾਫਲੇ ਦੇ ਰੂਪ ਦੇ ਵਿੱਚ, ਉਹ ਇਹੀ ਹੈ ਜੀ, ਨਾ ਤਾਂ ਅਸੀਂ ਉਹਦੇ ਵਿੱਚ ਸਰਕਾਰ ਦੇ ਉੱਤੇ ਤਵਾ ਧਰਿਆ ਜੀ, ਨਾ ਉਹਦੇ ਵਿੱਚ ਪੁਲਿਸ ਦੇ ਉੱਤੇ ਤਵਾ ਧਰਿਆ। ਅਸੀਂ ਤਾਂ ਮਾਪਿਆਂ ਨੂੰ ਤੇ ਲੋਕਾਂ ਨੂੰ ਉਠਾਉਣ ਦੀ ਕੋਸ਼ਿਸ਼ ਜਿਹੜੀ ਇਹਨਾਂ ਦੀ ਉਹ ਕਰ ਰਹੇ ਹਾਂ ਕਿ ਆਪਣਾ ਆਪ ਹੀ ਸੰਭਾਲ ਲਓ, ਕਿਸੇ ਤੋਂ ਆਸ ਜਿਹੜੀ ਆ ਉਹ ਨਾ ਰੱਖਿਓ। ਮੈਂ ਇਹਨਾਂ ਨੂੰ ਰਿਕੁਐਸਟ ਜ਼ਰੂਰ ਕਰੂੰਗਾ ਜੀ ਕਿ ਤੁਸੀਂ ਵੀ ਇੱਥੇ, ਕਿਉਂਕਿ ਮੋਗਾ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰ ਬੈਠਾ ਜੀ, ਬਹੁਤ ਵੱਡੀ ਗਿਣਤੀ ਦੇ ਵਿੱਚ। ਮੇਰਾ ਖਿਆਲ ਸ਼ਾਇਦ ਹੀ ਕੋਈ ਸ਼ਹਿਰ ਹੋਊਗਾ ਜਿਹਦੇ ਇੰਨੇ ਬਿਜ਼ਨਸ ਕਿਸੇ ਉਹਦੇ ਸਿਟੀ ਦੇ ਨਾਂ ਦੇ ਉੱਤੇ ਹੋਣਗੇ ਜੀ। ਜੀ ਜੀ ਮੋਗੇ ਦੇ ਨਾਂ ਦੇ ਉੱਤੇ ਜਿਹੜੇ ਬਿਜ਼ਨਸ ਨੇ ਜਿੰਨੇ ਨੇ, ਤਾਂ ਜਿਹੜੇ ਹੁਣ ਲੋਕ ਬਾਹਰਲੇ ਦੇਸ਼ਾਂ ਦੇ ਵਿੱਚ ਬੈਠੇ ਨੇ ਜੀ, ਇਹ ਤਾਂ ਥੋੜੀ ਉਹਨਾਂ ਦੀ ਵੀ ਡਿਊਟੀ ਤਾਂ ਜਿਹੜੀ ਬਣਦੀ ਹੈ ਨਾ ਜੀ ਕਿ ਆਪੋ ਆਪਣੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ ਉਹਨਾਂ ਨੂੰ ਉਹ ਦੱਸਣ ਇਹਦੇ ਬਾਰੇ। ਜੇ ਇੰਨਾ ਹੈ ਜੀ ਕਿ ਕੋਸ਼ਿਸ਼ ਜਾਰੀ ਹੈ, ਕੋਸ਼ਿਸ਼ ਹੀ ਅਸੀਂ ਕਰ ਸਕਦੇ ਹਾਂ। ਕੋਈ ਬਹੁਤ ਵੱਡਾ ਦਾਅਵਾ ਜਿਹੜਾ ਜੀ ਉਹ ਨਹੀਂ ਹੈਗਾ। ਹਾਂ, ਕੋਸ਼ਿਸ਼ ਫੇਲ ਹੁੰਦੀ ਹੈ ਜਾਂ ਸਫਲ ਹੁੰਦੀ ਹੈ, ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਇੰਨਾ ਜ਼ਰੂਰ ਹੈ ਕਿ ਥੋੜ੍ਹਾ ਜਿਹਾ ਮੈਨੂੰ ਇਹਨਾਂ ਦੀ ਆਵਾਜ਼ ਦੇ ਵਿੱਚ ਹੌਸਲਾ ਜਿਹੜਾ ਹਾਰਿਆ ਜਿਹਾ ਹੋਇਆ ਥੋੜਾ ਪ੍ਰਤੀਤ ਹੋਇਆ ਜੀ। ਮੇਰਾ ਖਿਆਲ ਤੁਸੀਂ ਤਕੜੇ ਹੋ ਜੀ, ਤੁਸੀਂ ਪਿੱਠ ਤੇ ਹੱਥ ਰੱਖੋ ਜੀ ਉਹਨਾਂ ਇੱਕ ਕਾਫਲੇ ਦੇ ਰੂਪ ਦੇ ਵਿੱਚ, ਜਿਹਦੇ ਵਿੱਚ ਉਹ ਵੀ ਸਾਡੇ ਨਾਲ ਕੁਝ ਲੋਕ ਜੁੜੇ ਨੇ ਜੀ ਜਿਹੜੇ ਸਿਰੇ ਦਾ ਨਸ਼ਾ ਕਰਦੇ ਹੁੰਦੇ ਸੀ, 10 ਦੇ ਕਰੀਬ ਟੀਕੇ ਲਾਉਂਦੇ ਹੁੰਦੇ ਸੀ, ਉਹ ਛੱਡ ਕੇ ਅੱਜ ਸੁਧਰ ਕੇ ਵਧੀਆ ਜਿਹੜੀ ਜ਼ਿੰਦਗੀ ਆ ਉਹ ਜੀ ਰਹੇ ਨੇ। ਅਸੀਂ ਲੋਕੀ ਕਹਿੰਦੇ ਕਿ ਇਹਦੇ ਰਿਜ਼ਲਟ ਨਹੀਂ ਨਿਕਲਣੇ, ਇਸ ਤੇ ਕਹਿੰਦੇ ਰਿਜ਼ਲਟ ਨਾਲ ਲੈ ਕੇ ਫਿਰ ਰਹੇ ਆ। ਆਓ ਤੁਹਾਨੂੰ ਰਿਜ਼ਲਟ ਜਿਹੜੇ ਆ ਜੀ ਉਹ ਵਿਖਾਉਣੇ ਆ। ਤਾਂ ਜੇ ਜਦੋਂ ਚੱਲਦੀ ਇਹਨਾਂ ਦੀ ਗੱਲ, ਮੈਂ ਪਿਛਲੇ ਹਫ਼ਤੇ ਸਾਂਝੀ ਕੀਤੀ ਸੀ ਕਿ ਕਿੱਥੇ ਕਿਸੇ ਸਾਡੀ ਭੈਣ ਦੀ ਚਿੱਠੀ ਜਿਹੜੀ ਆਈ ਸੀ ਡਿਟੇਲ ਦੇ ਵਿੱਚ ਫੇਸਬੁੱਕ ਤੇ ਮੇਰੇ, ਉਹਨਾਂ ਨੇ ਇਹ ਕਿਹਾ ਸੀਗਾ ਕਿ ਐਵੇਂ ਪਖੰਡ ਆ ਜੀ, ਇਹਦੇ ਨਾਲ ਕੁਝ ਨਹੀਂ ਹੋਣਾ। ਮੈਂ ਉਹਨਾਂ ਨੂੰ ਕਿਹਾ ਸੀਗਾ ਭੈਣੇ ਅਸੀਂ ਪਖੰਡ ਜਿਹੜਾ ਜੀ ਇਹ ਕਰਦੇ ਰਵਾਂਗੇ ਜਿੰਨੀ ਦੇਰ ਤੱਕ ਸਾਡੇ ਸਾਹ ਦੇ ਵਿੱਚ ਸਾਹ ਚੱਲਦਾ ਜੀ। ਅਸੀਂ ਉੱਥੇ ਕਿਸੇ ਨੂੰ ਭੰਡਦੇ ਨਹੀਂ, ਅਸੀਂ ਤਾਂ ਇਹੀ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ, ਆਪ ਉੱਠੋ। ਜੇ ਤੁਸੀਂ ਆਪ ਨਹੀਂ ਉੱਠੋਗੇ, ਜੇ ਤੁਸੀਂ ਸੋਚਦੇ ਹੋ ਕਿ ਕਿਸੇ ਨੇ ਆ ਕੇ ਤੁਹਾਨੂੰ ਉਠਾਉਣਾ, ਲਾਏ ਤਾਂ ਤੁਸੀਂ ਨਸ਼ੇ ਆਪ ਨੇ ਨਾ ਜੀ। ਇਸ ਕਰਕੇ ਹੁਣ ਕਿਸੇ ਤੋਂ ਆਸ ਤਾਂ ਨਾ ਰੱਖੋ ਕਿ ਉਹ ਆ ਕੇ ਤੁਹਾਡੇ ਨਸ਼ੇ ਛਡਾਊਗਾ। ਜੀ 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 ਬਿਲਕੁਲ। ਸੋ ਆਪ ਹੀ ਜਿਹੜੇ ਇਸ ਦੇ ਵਿੱਚ ਅੱਗੇ ਆਉਣਾ ਪੈਣਾ, ਜਿੱਦਾਂ ਤੁਸੀਂ ਹੁਣੇ ਕਿਹਾ ਆ। ਤੇ ਅਗਲੇ ਜਿਹੜੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ, ਸਾਡੇ ਨਾਲ ਜੁੜੇ ਨੇ ਜਰਨੈਲ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਐਨੋ ਜੀ, ਕੀ ਸਵਾਲ ਹੈ ਜੀ? ਜੀ ਰਾਜਕਰਮਵੀਰ ਜੀ ਤੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਅੱਛਾ ਜੀ, ਉਹ ਮੈਂ ਰਿਕੁਐਸਟ ਇਹ ਕਰਨੀ, ਜਿਹੜਾ ਝੋਨਾ ਜ਼ਿਮੀਂਦਾਰਾਂ ਦਾ ਰੁਲਦਾ ਜੀ ਮੰਡੀਆਂ ਦੇ ਵਿੱਚ, ਇਹ ਗੱਲ ਇਹ ਆ ਵੀ 1998-99 ਦੇ ਵਿੱਚ ਉਦੋਂ ਵੀ ਕਾਲੀਆਂ ਦੀ ਸਰਕਾਰ ਸੀ ਤੇ ਜਹੇਦਾਰ ਤੋਤਾ ਸਿੰਘ ਜੀ ਉਦੋਂ ਖੇਤੀਬਾੜੀ ਮੰਤਰੀ ਸੀਗੇ, ਤੇ ਇਹਨਾਂ ਨੇ ਨਾ ਉਦੋਂ ਵੀ 200 ਰੁਪਈਆ ਜ਼ਿਮੀਂਦਾਰਾਂ ਤੋਂ ਭਿੱਜਿਆ ਝੋਨਾ ਬਣਾ ਕੇ ਘੱਟ ਰਹਿ ਗਏ ਤੇ ਸ਼ੈਲਰਾਂ ਨੂੰ ਆਪ ਮੁੜ ਕੇ ਪੈਸੇ ਲਈ, ਸ਼ੈਲਰ ਵਾਲਿਆਂ ਤੋਂ ਉਹਨਾਂ ਨੂੰ ਦਿੱਤਾ ਹੀ ਝੋਨਾ ਚੁਕਾਇਆ ਹੀ। ਤੇ ਹੁਣ ਵੀ ਉਹੀ ਮੰਤਰੀ ਆ, ਖੇਤੀਬਾੜੀ ਮੰਤਰੀ, ਤੇ ਉਹੀ ਨੀਤੀ ਹੁਣ ਚੱਲਦੀ ਹੈ ਜੀ। ਤੇ ਆ ਬਾਹਰ ਬੈਠੇ ਉਹਨਾਂ ਨੂੰ ਕਹਿ ਕੇ ਵੀ ਜ਼ਿਮੀਂਦਾਰਾਂ ਨੂੰ ਖਰਾਬ ਕਰੋ। ਮੇਰੀ ਤਾਂ ਇਹੀ ਰਿਕੁਐਸਟ ਹੈ ਜੀ, ਇਹਨਾਂ ਕੇ ਦੱਸਣਾ ਸੀ ਜੀ। ਧੰਨਵਾਦ ਜੀ, ਧੰਨਵਾਦ ਜੀ। ਹਾਂਜੀ, ਓਕੇ ਜੀ, ਸਤਿ ਸ੍ਰੀ ਅਕਾਲ ਜੀ, ਥੈਂਕ ਯੂ ਜੀ। ਜੀ ਆਏ ਹੋਏ ਨੇ ਜੀ, ਕਰੋ ਥੋੜੀ ਖੇਚਲ ਫਿਰ ਜਿਹੜੇ ਬਾਹਰ ਕੈਨੇਡਾ ਦੇ ਵਿੱਚ ਬੈਠੇ ਨੇ ਜੀ, ਪੁੱਛੋ ਸਵਾਲ ਉਹਨਾਂ ਨੂੰ ਜੀ ਇਸ ਗੱਲ ਦਾ ਕਿ ਤੁਸੀਂ ਆਪ ਆ ਕੇ ਬੈਠੇ ਹੋ, ਤੁਸੀਂ ਖੇਤੀਬਾੜੀ ਮੰਤਰੀ ਹੋ, ਇੱਥੇ ਜ਼ਿਮੀਂਦਾਰ ਜਿਹੜਾ ਜੀ ਉਹ ਰੁਲ ਰਿਹਾ ਜੀ ਜੀ, ਤੁਸੀਂ ਆਰਾਮ ਦੇ ਨਾਲ ਉੱਥੇ ਜਿਹੜਾ ਜੀ ਸੈਰਾਂ ਕਰ ਰਹੇ ਹੋ। ਉਹਨਾਂ ਨੂੰ ਇੱਥੇ ਚਾਹੀਦੇ ਸੀਗੇ ਜੀ ਪੰਜਾਬ ਦੇ ਵਿੱਚ, ਤਾਂ ਕਿ ਜ਼ਿਮੀਂਦਾਰਾਂ ਦੀ ਜਿਹੜੀ ਬਾਂਹ ਫੜਨ। ਕੱਲ੍ਹ ਖੇਤੀਬਾੜੀ ਮੰਤਰੀ ਨੇ ਜੀ, ਜਦੋਂ ਜ਼ਿਮੀਂਦਾਰ ਰੁਲ ਰਹੇ ਉਹ ਆਪ ਉੱਥੇ ਬਾਹਰਲੇ ਮੁਲਕ ਜਾ ਕੇ ਬੈਠੇ ਨੇ। ਇਹ ਤਾਂ ਸਵਾਲ ਇੱਦਾਂ ਦਾ ਜੀ, ਪਰ ਮੁਸ਼ਕਿਲ ਇਹ ਹੈ ਕਿ ਜਿਹੜੇ ਉਹਨਾਂ ਦੀ ਚਾਪਲੂਸੀ ਕਰਨ ਵਾਲੇ ਨੇ, ਹਾਰ ਪਾ ਕੇ ਲਿਆਉਣ ਵਾਲੇ ਤੇ ਮੁੜ ਕੇ ਛੱਡਣ ਵਾਲੇ, ਉਹ ਤਾਂ ਉਹਨਾਂ ਨੂੰ ਦੱਸਣਗੇ ਨਾ, ਕੋਈ ਮੁਸ਼ਕਿਲ ਹੀ ਨਹੀਂ ਹੈਗੀ। ਮੁਸ਼ਕਿਲਾਂ ਤੁਸੀਂ ਦੱਸਣੀਆਂ ਨੇ, ਮਨਜੀਤ ਸਿੰਘ ਜੀਕੇ ਨੇ ਦੱਸੀਆਂ ਨੇ,
ਜਿਹੜਾ ਤਕੜੇ ਹੋਵੋ ਦੱਸੋ ਜੀ ਇਹਨਾਂ ਨੂੰ ਵੀ, ਤਾਂ ਕਿ ਕਮ ਸੇ ਕਮ ਅੱਗੋਂ ਇਹ ਇਸ ਮੌਕੇ ਤੇ ਆਉਣਾ ਤਾਂ ਬੰਦ ਕਰਨ ਬਾਹਰਲੇ ਮੁਲਕਾਂ 'ਚ ਜੀ। ਬਿਲਕੁਲ ਜੀ, ਕੈਲਗਰੀ ਦੇ ਵਿੱਚ ਜਿਹੜੇ ਤੋਤਾ ਸਿੰਘ ਹੁਣੀ ਪਹੁੰਚ ਰਹੇ ਨੇ। ਬਿਲਕੁਲ ਜੀ, ਇਹਨਾਂ ਨੂੰ ਸਿਖਾ ਵੀ ਉਹੀ ਰਹੇ ਆ ਜਿਹੜੇ ਕਹਿ ਰਹੇ ਆ ਵੀ ਬੈਂਕਾਂ 'ਚ ਡਾਕੇ ਮਾਰ ਲਓ, ਪਰਚੇ ਨਹੀਂ ਹੋਣ ਦਿਆਂਗੇ, ਪੈਸੇ ਨਹੀਂ ਹੈਗੇ ਸਾਡੇ ਕੋਲ, ਤੁਸੀਂ ਪੰਚਾਇਤੀ ਚੋਣਾਂ 'ਚ ਸਾਨੂੰ ਜਿਤਾ ਦਿਓ ਫਿਰ ਪੈਸੇ ਲਿਆ ਦਾਂਗੇ। ਹੁਣ ਇਹ ਨਹੀਂ ਸਮਝ ਆਉਂਦੀ ਇਹਨਾਂ ਦੇ ਪੈਸੇ ਆਉਣੇ ਕਿੱਥੋਂ ਆ, ਇਹ ਇਹਨਾਂ ਨੇ ਕਿੱਦਾਂ ਕਰਨਾ ਆ। ਸੋ ਉਹਨਾਂ ਦੀ ਸਿਖਲਾਈ ਹੇਠ ਸਾਰਾ ਕੁਝ ਉਹ ਕਰ ਰਹੇ ਨੇ, ਉਹਨਾਂ ਦੇ ਮੰਤਰੀ ਵੀ ਉਸੇ ਤਰੀਕੇ ਦੀ ਕਾਰਜਕਾਰੀ ਕਰ ਰਹੇ ਨੇ। ਅਗਲੇ ਕਾਲਰ ਅਵਤਾਰ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ? ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਵਾਲ ਇਹ ਹੈ ਜੀ ਕਿ ਤਰਨਤਾਰਨ ਦੇ ਲਾਗੇ ਦੋ ਪਿੰਡ ਨੇ ਛੇਰੋਂ ਤੇ ਸ਼ਕਰੀ ਜੀ, ਜਿਹੜੇ ਅੱਜ ਤੋਂ 30-35 ਸਾਲ ਪਹਿਲਾਂ ਬੜੇ ਮਸ਼ਹੂਰ ਸੀ ਅਫੀਮ ਵੇਚਣ 'ਚ। ਜਿਹੜੇ ਉੱਥੋਂ ਦੇ ਮੁੱਖ ਪ੍ਰੋਮੀਨੈਂਟ ਬੰਦੇ ਸੀ ਉਹ ਸਾਰੇ ਇਹੋ ਹੀ ਧੰਦਾ ਕਰਦੇ ਸੀ, ਬੜਾ ਮੋਟਾ ਕੰਮ ਕਰਦੇ ਸੀ। ਤੇ ਉਦੋਂ ਇਹ ਸਿਸਟਮ ਸੀ ਕਿ ਜਿਹੜੇ ਉਹਨਾਂ ਦੇ ਰੈਗੂਲਰ ਕਸਟਮਰ ਹੁੰਦੇ ਸੀ ਉਹਨਾਂ ਨੂੰ ਕੋਈ ਹੱਥ ਨਹੀਂ ਸੀ ਪਾਉਂਦਾ, ਨਾ ਪੁਲਿਸ ਵਾਲੇ ਨਾ ਕੋਈ। ਤੇ ਜਿਹੜਾ ਕੋਈ ਨਵਾਂ ਗਾਹਕ ਫਸਦਾ ਸੀ ਉਹਨੂੰ ਉਹ ਆਪ ਇਨਫੋਰਮੇਸ਼ਨ ਦੇ ਕੇ ਫੜਾ ਦਿੰਦੇ ਸੀ ਪੁਲਿਸ ਵਾਲਿਆਂ ਨੂੰ, ਤਾਂ ਕਿ ਪੁਲਿਸ ਵਾਲੇ ਵੀ ਆਪਣੀ ਖਾਨਾ ਪੂਰੀ ਕਰ ਲੈਣ, ਜਿਹੜੇ ਕੇਸ ਉਹਨਾਂ ਦੇਣੇ ਹੁੰਦੇ ਸੀ ਉਹ ਪੂਰੇ ਹੋ ਜਾਣ ਤੇ ਉਹਨਾਂ ਦਾ ਕਾਰੋਬਾਰ ਵੀ ਚੱਲਦਾ ਰਹੇ। ਤੇ ਉਹਨਾਂ ਨੂੰ ਨਾ ਪੁਲਿਸ ਵਾਲੇ ਉਹਨਾਂ ਨੂੰ ਕੋਈ ਜਾਂਦੇ ਸੀ, ਨਾ ਉਹ ਪੁਲਿਸ ਵਾਲਿਆਂ ਨੂੰ ਕੋਈ ਜਾਂਦੇ ਸੀ। ਤੇ ਬੜਾ ਵਧੀਆ ਪ੍ਰੋਗਰਾਮ ਚੱਲਦਾ ਸੀ। ਤੇ ਜੇ ਉਹ 2 ਕਿਲੋ ਫੀਮ ਫੜਦੇ ਸੀ ਤੇ 2 ਛਟਾਂਕਾਂ ਪਾ ਕੇ ਚਲਾਨ ਕਰ ਦਿੰਦੇ ਸੀ, ਬਾਕੀ ਸੁੱਖ ਨਾਲ ਉਹਨਾਂ ਦੇ ਕੰਮ ਆ ਜਾਂਦੀ ਸੀ। ਤੇ 2 ਛਟਾਂਕਾਂ ਵੀ ਉਹ ਬਾਅਦ ਵਿੱਚ ਗੁੜ ਬਣ ਜਾਂਦਾ ਸੀ ਤੇ ਉਹ ਬਰੀ ਹੋ ਜਾਂਦੇ ਸੀ। ਮੈਂ ਪੰਨੂ ਸਾਹਿਬ ਨੂੰ ਇਹ ਪੁੱਛਣਾ ਚਾਹੁੰਦਾ ਕਿ ਆ ਜਿਹੜੇ ਹੁਣ ਵੀ ਫੜੀ ਜਾਂਦੀ ਆ, ਇਹ ਵੀ ਕਿਤੇ ਉਹ 2 ਛਟਾਂਕਾਂ ਵਾਲਾ ਹਿਸਾਬ ਕਿਤਾਬ 'ਚ ਤੇ ਨਹੀਂ ਚੱਲਣ ਡਿਆ ਵੀ ਵੱਡਾ ਬੰਦਾ ਤੇ ਕਦੀ ਕੋਈ ਫੜਿਆ ਨਹੀਂ ਜਾਂਦਾ, ਨਾ ਹੀ ਕਿਸੇ ਦਾ ਕਦੀ ਕੋਈ ਚਲਾਨ ਹੁੰਦਾ, ਨਾ ਹੀ ਕਿਸੇ ਦਾ ਕਦੀ ਕੋਈ ਨਾਂ ਆਇਆ ਵਾ ਵੀ ਕਿਹੜੇ ਬੰਦੇ ਦੇ ਇੰਨੀਆਂ ਵੱਡੀਆਂ ਕੰਸਾਈਨਮੈਂਟਾਂ ਆਮ ਬੰਦਾ ਤੇ ਲਿਜਾ ਨਹੀਂ ਸਕਦਾ ਜਾਂ ਕਰ ਨਹੀਂ ਸਕਦਾ। ਸੋ ਇਹ ਵੱਡੇ ਬੰਦਿਆਂ ਦਾ ਕੰਮ ਆ, ਕਦੀ ਉਹਨਾਂ ਦਾ ਕਿਸੇ ਦਾ ਨਾਂ ਤੇ ਆਇਆ ਨਹੀਂ, ਨਾ ਪੁਲਿਸ ਵਾਲੇ ਦੱਸਦੇ ਨੇ ਜੀ। ਧੰਨਵਾਦ ਜੀ। ਬਿਲਕੁਲ ਦਰੁਸਤ ਫਰਮਾਇਆ ਜੀ ਤੁਸੀਂ। ਸ਼ੇਰੋਂ ਤੇ ਸ਼ਕਰੀ, ਸ਼ੇਰੋਂ ਮੇਰਾ ਨਾਨਕਾ ਪਿੰਡ ਹੈ ਜੀ। ਤੋ ਅਸੀਂ ਵੀ ਛੋਟੇ ਹੁੰਦੇ ਬੜੀਆਂ ਕਹਾਣੀਆਂ ਜਿਹੜੀਆਂ ਜੀ ਉੱਥੇ ਸੁਣਦੇ ਰਹੇ ਹਾਂ। ਮੁੰਬਈ ਦੇ ਵਿੱਚ ਬੈਠਾ ਇੱਕ ਸਾਬਕਾ ਵੱਡਾ ਤਸਕਰ ਜਿਹੜਾ ਕਿ ਇੱਥੇ ਜਿਹਦਾ ਦਾਊਦ ਦੇ ਨਾਲ ਸੰਬੰਧ ਦੱਸੀਦਾ, ਉਹ ਇੱਥੇ ਪੰਜਾਬ ਦੇ ਸਾਡੇ ਇੱਕ ਬਹੁਤ ਵੱਡੇ ਸੀਨੀਅਰ ਅਕਾਲੀ ਆਗੂ ਦਾ ਨੇੜਲਾ ਰਿਸ਼ਤੇਦਾਰ ਹੈ। ਉਹਦੇ ਬਾਰੇ ਵੀ ਇਹ ਮਸ਼ਹੂਰ ਸੀਗਾ ਜੀ ਕਿ ਉਹ ਜਿਹੜੀ ਸਮਗਲਿੰਗ ਕਰਦਾ ਸੀਗਾ, ਜਿਹੜਾ ਕੋਈ ਦੂਜਾ ਸਮਗਲਰ ਉੱਠਦਾ ਸੀ ਉਹਦੇ ਤਰਲੇ ਮਿੰਨਤਾਂ ਕਰ ਲੈਂਦਾ ਸੀ, ਕੋਈ 5 ਪੈਸੇ ਮੇਰੇ ਵੀ ਪਵਾ ਲਾ ਯਾਰ ਵਿੱਚ, ਮੇਰੀਆਂ ਵੀ ਰੋਟੀਆਂ 4 ਦਿਨ ਬਣ ਜਾਣਗੀਆਂ। ਉਹ ਉਹਦੇ ਤੇ ਤਰਸ ਖਾ ਕੇ ਉਹਦੇ 5 ਪੈਸੇ ਪਵਾ ਲੈਂਦਾ, 95 ਉਹਦੇ ਹੁੰਦੇ ਤੇ ਇਨਫੋਰਮੇਸ਼ਨ ਉਹਨੂੰ ਮਿਲ ਜਾਂਦੀ, ਮੁੜ ਕੇ ਪੁਲਿਸ ਨੂੰ ਕਹਿ ਕੇ ਉਹਨੂੰ ਚੁਕਾ ਦਿੰਦਾ। ਉਹਦੇ ਤਾਂ 5 ਪੈਸੇ ਜਾਂਦੇ, ਉਹਦੇ 95 ਰਗੜੇ ਜਾਂਦੇ। ਇੱਕ ਤਾਂ ਅੰਦਰ ਚਲੇ ਜਾਂਦਾ, ਦੂਜਾ ਉਹ ਤਸਕਰੀ ਛੱਡ ਜਾਂਦਾ ਤਾਂ ਕਿ ਆਪਣੀ ਜਿਹੜੀ ਆ ਜੀ ਉਹ ਪੂਰੀ ਪੈਂਠ ਬਣਾ ਸਕੇ। ਤੇ ਇੱਕ ਟਾਈਮ ਇਹ ਹੋ ਗਿਆ ਕਿ ਪੰਜਾਬ ਦੇ ਵਿੱਚ ਪੂਰੇ ਦੇ ਵਿੱਚ ਉਹਦੇ ਤੋਂ ਵੱਡਾ ਕੋਈ ਤਸਕਰ ਨਹੀਂ ਸੀਗਾ। ਅੱਜ ਕੱਲ੍ਹ ਉਹ ਮੁੰਬਈ ਬੈਠਾ, ਨੇੜਲਾ ਰਿਸ਼ਤੇਦਾਰ ਆ ਜੀ। ਮੈਂ ਤਾਂ ਤੁਹਾਨੂੰ ਦੱਸਿਆ ਜਿਵੇਂ ਸੀਨੀਅਰ ਅਕਾਲੀ ਆਗੂ ਦਾ ਬੇਹੱਦ ਕਰੀਬੀ। ਸੋ ਇਸ ਕਰਕੇ ਜੀ ਇਹ ਗੱਲ ਜਿਹੜੀ ਇਹਨਾਂ ਦੀ ਬਿਲਕੁਲ ਸਹੀ ਆ। ਇਹੀ ਕੁਝ ਜਿਹੜਾ ਜੀ ਹੁਣ ਫੇਰ ਚੱਲ ਰਿਹਾ ਜੀ, ਕਿਉਂਕਿ ਜਿਹੜੀ ਭੁੱਕੀ ਤੇ ਫੀਮ ਦੇ ਤੇ ਨਕੇਲ ਕੱਸੀ ਗਈ ਆ, ਉਹ ਇਸੇ ਕਰਕੇ ਕੱਸੀ ਗਈ ਸੀਗੀ ਕਿ ਇਹ ਨਸ਼ੇ ਛੱਡ ਕੇ ਤੁਸੀਂ ਦੂਜੇ ਜਿਹੜੇ ਨੇ ਨਾ ਅੱਜ ਕੱਲ੍ਹ ਨਵੇਂ ਨਸ਼ੇ ਆ ਗਏ ਉਹ ਤੁਸੀਂ ਕਰੋ। ਉਹਨਾਂ ਦੇ ਵਿੱਚ ਤਸਕਰੀ ਕਰਨ ਵਾਲੇ ਕੌਣ ਨੇ? ਮੈਨੂੰ ਲੱਗਦਾ ਕਿ ਪੰਨੂ ਸਾਹਿਬ ਉਸੇ ਏਰੀਏ ਨੂੰ ਬਿਲੋਂਗ ਕਰਦੇ ਲੱਗਦੇ ਨੇ। ਤਰਨਤਾਰਨ ਦੇ ਵਿੱਚ ਕਿਸੇ ਨੂੰ ਭੁੱਲ ਥੋੜੀ ਆ ਜੀ ਕਿ ਕੌਣ ਕਰਵਾ ਰਿਹਾ। ਜੀ ਮੁਸ਼ਕਿਲ ਇਹ ਆ, ਲੋਕ ਉਹਨੂੰ ਵਾਰ-ਵਾਰ ਚੁਣੀ ਜਾਂਦੇ ਨੇ, ਫਿਰ ਬਾਰ-ਬਾਰ ਉਹਨੂੰ ਲਿਆਈ ਜਾਂਦੇ ਨੇ ਸਾਹਮਣੇ ਜੀ। ਸਾਰਿਆਂ ਨੂੰ ਪਤਾ ਕਿ ਕਿਹੜਾ ਬੰਦਾ ਕਰਵਾ ਰਿਹਾ ਜੀ। ਤੁਸੀਂ ਬਿਲਕੁਲ ਦਰੁਸਤ ਹੋ। ਜਿਹੜੇ ਪਰਚੇ ਪਿਛਲੇ ਦਿਨਾਂ ਦੇ ਵਿੱਚ ਕੱਟੇ ਗਏ ਨੇ ਉਹ ਤਾਂ ਪੁੜੀਆਂ ਵਾਲੇ ਨੇ ਜੀ। ਕਿਸੇ ਕੋਲ 1 ਪੁੜੀ ਮਿਲ ਗਈ, ਕਿਸੇ ਕੋਲ 1.5 ਪੁੜੀ ਮਿਲ ਗਈ। ਦੂਜੇ ਪਾਸੇ ਟਰੱਕ ਜਿਹੜਾ ਫੜਿਆ ਗਿਆ ਜਿਹਦੇ ਵਿੱਚੋਂ 40 ਕਿਲੋ ਹੈਰੋਇਨ ਜਿਹੜੀ ਫੜੀ ਗਈ ਹੈ, ਜਿਹੜੀ ਕੈਨੇਡਾ ਆਉਣੀ ਦੱਸੀ ਜਾਂਦੀ ਆ ਮੁੱਲਾਂਪੁਰ ਦਾਖੇ ਤੋਂ। ਅਜੇ ਤੱਕ ਪਤਾ ਨਹੀਂ ਲੱਗ ਰਿਹਾ ਕਿ ਉਸ ਬੰਦੇ ਉਹਦਾ ਮਾਲਕ ਕੌਣ ਸੀਗਾ ਜੀ। ਡਰਾਈਵਰ ਫੜ ਲਿਆ, ਡਰਾਈਵਰ ਨੂੰ ਤਾਂ 50,000 ਰੁਪਇਆ ਮਿਲਣਾ ਸੀਗਾ ਫਿਰੋਜ਼ਪੁਰ ਸਰਹੱਦ ਤੋਂ ਲੈ ਕੇ ਨਵੀਂ ਦਿੱਲੀ ਤੱਕ ਜਿਹੜਾ ਜੀ ਉਹ ਪਹੁੰਚਾਉਣ ਦੇ ਵਾਸਤੇ। ਉਹ 50,000 ਤੱਕ ਦਾ ਸੀਗਾ, ਪੈਡਲਰ ਸੀਗਾ ਜੀ। ਪੈਡਲਰ ਫੜਨ ਦੇ ਨਾਲ ਕੁਝ ਨਹੀਂ ਹੋਣਾ ਜੀ। ਇਹ ਤਾਂ ਵੱਡੇ ਲੋਕ ਨੇ, ਜਿੰਨੀ ਦੇਰ ਤੱਕ ਉਹਨਾਂ ਨੂੰ ਹੱਥ ਨਾ ਪਿਆ, ਜਿੰਨੀ ਦੇਰ ਤੱਕ ਉਹਨਾਂ ਨੂੰ ਨੱਥ ਨਾ ਪਿਆ, ਉਨੀ ਦੇਰ ਤੱਕ ਕੁਝ ਹੋਣਾ ਨਹੀਂ ਹੈ। ਹੁਣ ਦੇਖੋ ਮੁਸ਼ਕਿਲ ਇਹ ਹੈ ਕਿ ਅਸੀਂ ਤਾਂ ਆਸ ਦੇ ਉੱਤੇ ਜਿਹੜਾ ਨਾ ਜੀ ਉਹ ਬੈਠੇ ਆ ਸਾਰੇ ਕਿ ਕੋਈ ਨਾ ਕੋਈ ਤਾਂ ਦਿਨ ਜਿਹੜਾ ਜੀ ਉਹ ਜ਼ਰੂਰ ਆਊਗਾ ਜੀ। ਬਿਲਕੁਲ ਸੋਚੋ, ਜੇ ਤੁਹਾਡੇ ਕੋਲ ਕੋਈ ਸਵਾਲ ਹੈਗਾ ਤਾਂ ਕਾਲ ਕਰ ਸਕਦੇ ਹੋ। ਲਾਈਨਾਂ ਖੁੱਲੀਆਂ ਨੇ 408 272 5200 4082725200 ਦੇ ਉੱਤੇ। ਅਗਲੇ ਕਾਲਰ ਲੈਣੇ ਆ ਪੰਨੂ ਜੀ, ਸਾਡੇ ਨਾਲ ਜੁੜੇ ਨੇ ਰਾਜਵਿੰਦਰ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ। ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ
ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਪੁੱਛਣਾ ਸੀ ਵੀ ਜਿਹੜਾ ਮੋਹਨ ਭਾਗਵਤ ਨੇ ਮਾਰਚ ਗੱਡੀ ਕੱਲ ਪਰਸੋਂ ਹਥਿਆਰ ਲੈ ਕੇ ਉਹ ਤੇ ਮਤਲਬ ਬਾਦਲ ਹੋਣਾ ਜਾਂ ਕਿਸੇ ਨੇ ਕੋਈ ਰੋਕ ਨਹੀਂ ਲਾਈ, ਮਤਲਬ ਸ਼ਰੇਆਮ ਪੰਜਾਬ ਦੇ ਹਾਲਾਤ ਵਿਗਾੜਨ ਤੇ ਲੱਗੇ ਹੋਏ ਲੋਕ, ਮਤਲਬ ਬਾਕੀ ਕਿ ਹੋਰ ਸਟੇਟ 'ਚ ਇਹ ਕੰਮ ਕਿਉਂ ਨਹੀਂ ਕਰ ਸਕਦੇ ਜਾ ਕੇ, ਪੰਜਾਬ 'ਚ ਕਿਉਂ ਹੋ ਰਿਹਾ ਸਭ ਕੁਝ। ਤੇ ਬਾਕੀ ਆਈ ਰੀਅਲੀ ਐਪਰੀਸ਼ੀਏਟ ਪੰਨੂ ਸਾਹਿਬ, ਤੁਹਾਡੀਆਂ ਖਬਰਾਂ ਮੈਨੂੰ ਬਹੁਤ ਵਧੀਆ ਲੱਗਦੀਆਂ। ਥੈਂਕ ਯੂ। ਧੰਨਵਾਦ ਜੀ। ਥੈਂਕ ਯੂ ਜੀ। ਦੇਖੋ, ਜੈਤੋ ਦੇ ਵਿੱਚ ਮਾਰਚ ਕੱਢਿਆ, ਜਿਹੜਾ ਲਾਇਸੈਂਸ ਹੈ ਨਾ ਜੀ, ਵੈਪਨ ਦਾ ਲਾਇਸੈਂਸ ਹੈ, ਉਹ ਤੁਹਾਨੂੰ ਕੈਰੀ ਕਰਨ ਦੀ ਇਜਾਜ਼ਤ ਤਾਂ ਦਿੰਦਾ, ਪਰਮਿਸ਼ਨ ਤਾਂ ਦਿੰਦਾ, ਪਰ ਤੁਸੀਂ ਨੰਗਾ ਹੱਥ ਦੇ ਵਿੱਚ ਫੜ ਕੇ ਪਬਲਿਕ ਥਾਂ ਦੇ ਉੱਤੇ ਨਹੀਂ ਘੁੰਮ ਸਕਦੇ ਜੀ। ਇਹ ਜਿਹੜਾ ਜੈਤੋ ਦੇ ਵਿੱਚ ਮਾਰਚ ਕੱਢਿਆ ਗਿਆ, ਇਹ ਬਾਜ਼ਾਰਾਂ ਦੇ ਵਿੱਚੋਂ ਦੀ ਕੱਢਿਆ ਗਿਆ। ਇਹਨਾਂ ਸਾਰੇ ਜਿਹੜੇ ਕਵਰ ਸੀਗੇ ਉਹ ਤਾਂ ਪਾਏ ਹੋਏ ਸੀਗੇ ਜੀ ਲੱਕਾਂ ਦੇ ਨਾਲ, ਪਰ ਜਿਹੜੇ ਪਿਸਟਲ ਸੀ ਉਹ ਹੱਥ ਦੇ ਵਿੱਚ ਫੜ ਕੇ ਬਾਜ਼ਾਰਾਂ ਦੇ ਵਿੱਚੋਂ ਦੀ ਮਾਰਚ ਕੱਢਿਆ ਗਿਆ। ਪੁਲਿਸ ਜਿਹੜੀ ਆ ਉਹ ਕਹਿੰਦੀ ਆ ਕਿ ਇਹਨਾਂ ਦਾ ਮਕਸਦ ਜਿਹੜਾ ਉਹ ਗਲਤ ਨਹੀਂ ਸੀਗਾ। ਮਕਸਦ ਫਿਰ ਕੀ ਸੀਗਾ ਜੀ? ਪੁਲਿਸ ਨੇ ਕਿੱਥੋਂ ਆਈਡੀਆ ਲਾ ਲਿਆ ਕਿ ਇਹਨਾਂ ਦਾ ਮਕਸਦ ਸਹੀ ਸੀਗਾ? ਕਿਸੇ ਨੂੰ ਪਿਸਤੌਲ ਦਿਖਾ ਕੇ ਜਿਹੜਾ ਜੀ ਡਰਾਉਣਾ, ਦਹਿਸ਼ਤ ਪੈਦਾ ਕਰਨੀ, ਇਹ ਸਹੀ ਮਕਸਦ ਕਿਵੇਂ ਹੋ ਸਕਦਾ ਜੀ? ਇਹ ਤੁਸੀਂ ਹੋ ਸਕਦਾ ਕਿ ਤੁਸੀਂ ਇੱਕ ਮਨੁੱਖਤਾ ਦਾ ਜਿਹੜਾ ਸੱਦਾ ਦੇ ਰਹੇ ਹੋ ਹੱਥ ਦੇ ਵਿੱਚ ਪਿਸਤੌਲ ਫੜ ਕੇ, ਪਿਸਤੌਲ ਜਿਹੜਾ ਜੀ ਦਿਖਾ ਕੇ, ਇਹਦਾ ਮਤਲਬ ਇਹ ਕਿ ਕਿਸੇ ਦੇ ਉੱਤੇ ਤੁਸੀਂ ਤਾਣ ਰਹੇ ਹੋ, ਕਿਸੇ ਨਾ ਕਿਸੇ ਦੇ ਉੱਤੇ, ਕਿਸੇ ਫਿਰਕੇ ਦੇ ਉੱਤੇ ਕਹਿ ਲਓ, ਕਿਸੇ ਭਾਈਚਾਰੇ ਦੇ ਉੱਤੇ ਤੁਸੀਂ ਕਹਿ ਲਓ। ਪਰਚਾ ਦਰਜ ਜਿਹੜਾ ਜੀ ਇਹਦਾ ਹੋਣਾ ਚਾਹੀਦਾ ਸੀ, ਪਰ ਮੁਸ਼ਕਿਲ ਹੈ ਕਿ ਪਰਚਾ ਦਰਜ ਕਰਨਾ ਕਿਹਨੇ ਹੈ ਜੀ? ਪੁਲਿਸ ਨੇ। ਪੁਲਿਸ ਕਿਹਦੇ ਅੰਦਰ ਹੈ ਜੀ? ਉਹ ਤੁਹਾਨੂੰ ਪਤਾ ਹੀ ਹੈ। ਤੇ ਜਿਨ੍ਹਾਂ ਨੇ ਕਹਿਣਾ ਉਹ ਫਿਰ ਕਿਹਦੇ ਅੰਦਰ ਨੇ? ਅੱਗੋਂ ਸਵਾਲ ਤੁਹਾਡੇ ਸਾਹਮਣੇ ਹੈ ਜੀ, ਜਵਾਬ ਵੀ ਤੁਹਾਡੇ ਸਾਹਮਣੇ ਹੈ। ਕੌਣ ਕਹੂਗਾ ਜੀ? ਬਿਲਕੁਲ, ਕਿਸੇ ਵੀ ਹਾਲਤ ਦੇ ਵਿੱਚ ਉਹਨਾਂ ਤੇ ਮੇਰਾ ਖਿਆਲ ਨਹੀਂ ਪਰਚਾ ਕੋਈ ਦਰਜ ਹੋਣ ਲੱਗਿਆ ਜੀ। ਜੀ ਬਿਲਕੁਲ ਜੀ, ਉਹਨਾਂ ਦੇ ਨਾਲ ਜਿਹੜੇ ਜੀ ਉੱਠਦੇ ਬੈਠਦੇ ਨੇ ਤੇ ਕਿੱਦਾਂ ਪਰਚਾ ਦਰਜ ਕਰਨਗੇ। ਅਗਲੇ ਜਿਹੜੇ ਕਾਲਰ ਜਗਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਆਇਆਂ ਜੀ, ਕੀ ਸਵਾਲ ਹੈ? ਖਾਲਸਾ ਜੀ, ਦੋਨੇ ਹੱਥ ਜੋੜ ਕੇ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਵੀਰ ਨੂੰ ਵੀ ਦੋਨੇ ਹੱਥ ਜੋੜ ਕੇ ਪ੍ਰੇਮ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਸੋਹਣਾ ਕੰਮ ਪੰਨੂ ਵੀਰ ਜੀ ਕਰ ਰਹੇ ਨੇ। ਸਾਨੂੰ ਇਹਨਾਂ ਦਾ ਸਾਰਿਆਂ ਨੂੰ ਰਲ ਮਿਲ ਕੇ ਸਾਥ ਦੇਣਾ ਚਾਹੀਦਾ ਹੈ। ਸ਼ਲਾਘਾਯੋਗ ਇਨਸਾਨ ਨੇ ਜੀ, ਨਾ ਕਿ ਇਹਨਾਂ ਦੀ ਕੋਈ ਨੁਕਤਾਚੀਨੀ ਕਰਨੀ ਚਾਹੀਦੀ ਹੈ। ਬਹੁਤ ਸੋਹਣਾ ਕੰਮ ਕਰ ਰਹੇ ਨੇ। ਮੈਂ ਕਹਿੰਦਾ ਪ੍ਰਮਾਤਮਾ ਇਹਨਾਂ ਦੀ ਬਹੁਤ ਬਹੁਤ ਵੱਡੀ ਉਮਰ ਕਰੇ। ਮੈਂ ਇਹੋ ਹੀ ਅਰਦਾਸ ਬੇਨਤੀ ਕਰਨੀ ਚਾਹੁੰਦਾ ਵਾ, ਇਹੋ ਹੀ ਮੈਂ ਕਹਿਣਾ ਚਾਹੁੰਦਾ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਥੈਂਕ ਯੂ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਜੀ ਇਹਨਾਂ ਦਾ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਗੱਲ ਕਰਦੇ ਆ। ਗੁਰਮਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਹਾਂਜੀ, ਸਤਿ ਸ੍ਰੀ ਅਕਾਲ ਭਾਜੀ। ਪੰਨੂ ਸਾਹਿਬ, ਮਹਾਰਾਜ ਤੁਹਾਨੂੰ ਤੰਦਰੁਸਤੀ ਬਖਸ਼ੇ। ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਜੇ। ਗੱਲ ਇਸ ਤਰ੍ਹਾਂ ਭਾਜੀ ਵੀ ਆਂਦੇ ਖਜ਼ਾਨੇ ਦੇ ਵਿੱਚ, ਅਕਾਲੀਆਂ ਦੇ ਖਜ਼ਾਨੇ 'ਚ ਪੈਸਾ ਹੈ ਨਹੀਂ, ਤੇ ਅਕਾਲੀ ਤਾਂ ਦਿਨੋਂ ਦਿਨ ਇੰਨੇ ਅਮੀਰ ਹੁੰਦੇ ਜਾਂਦੇ ਆ। ਇਹਨਾਂ ਦੇ ਤਾਂ ਕਹਿੰਦੇ ਸ਼ਿਪ ਚੱਲਦੇ ਆ। ਉਹ ਬੰਬੇ ਦੇ ਵਿੱਚ ਜਿਹੜਾ ਤੁਸੀਂ ਦੱਸਦੇ ਜੇ ਵੱਡਾ ਇਹਨਾਂ ਦਾ, ਉਹ ਮਜੀਠੀਆ ਆਪਣਾ ਸੌਰੀ ਦੂਸਰਾ ਜਿਹੜਾ ਸੁਖਦੇਵ ਸਿੰਘ ਮੁੰਡੇ ਦਾ, ਪਰਮਿੰਦਰ ਸਿੰਘ ਢੀਂਡਸੇ ਦਾ ਸਹੁਰਾ ਹੈ, ਉਹ ਬੜਾ ਅਮੀਰ ਆਦਮੀ ਹੈ। ਇੱਥੇ ਆਣ ਕੇ ਬੰਬੇ ਤੋਂ ਉਹ 300 ਵਿਆਹ ਕਰਕੇ ਜਾਂਦਾ। ਨਸ਼ਹਿਰੇ ਢਾਲੇ ਦਾ ਵਾ ਉਹ ਇੰਨਾ ਅਮੀਰ ਆ ਬੰਦਾ। ਉਹਦੇ ਨਾ ਲਾਗੇ ਜਿਹੜੇ ਬੰਬੇ ਦੇ ਵਿੱਚ ਸਾਰੇ ਹੀ ਉਹਦੇ ਯਾਰ ਦੋਸਤ ਆ, ਦਾਊਦ ਵਗੈਰਾ ਜਿਹੜੇ ਵੱਡੇ ਵੱਡੇ ਬੰਦੇ ਆ, ਤੇ ਉਹ ਆਣ ਕੇ ਇੱਥੇ ਜਿੱਦਾਂ ਲੋਕਾਂ ਨੂੰ ਵਿਖਾਉਣ ਲਈ ਤਾਂ 300 ਵਿਆਹ ਕਰਕੇ ਜਾਂਦਾ ਗਰੀਬਾਂ ਦੇ। ਪਰ ਉੱਥੇ ਕਹਿੰਦੇ ਇੰਨਾ ਅਮੀਰ ਆ, ਉਹਦੇ ਸ਼ਿਪ ਚੱਲਦੇ ਆ, ਜਹਾਜ਼ ਵੀ ਚੱਲਦੇ ਉਹਦੇ। ਤੇ ਆਪ ਤਾਂ ਇੰਨੇ ਅਮੀਰ ਹੁੰਦੇ ਜਾਂਦੇ ਆ। ਜਦੋਂ ਤੁਸੀਂ ਵੇਖੋ ਪਿੱਛੇ ਜਦੋਂ ਗਵਰਨਮੈਂਟ ਬਣੀ ਸੀ, ਤੋਤਾ ਸਿੰਘ ਨੇ ਕਿੰਨੇ ਪੈਸੇ ਸਾੜੇ ਸੀ। ਉਹ ਕਹਿੰਦੇ ਜਿਹੜੀਆਂ ਪੈਨਾਂ ਨਿਕਲਦੀਆਂ ਨਾ ਨੋਟਾਂ ਦੇ ਵਿੱਚੋਂ, ਉਹ ਹੀ ਕਿਲੋਆਂ ਦੇ ਹਿਸਾਬ ਨਾਲ ਹੋ ਗਈਆਂ ਸੀ। ਉੱਤੇ ਰੇਡ ਪਿਆ ਸੀ ਤੇ ਇਹਨੇ ਸਾਰੇ ਨੋਟ ਸਾੜਤੇ। ਇਹ ਆਪ ਤਾਂ ਇੰਨੇ ਅਮੀਰ ਹੁੰਦੇ ਜਾਂਦੇ ਆ ਤੇ ਲੋਕਾਂ ਦਾ ਵੇਖ ਲਓ ਝੋਨਾ ਨਹੀਂ ਚੱਕਣ ਡਿਆ ਗਰੀਬਾਂ। ਹੁਣ ਇਹ ਕਿਸਾਨਾਂ ਨੂੰ ਵੀ ਥੋੜੀ ਜਿਹੀ ਇਹੋ ਸਬਕ ਸਿੱਖਣਾ ਚਾਹੀਦਾ ਵੀ ਅਸੀਂ ਵੋਟਾਂ ਕਿਉਂ ਵਾਰ-ਵਾਰ ਇਹਨਾਂ ਨੂੰ ਪਾਉਂਦੇ ਆ। ਜੀ ਮਿਹਰਬਾਨੀ ਜੀ। ਜੀ ਤੇ ਉਹਨਾਂ ਨੇ ਗੱਲ ਕਾਫੀ ਕਲੀਅਰ ਕਰਤੀ ਜੀ ਕੌਣ ਕਿੰਨਾ ਦੀ ਗੱਲ ਕਰ ਰਹੇ ਜੀ। ਅਗਲੇ ਕਾਲਰ ਉਹਨਾਂ ਨਾਲ ਗੱਲ ਕਰਦੇ ਆ। ਖਾਦਮ ਹੁਸੈਨ ਜੀ, ਸਤਿ ਸ਼੍ਰੀ ਅਕਾਲ ਜੀ। ਇਹਨੂੰ ਜੀ ਕੀ ਸਵਾਲ ਹੈ ਜੀ? ਸਤਿ ਸ਼੍ਰੀ ਅਕਾਲ ਜੀ। ਸਰ ਮੈਂ ਪਾਕਿਸਤਾਨ ਤੋਂ ਬਿਲੋਂਗ ਕਰਦਾ ਜੀ। ਮੈਂ ਤੁਹਾਡਾ ਪ੍ਰੋਗਰਾਮ ਸੁਣਦਾ ਹੁੰਦਾ ਤੇ ਜਦੋਂ ਮੈਂ ਪਾਕਿਸਤਾਨ 'ਚ ਸੀਗਾ ਮੈਨੂੰ ਜ਼ਿਆਦਾ ਅਰਸਾ ਨਹੀਂ ਹੋਇਆ ਇੱਥੇ ਮੂਵ ਹੋਏ ਨਾ, ਤੇ ਅਸੀਂ ਉਦੋਂ ਇਹ ਇਮੈਜਿਨ ਕਰੀਦਾ ਸੀਗਾ ਕਿ ਇੰਡੀਅਨ ਪੰਜਾਬ ਸਾਡੇ ਪੰਜਾਬ ਨਾਲੋਂ 100 ਦਰਜੇ ਬਿਹਤਰ ਹੈ। ਉੱਥੇ ਫਾਰਮਰਸ ਨੂੰ ਇਹ ਫੈਸਿਲਿਟੇਟ ਹੈ। ਮੈਂ ਖੁਦ ਵੀ ਫਾਰਮਰ ਸੀਗਾ ਤੇ ਲੇਕਿਨ ਜਦੋਂ ਮੈਂ ਇੱਥੇ ਆਣ ਕੇ ਦੇਖਿਆ, ਤੁਹਾਡੇ ਪ੍ਰੋਗਰਾਮ ਸੁਣੇ, ਤੇ ਯਕੀਨ ਮੰਨੋ ਕਿ ਬੜਾ ਅਫਸੋਸ ਹੋਇਆ ਸੁਣ ਕੇ ਕਿ ਉੱਥੇ ਹਾਲਾਤ ਜਿਹੜੇ ਆ ਬਹੁਤ ਖਰਾਬ ਹੈ। ਨੰਬਰ 1। ਨੰਬਰ 2 ਸਰ ਮੇਰਾ ਇਹ ਕੁਐਸਚਨ ਹੈ ਕਿ ਜਿਹੜੇ ਅਕਾਲੀ ਲੀਡਰ ਇਸ ਟਾਈਮ, ਕਿਆ ਉਹਨਾਂ ਨੂੰ ਕੌਂਸਟੀਟਿਊਟ ਦੇ ਹਿਸਾਬ ਨਾਲ ਚੇਂਜ ਕੀਤਾ ਜਾ ਸਕਦਾ, ਜਾਂ ਜਿਸ ਤਰ੍ਹਾਂ ਤੁਸੀਂ ਲੋਕ ਸਾਰੇ ਰਲ ਕੇ ਹੱਲਾ ਮਾਰ ਰਹੇ ਹੋ, ਸੜਕਾਂ ਤੇ ਆਓਗੇ, ਕਿਸ ਤਰ੍ਹਾਂ ਤੁਸੀਂ ਉਹਨੂੰ ਕਰ ਸਕਦੇ ਹੋ, ਯਾਨੀ ਕਿ ਹਟਾ ਸਕਦੇ ਹੋ ਉਹਦੀ ਕੁਰਸੀ ਤੋਂ? ਥੈਂਕ ਯੂ ਸਰ। ਧੰਨਵਾਦ ਜੀ।
ਮਿਹਰਬਾਨੀ ਜੀ, ਥੈਂਕ ਯੂ। ਐਕਚੁਅਲੀ ਇਹ ਹੈ ਜੀ ਕਿ ਜਿਹੜੀ ਤੁਸੀਂ ਗੱਲ ਕੀਤੀ, ਸਾਡੇ ਨਾ ਇੱਧਰ ਮਾਝੇ ਏਰੀਏ ਦੇ ਵਿੱਚ ਇੱਕ ਕਹਾਵਤ ਚੱਲਦੀ ਹੈ ਬੜੀ ਫੇਮਸ, ਕਿ ਜਿਹੋ ਜਿਹਾ ਗੰਡੀ ਵਿੰਡ ਹੋ ਜਿਹਾ ਅਗਲਾ ਪਿੰਡ। ਜੀ ਜੀ। ਸੋ ਕੋਈ ਬਹੁਤਾ ਫਰਕ ਨਹੀਂ ਹੈ ਜੀ, ਐਵੇਂ ਓਨਾ ਹੀ ਹੁੰਦਾ ਜੀ, ਜਿਹੜਾ ਨਹੀਂ ਡਿੱਠਾ ਉਹੀ ਮਿੱਠਾ ਵਾਲੀ ਗੱਲ ਹੈ। ਹਾਲਾਤ ਜਿਹੜੇ ਨੇ ਜ਼ਿਮੀਂਦਾਰ ਦੇ ਉਹ ਸਾਰੀ ਦੁਨੀਆ ਦੇ ਵਿੱਚ ਹੀ ਇੱਕੋ ਜਿਹੇ ਨੇ, ਉਹ ਬਹੁਤਾ ਫਰਕ ਨਹੀਂ ਗਾ ਜੀ। ਜਿੱਥੇ ਮਰਜ਼ੀ ਤੁਸੀਂ ਲਾ ਲਓ ਗੱਲ, ਲਹਿੰਦੇ ਜਾਂ ਚੜ੍ਹਦੇ ਪੰਜਾਬ ਦੀ ਜਿਹੜੀ ਨਹੀਂ ਹੈ। ਦੇਖੋ ਜਿਹੜਾ ਚੇਂਜ ਕਰਨ ਦਾ ਜਿਹੜਾ ਤਰੀਕਾ ਕੀ ਆ, ਉਹ ਇੱਕੋ ਇੱਕ ਹੀ ਹੈ ਜੀ, ਜਿਹੜਾ ਹੈ ਜੀ ਵੋਟਾਂ ਦਾ, ਵੋਟ ਪਰਚੀ। ਪਰ ਮੁਸ਼ਕਲ ਜਿਹੜੀ ਹੈ ਸਭ ਤੋਂ ਵੱਡੀ ਇਹ ਆ ਗਈ ਕਿ ਵੋਟਾਂ ਦੇ ਵਾਸਤੇ ਜਿਹੜੇ ਲੋਕ ਸੀ ਉਹਨਾਂ ਨੂੰ ਘਸਿਆਰੇ ਬਣਾ ਦਿੱਤਾ ਜੀ। ਘਸਿਆਰੇ ਬਣਾ ਦਿੱਤਾ ਗਿਆ, ਉਹਨਾਂ ਨੂੰ ਬੋਤਲਾਂ ਦੇ ਉੱਤੇ ਜਿਹੜਾ ਜੀ ਉਹ ਲਾ ਲਿਆ ਗਿਆ। ਇੱਕ ਪੇਟੀ ਜਿਹੜੀ ਆ ਉਹ ਕਹਿੰਦੇ ਨੇ ਕਿ ਆ ਲਓ ਜੀ, ਆਹ ਪੇਟੀ ਜਿਹੜੀ ਸ਼ਰਾਬ ਦੀ ਇੱਕ ਫਲਾਨੀ ਤੁਸੀਂ ਬਸਤੀ ਜਾਂ ਫਲਾਨੀ ਜਗ੍ਹਾ ਤੇ ਵੰਡਣੀ ਆ, ਤੇ ਫਿਰ ਉਹ ਜਿਹੜੀਆਂ ਵੋਟਾਂ ਨੇ ਨਾ ਉਹ ਪੈ ਜਾਣੀਆਂ ਨੇ। ਵੋਟਾਂ ਪਾਉਣ ਵਾਲੇ ਸੋਚਦੇ ਆ ਕਿ ਅੱਜ ਦਾ ਦੇਖੋ, ਕੱਲ ਦਾ ਜਿਹੜਾ ਜੀ ਕਿਹਨੇ ਦੇਖਿਆ, ਉਹ ਜਾਗਰਤ ਨਹੀਂ ਹੋ ਰਹੇ, ਨਹੀਂ ਹੋ ਸਕਦੇ ਹਾਲ ਦੀ ਘੜੀ। ਉਹਦਾ ਰੀਜ਼ਨ ਹੈ ਜਿਹੜੀ ਐਜੂਕੇਸ਼ਨ ਹੁੰਦੀ ਹੈ ਨਾ ਜੀ, ਉਹ ਇਸ ਮੌਕੇ ਦੇ ਉੱਤੇ ਵੱਡਾ ਰੋਲ ਨਿਭਾਉਂਦੀ ਹੈ। ਐਜੂਕੇਸ਼ਨ ਦਾ ਬੇੜਾ ਜਿਹੜਾ ਜੀ ਉਹ ਗਰਕ ਹੋ ਗਿਆ। 8ਵੀਂ ਤੱਕ ਕਿਸੇ ਨੂੰ ਫੇਲ ਨਹੀਂ ਕਰਨਾ, ਔਰ ਉਦੋਂ ਬਾਅਦ ਜਿਹੜਾ ਜੀ ਅੱਗੇ ਜਿਹੜਾ ਹੈ ਕੋਈ ਫਿਰ ਪਾਸ ਨਹੀਂ ਹੁੰਦਾ, ਉਹ ਆਟਾ ਦਾਲ ਸਕੀਮ 'ਚ ਫਿਰ ਆ ਜਾਂਦੇ ਨੇ ਇਹਨਾਂ ਦੀ। ਇਸ ਕਰਕੇ ਐਜੂਕੇਟ ਜਿਹੜਾ ਜੀ ਕਰਨਾ ਲੋਕਾਂ ਨੂੰ ਬੜਾ ਜ਼ਰੂਰੀ ਹੈ। ਜੇ ਲੋਕ ਐਜੂਕੇਟ ਹੋ ਗਏ ਤਾਂ ਜਿਹੜੀ ਹੈ ਜੀ ਉਹ ਚੇਂਜ, ਸਹੀ ਚੇਂਜ ਹੋਊਗੀ। ਸੜਕਾਂ ਦੇ ਉੱਤੇ ਪੰਜਾਬ ਦੇ ਲੋਕ ਆ ਜਾਣਗੇ, ਹਾਲਾਤ ਤਾਂ ਬਣਦੇ ਫਿਰਦੇ ਨੇ ਜੀ ਇਹੋ ਜਿਹੇ। ਹੁਣ ਬਾਕੀ ਦੇਖੋ, ਮੁਸ਼ਕਲ ਸਾਨੂੰ ਜਿਹੜੀ ਸਭ ਤੋਂ ਵੱਡੀ ਇਹ ਆ ਰਹੀ ਹੈ ਕਿ ਕਿੰਨੇ ਕੁ ਨਸ਼ੇੜੀ ਨੇ ਜੀ ਜਿਨ੍ਹਾਂ ਨੂੰ ਅਸੀਂ ਸੜਕਾਂ ਦੇ ਉੱਤੇ ਜਿਹੜਾ ਲਿਆ ਕੇ ਖੜੇ ਕਰ ਦੇਵਾਂਗੇ। ਬਾਕੀ ਲੱਗੇ ਹੋਏ ਆ ਜੀ ਸਾਰੇ, ਜਿੰਨਾ ਕੁ ਹੋ ਸਕੇ ਕੁਛ ਨਾ ਕੁਛ ਬਦਲਾਓ ਤਾਂ ਜਿਹੜਾ ਜੀ ਉਹ ਆਊਗਾ, ਕਿਉਂਕਿ ਅੱਤ ਖੁਦਾ ਦਾ ਜਿਹੜਾ ਉਹ ਵੈਰ ਹੁੰਦਾ। ਅੱਤ ਜਿਹੜੇ ਆ ਨਾ ਜੀ, ਐੜੇ ਦੇ ਉੱਤੇ ਅਧਕ ਤੱਤਾ, ਤੇ ਉਹ ਅਧਕ ਜੇ ਪੁੱਠਾ ਹੋ ਜਾਏ ਤੇ ਉਹ ਟਿੱਪੀ ਬਣ ਜਾਂਦੀ, ਫਿਰ ਅੰਤ ਹੋ ਜਾਂਦਾ ਜੀ। ਬਿਲਕੁਲ ਜੀ। ਤੇ ਬਿਲਕੁਲ ਜੀ, ਜਿੱਦਾਂ ਦੇਖੋ ਜਿਹੜੇ ਲਹਿੰਦੇ ਪੰਜਾਬ ਵਾਲੇ ਆ ਉਹ ਕਿੰਨੇ ਫਿਕਰਮੰਦ ਨਜ਼ਰ ਆ ਰਹੇ ਨੇ ਜਿਹੜੇ ਪੰਜਾਬ ਦੇ ਵਿੱਚ। ਸੋ ਪੰਜਾਬ ਦੇ ਜਿਹੜੇ ਵਸਨੀਕ ਨੇ, ਚਾਹੇ ਜਿੱਥੇ ਮਰਜ਼ੀ ਰਹਿੰਦੇ ਨੇ, ਉਹਨਾਂ ਨੂੰ ਵੀ ਇਸ ਚੀਜ਼ ਦੇ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਆ। ਉਹਨਾਂ ਨੂੰ ਫਿਕਰਮੰਦ ਹੋਣਾ ਚਾਹੀਦਾ ਵੀ ਕਿੱਦਾਂ ਆਪਣੇ ਪੰਜਾਬ ਨੂੰ ਉਪਜਾ ਸਕੀਏ। ਅਗਲੇ ਕਾਲਰ ਹਾਂਗਕਾਂਗ ਤੋਂ ਜੁੜੇ ਨੇ ਸਾਡੇ ਨਾਲ ਮਨਿੰਦਰ ਸਿੰਘ ਸੰਧੂ ਜੀ। ਸਤਿ ਸ਼੍ਰੀ ਅਕਾਲ ਜੀ। ਐਨੋ ਜੀ, ਕੀ ਸਵਾਲ ਹੈ ਜੀ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਆਪਣੇ ਵੀਰ ਜੀ ਅਮਰੀਕਾ ਵਾਲੇ ਤੇ ਪੰਨੂ ਸਾਹਿਬ ਜੀ, ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਤੁਹਾਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ, ਮੈਂ ਪੰਨੂ ਸਾਹਿਬ ਪੁੱਛਣਾ ਸੀ, ਇੱਥੇ ਮਨਜੀਤ ਸਿੰਘ ਜੀਕੇ ਹੋਣੀ ਜੋ ਦਿੱਲੀ ਕਮੇਟੀ ਦੇ ਪ੍ਰਧਾਨ ਨੇ, ਉਹ ਆਏ ਨੇ ਅੱਜ ਕੱਲ੍ਹ ਕੈਨੇਡਾ ਫੇਰੀ ਤੇ ਪਤਾ ਨਹੀਂ ਕੀ ਮਕਸਦ ਲੈ ਕੇ ਆਏ ਨੇ। ਤੇ ਉਹਨਾਂ ਨੂੰ ਕਾਫੀ ਲੋਕਾਂ ਨੇ ਉੱਥੇ, ਮੈਂ ਵੇਖ ਰਿਹਾ ਸੀ, ਮਤਲਬ ਵੀਡੀਓ ਪਾਈਆਂ ਲੋਕਾਂ ਨੇ, ਦੇਖ ਰਹੇ ਕਿ ਉਹ ਲੋਕਾਂ ਨੇ ਸਵਾਲ ਕੀਤੇ ਨੇ ਕਿ ਉਹ ਮਤਲਬ ਜੀ ਬਾਦਲ ਸਾਹਿਬ ਮਤਰਈ ਵਾਮ ਵਾਲਾ ਬਹਾਨਾ ਲਾਉਂਦੇ ਸੀ ਜੀ, ਅਸੀਂ ਉਹਨਾਂ ਨੂੰ ਦਿੱਲੀ ਦੰਗਿਆਂ ਨੂੰ ਮਤਲਬ ਸਜ਼ਾ ਨਹੀਂ ਦਵਾ ਸਕੇ। ਤੇ ਜੀਕੇ ਉਹਨਾਂ ਨੂੰ ਕਾਫੀ ਸਵਾਲ ਕੀਤੇ ਨੇ। ਤੇ ਕੀ ਉਹਨਾਂ ਦੀ ਕੋਈ ਪੰਜਾਬ 'ਚ ਪੰਜਾਬੀ ਮੀਡੀਆ ਨੇ, ਪੰਜਾਬੀਆਂ ਦੀਆਂ ਪੰਜਾਬੀ ਅਖਬਾਰਾਂ ਨੇ ਕੋਈ ਉਹਨਾਂ ਦੀ ਜੀਕੇ ਉਹਨਾਂ ਦੀ ਖਬਰ ਲਾਈ ਹੈ ਪੰਜਾਬ 'ਚ ਕਿ ਨਹੀਂ ਲਾਈ? ਨੰਬਰ 2, ਮਤਲਬ ਤੋਤਾ ਸਿੰਘ ਹੋਣੀ, ਜਿਵੇਂ ਤੁਸੀਂ ਪਹਿਲਾਂ ਗੱਲ ਕਰਕੇ ਹਟੇ ਆ ਕਿ ਉਹ ਪੂਰਾ ਹੁਣ ਖੇਤੀ ਦਾ ਜਿਹੜਾ ਸੀਜ਼ਨ ਚੱਲ ਰਿਹਾ, ਮਤਲਬ ਸਾਉਣੀ ਦੀ ਫਸਲ ਜਿਹੜੀ ਆ ਉਹ ਝੋਨੇ ਦੀ ਮੰਡੀਆਂ 'ਚ ਆਈ ਆ, ਤੇ ਸਾਡੇ ਖੇਤੀਬਾੜੀ ਮੰਤਰੀ ਜਿਹੜੇ ਉਹ ਵਿਦੇਸ਼ਾਂ ਦੇ ਦੌਰ ਤੇ ਆਏ ਹੋਏ ਆ। ਜਿਹੜੇ ਵੀ ਮੇਰੇ ਵੀਰ ਕੈਨੇਡਾ ਅਮਰੀਕਾ 'ਚ ਸੁਣ ਰਹੇ ਆ, ਉਹਨਾਂ ਨੂੰ ਬੇਨਤੀ ਆ ਵੀ ਭਰਾਓ ਉਹਨਾਂ ਨੂੰ ਸਵਾਲ ਕਰੋ ਵੀ ਹੁਣ ਤੇ ਮੇਨ ਉੱਥੇ ਸੀਜ਼ਨ ਹੈ ਰਹਿਣ ਦਾ, ਲੋਕਾਂ ਦੀਆਂ ਮੁਸ਼ਕਲਾਂ ਸੁਣਨ ਦਾ, ਮੰਡੀਆਂ 'ਚ ਜਾਣ ਦਾ। ਤੁਸੀਂ ਅੱਜ ਕੱਲ੍ਹ ਕੈਨੇਡਾ ਦੇ ਦੌਰੇ ਤੇ ਫਿਰ ਰਹੇ ਆ। ਤੇ ਨੰਬਰ 2 ਪੰਨੂ ਸਾਹਿਬ, ਦੂਜਾ ਜਿਹੜਾ ਇਹ ਪੰਜਾਬ ਕਾਂਗਰਸ ਦਾ ਬਾਜਵਾ ਸਾਹਿਬ ਦਾ ਤੇ ਕੈਪਟਨ ਸਾਹਿਬ ਦਾ ਰੌਲਾ ਚੱਲ ਰਿਹਾ, ਇਹ ਕੋਈ ਮਸਲਾ ਹੱਲ ਹੋਇਆ ਕਿ ਨਹੀਂ ਹੋਇਆ? ਮਤਲਬ ਕੈਪਟਨ ਸਾਹਿਬ ਇਹ ਕੀ ਪ੍ਰਧਾਨਗੀ ਲੈ ਕੇ ਫਿਰ ਤੁਹਾਡੇ ਮੂੰਹ ਪਹਾੜਾਂ ਦੀਆਂ ਸੈਰਾਂ ਤੇ ਸ਼ਾਇਦ ਨਾ ਚੱਲ ਜਾਣ। ਤੇ ਨੰਬਰ 2 ਪੰਨੂ ਸਾਹਿਬ, ਬਹੁਤ ਤੁਹਾਡਾ ਧੰਨਵਾਦ। ਮਹਾਰਾਜ ਤੁਹਾਨੂੰ ਉਮਰ ਦੇਵੇ, ਤੰਦਰੁਸਤੀ ਦੇਵੇ। ਤੁਸੀਂ ਲੋਕਾਂ ਦੀਆਂ ਮੁਸ਼ਕਲਾਂ, ਨਸ਼ੇ ਨੂੰ, ਉਹਨਾਂ ਦੇ ਬੱਚਿਆਂ ਦੀਆਂ ਜਿਹੜੀਆਂ ਮੁਸ਼ਕਲਾਂ ਨੇੜੇ ਜਾ ਕੇ ਸੁਣ ਰਹੇ ਜੇ, ਤੇ ਤੁਹਾਡੀ ਸਾਡੀ ਅਰਦਾਸ ਹੈ ਮਹਾਰਾਜ ਤੁਹਾਨੂੰ ਹੋਰ ਬਲ ਦੇਵੇ। ਬਹੁਤ ਧੰਨਵਾਦ, ਮਿਹਰਬਾਨੀ ਜੀ। ਥੈਂਕ ਯੂ ਵੈਰੀ ਮਚ ਜੀ। ਕੈਪਟਨ ਅਮਰਿੰਦਰ ਸਿੰਘ ਤੇ ਬਾਜਵਾ ਸਾਹਿਬ ਦਾ ਮਸਲਾ ਮੁੱਕਣ ਵਾਲਾ ਨਹੀਂ ਹੈਗਾ ਜੀ। ਮਸਲੇ ਤਾਂ ਹੁੰਦੇ ਨੇ, ਜੇ ਕੋਈ ਗੱਲਬਾਤ ਹੋਵੇ, ਕੋਈ ਵਿਚਾਰਾਂ ਦੇ ਵਿੱਚ ਕੋਈ ਵਖਰੇਵਾ ਹੋਵੇ, ਇਹ ਤਾਂ ਨਿੱਜੀ ਲੜਾਈਆਂ ਨੇ ਜੀ ਕਾਂਗਰਸ ਦੇ ਵਿੱਚ ਜਿਹੜੀਆਂ ਚੱਲ ਰਹੀਆਂ ਨੇ। ਸ਼ਾਇਦ ਇਹ ਚੱਲਦੀਆਂ ਰਹਿਣਗੀਆਂ, ਮੇਰਾ ਖਿਆਲ ਲੰਮੇ ਸਮੇਂ ਤੱਕ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਪ੍ਰਤਾਪ ਸਿੰਘ ਬਾਜਵਾ ਹੋਰਾਂ ਦੀ ਪ੍ਰਧਾਨਗੀ ਦੇ ਦਿਨ ਜਿਹੜੇ ਨੇ ਉਹ ਪੁੱਗਣ ਵਾਲੇ ਨੇ। ਪਰ ਇਸ਼ਾਰਾ ਜਿੱਧਰ ਨੂੰ ਤੁਸੀਂ ਕਰ ਰਹੇ ਹੋ, ਇਹੀ ਕਾਂਗਰਸੀਆਂ ਨੂੰ ਫਿਕਰਮੰਦ ਜਿਹੜਾ ਹੋਣਾ ਚਾਹੀਦਾ, ਜਿਹੜੇ ਫੇਰ ਕੈਪਟਨ ਦੀ ਪਿੱਚ ਤੇ ਖੜੇ ਨੇ, ਕਿ ਕੈਪਟਨ ਅਮਰਿੰਦਰ ਸਿੰਘ ਹੁਣੀ ਸੁਹਿਰਦ ਨੇਤਾ ਨਹੀਂ, ਉਹ ਐਡਮਿਨਿਸਟ੍ਰੇਟਰ ਬਹੁਤ ਵਧੀਆ ਨੇ, ਇਹ ਗੱਲ ਮੰਨਣ ਵਾਲੀ ਹੈ। ਪਰ ਉਹ ਇੱਕ ਗਰਾਊਂਡ ਦੇ ਨਾਲ ਜੁੜੇ ਹੋਏ ਨੇਤਾ ਨਹੀਂ ਗੇ। ਉਹਨਾਂ ਨੂੰ ਆਮ ਲੋਕਾਂ ਦੀਆਂ ਮੁਸ਼ਕਲਾਂ ਨਹੀਂ ਪਤਾ, ਆਮ ਲੋਕਾਂ ਦੇ ਵਾਸਤੇ ਉਹ ਅਵੇਲੇਬਲ ਨਹੀਂ ਹੈਗੇ ਜੀ, ਕਦੀ ਵੀ ਉਹ ਅਵੇਲੇਬਲ ਜਿਹੜਾ ਉਹ ਨਹੀਂ ਰਹੇ ਜੀ। ਬਾਕੀ ਜਿਹੜੀ ਤੁਸੀਂ ਗੱਲ ਪੁੱਛ ਰਹੇ ਸੀਗੇ
ਮੈਨੂੰ ਚੇਤਾ ਭੁੱਲ ਗਿਆ ਜੀ ਬਹੁਤੀਆਂ, ਜਿਹੜੀ ਇਹੀ ਇੱਕ ਤਾਂ ਤੋਤਾ ਸਿੰਘ ਦੀ ਉਹ ਗੱਲ ਕਰ ਰਹੇ ਸੀਗੇ, ਤੋਤਾ ਸਿੰਘ ਹੋਰਾਂ ਦੀ ਜੀ, ਤੋਤਾ ਸਿੰਘ ਹੋਰਾਂ ਦੀ ਗੱਲ ਸੀ। ਆਈ ਥਿੰਕ ਬਿਲਕੁਲ ਆਪਾਂ ਪਹਿਲਾਂ ਵੀ ਜਿਵੇਂ ਕਿਹਾ ਜੀ ਕਿ ਮੈਂ ਸਮਝਦਾ ਕਿ ਕੈਨੇਡਾ ਤੁਹਾਡੇ ਕੋਲ ਇੱਕ ਪਲੇਟਫਾਰਮ ਹੈ ਜਿੱਥੇ ਕਿਉਂਕਿ ਇੱਥੇ ਤਾਂ ਕੋਈ ਸਿਕਿਉਰਿਟੀ ਵਾਲਾ ਨੇੜੇ ਨਹੀਂ ਆਉਣ ਦਿੰਦਾ ਜੀ। ਜੇ ਕੋਈ ਸਿਕਿਉਰਿਟੀ ਵਾਲੇ ਨੂੰ ਤੁਸੀਂ ਕ੍ਰਾਸ ਕਰਕੇ ਚਲੇ ਵੀ ਜਾਓ ਤੇ ਗਾਂ ਫਿਰ ਜਥੇਦਾਰਾਂ ਦਾ ਜਿਹੜੀ ਸਿਕਿਉਰਿਟੀ ਆ ਉਹ ਖੜੀ ਹੈ ਜੀ। ਫਿਰ ਜਥੇਦਾਰ ਜਿਹੜੇ ਨੇ ਉਹ ਜਥੇਦਾਰ ਦੇ ਕਿਸੇ ਨੂੰ ਨੇੜੇ ਨਹੀਂ ਆਉਣ ਦਿੰਦੇ ਜੀ, ਉਹ ਸਵਾਲ ਪੁੱਛਣ ਹੀ ਨਹੀਂ ਦਿੰਦੇ। ਮੈਨੂੰ ਯਾਦ ਹੈ ਅੱਜ ਤੋਂ ਕਈ ਸਾਲ ਪਹਿਲਾਂ, ਕੋਈ ਗਲਤ ਨਹੀਂ ਤਾਂ ਮੇਰਾ ਖਿਆਲ ਦਹਾਕਾ ਹੀ ਹੋ ਚੱਲਿਆ, 9-10 ਸਾਲ ਪਹਿਲਾਂ, ਉਦੋਂ ਵੀ ਜਦੋਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਤੋਂ ਪਹਿਲਾਂ ਸਰਕਾਰ ਹੁੰਦੀ ਸੀ ਅਕਾਲੀਆਂ ਦੀ, ਉਦੋਂ ਇੱਕ ਸਮਾਗਮ ਦੇ ਵਿੱਚ ਮੈਂ ਤੋਤਾ ਸਿੰਘ ਹੋਰਾਂ ਨੂੰ ਸਵਾਲ ਜਿਹੜਾ ਪੁੱਛ ਬੈਠਾ ਸੀਗਾ ਜੀ, ਉਹਨਾਂ ਦੇ ਬੜੇ ਜਿਹੜੇ ਔਖੇ ਹੋ ਗਏ ਸੀ। ਵੈਸੇ 5 ਮਿੰਟਾਂ 'ਚ ਤੋਤਾ ਸਿੰਘ ਹੋਰਾਂ ਨੂੰ ਉੱਥੋਂ ਆਪਣਾ ਸਾਰਾ ਜੀ ਲਗਨ ਲਗੇਟ ਤੇ ਲਪੇਟ ਕੇ ਤੁਰਨਾ ਪੈ ਗਿਆ ਸੀਗਾ। ਉਦੋਂ ਜਦੋਂ ਗੁਰਚਰਨ ਸਿੰਘ ਟੌਹੜਾ ਹੋਰਾਂ ਦੇ ਨਾਲ ਪੇਚਾ ਪਿਆ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਮਾਮਲੇ ਦੇ ਉੱਤੇ, ਉਦੋਂ ਦੀ ਇਹ ਗੱਲ ਹੈ ਜੀ। ਉਹ ਕਹਿੰਦੇ ਸੀ ਕਿ ਸਿੱਧੀ ਸਰਕਾਰ ਦੀ ਦਖਲਅੰਦਾਜ਼ੀ ਹੈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਕਿਉਂ ਕਰ ਰਹੇ। ਮੈਂ ਕਹਿੰਦੀ ਜਦੋਂ ਜਿਹੜਾ ਨਾਮ ਹੈ ਉਹ ਤੁਹਾਡੀ ਪ੍ਰਧਾਨ ਦੀ ਪਰਚੀ 'ਚੋਂ ਨਿਕਲਦਾ, ਇਹ ਸਰਕਾਰੀ ਦਖਲ ਨਹੀਂ ਹੈ ਜੀ। ਤੁਹਾਡੀ ਵੀ ਤਾਂ ਜਿਹੜੀ ਪਾਰਟੀ ਆ ਉਹ ਸਿਆਸੀ ਪਾਰਟੀ ਹੈ, ਤੁਸੀਂ ਉਹਦੇ ਵਿੱਚ ਦਖਲ ਦਿੰਦੇ ਹੋ। ਉਦੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਸੀ ਆਇਆ। ਜੇ ਤੁਸੀਂ ਇੱਥੇ ਤਕੜੇ ਹੋ, ਇਹਨਾਂ ਨੂੰ ਥੋੜੇ ਸਵਾਲ ਕਰੋ। ਹਾਂ, ਤੁਸੀਂ ਇੱਕ ਸਵਾਲ ਜਿਹੜਾ ਪੁੱਛਿਆ ਸੀ ਮਨਜੀਤ ਸਿੰਘ ਜੀਕੇ ਹੋਰਾਂ ਦਾ, ਇੱਥੇ ਕਿਸੇ ਅਖਬਾਰ ਦੇ ਵਿੱਚ ਕੋਈ ਚਰਚਾ ਨਹੀਂ ਹੈ ਜੀ। ਜਿਹੜੀ ਇਹ ਚਰਚਾ ਹੈ ਇਹ ਸਿਰਫ ਔਰ ਸਿਰਫ ਸੋਸ਼ਲ ਨੈਟਵਰਕ ਸਾਈਟਸ ਦੇ ਉੱਤੇ ਹੀ ਹੈ ਜੀ। ਪਰ ਸੋਸ਼ਲ ਨੈਟਵਰਕ ਸਾਈਟਸ ਮੇਰਾ ਯਕੀਨ ਕਰਨਾ ਇਸ ਵੇਲੇ ਅਖਬਾਰਾਂ ਨਾਲੋਂ ਕਿਤੇ ਵੱਡੀ ਮਾਰ ਜਿਹੜੀਆਂ ਉਹ ਕਰਦੀਆਂ ਨੇ। ਬਿਲਕੁਲ ਜੀ, ਇੱਕ ਤਾਂ ਨਾਲ ਦੇ ਨਾਲ ਜਿਹੜੀ ਖਬਰ ਆ ਉਹ ਹਰ ਇੱਕ ਜਗ੍ਹਾ ਦੇ ਉੱਤੇ ਜਿਹੜੀ ਆ ਪਹੁੰਚ ਜਾਂਦੀ ਆ। ਅਗਲੇ ਜਿਹੜੇ ਕਾਲਰ ਉਹਨਾਂ ਦੇ ਨਾਲ ਗੱਲ ਕਰਦੇ ਆ, ਪੌਲ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ, ਇਹਨੂੰ ਜੀ ਕੀ ਸਵਾਲ ਹੈ ਤੁਹਾਡਾ? ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਈ, ਮੇਰੇ 2-3 ਹੋ ਗਏ ਜੀ ਆਪਣੇ। ਇੱਕ ਤਾਂ ਆਪਾਂ ਜਿਹੜੇ ਉੱਧਰੋਂ ਆਉਂਦੇ ਹੈਗੇ ਪੋਲੀਟੀਸ਼ੀਅਨ, ਆਪਾਂ ਨੂੰ ਇਨਸਲਟਿੰਗ ਨਹੀਂ ਹੋਣੀ ਚਾਹੀਦੀ ਕਮਿਊਨੀਕੇਸ਼ਨ, ਵੀ ਥੋੜਾ ਹੈਲਥੀ ਕਮਿਊਨੀਕੇਸ਼ਨ ਹੋਣਾ ਚਾਹੀਦਾ ਵੀ। ਜਿਵੇਂ ਤੋਤਾ ਸਿੰਘ ਹੋਣੀ ਵੀ ਇੱਥੇ ਹੁਣ ਆਏ ਹੈਗੇ, ਮੇਰਾ ਖਿਆਲ ਕੋਈ ਕਿਸਾਨ ਕੋਈ ਹੈਗੀ ਮੇਲਾ ਜਾਂ ਉਹ ਵੀ ਆਪਾਂ ਨੂੰ ਮੈਨਸ਼ਨ ਕਰਨਾ ਚਾਹੀਦਾ ਵੀ ਆਪਾਂ ਇੱਦਾਂ ਨਹੀਂ ਕਹਿਣਾ ਵੀ ਸ਼ਹਿਰ ਵੀ ਹੋਰ ਵੀ ਉਹਨਾਂ, ਮੈਂ ਨਹੀਂ ਕਹਿੰਦਾ ਪਰਫੈਕਟ ਹੈ ਵੀ ਆਪਾਂ ਨੂੰ ਨੈਗੇਟਿਵ ਨਹੀਂ ਹੋਣਾ ਚਾਹੀਦਾ, ਨਹੀਂ ਉਹਨਾਂ ਨੂੰ ਆਪਾਂ ਨੂੰ ਕਨਫਰੰਟ ਕਰਨਾ ਚਾਹੀਦਾ। ਹੁਣ ਆਪਣੇ ਇੱਕ ਮੈਂ ਡਰੱਗਾਂ ਦਾ ਕਹਿਣਾ ਚਾਹੁੰਦਾ, ਮੈਨੂੰ ਵਧਾਈਆਂ ਦੇਣਾ ਚਾਹੁੰਦੇ ਭਾਈ ਉਹਨਾਂ ਨੂੰ ਵੀ ਆਪਣੇ ਵੀ ਜਿੰਨਾ ਕੁ ਇਹ ਬਹੁਤ ਸੀਰੀਅਸ ਪ੍ਰੋਬਲਮ, ਜਿੰਨਾ ਕੁ ਆਪਾਂ ਵੀ ਕੋਈ ਨਾ ਕੋਈ ਡਰੋਪ ਆਪਾਂ ਹਰ ਇੱਕ ਜਿੰਨਾ ਕਿਸੇ ਫਰਜ਼ ਬਣਦਾ ਆਪਾਂ ਨੂੰ ਅੱਗ ਦੇ ਉੱਤੇ ਪਾਣੀ ਪਾਉਣਾ ਚਾਹੀਦਾ ਜੀ। ਤੇ ਬਾਕੀ ਜਿਹੜਾ RSS ਦਾ ਹੈਗਾ ਚੱਕਰ, ਉਹਦਾ ਹੁਣ ਆਪਾਂ ਨੂੰ ਕੋਈ ਪ੍ਰੋਟੈਸਟ ਨਹੀਂ ਕਰਨਾ ਚਾਹੀਦਾ। ਚਲੋ ਉਹਦਾ ਰਾਈਟ ਵੀ ਤਾਂ ਨਹੀਂ ਕਨਫਰੰਟ ਕਰਨਾ ਚਾਹੀਦਾ ਆਪਾਂ ਨੂੰ ਪ੍ਰੋਬਲਮ, ਪਰ ਬਾਅਦ ਦੇ ਵਿੱਚ ਵੀ ਇੱਦਾਂ ਕੋਈ ਪ੍ਰੋਟੈਸਟ ਜਿਹੜੀਆਂ ਹੋਰ ਔਰਗਨਾਈਜੇਸ਼ਨਾਂ ਵੀ ਰਲ ਕੇ ਵੀ ਇਹ ਨਹੀਂ ਇਹ ਜਿਹੇ ਸਾਡੇ ਪ੍ਰੋਟੈਸਟ ਇਹਨਾਂ ਨੂੰ ਹੋਣੇ ਚਾਹੀਦੇ ਜੀ। ਤੇ ਬਾਕੀ ਜਿਹੜੇ ਪੁਲਿਸ ਆ ਜਾਂ ਆਪਾਂ ਪੋਲੀਟੀਸ਼ੀਅਨ, ਉਹਨਾਂ ਨੂੰ ਆਪਾਂ ਕਈ ਵਾਰੀ ਜ਼ਿਆਦਾ ਵਰਡਿੰਗ ਯੂਜ਼ ਕਰਦੇ ਹਾਂ, ਗੁੰਡਾ ਰਾਜ ਜਾਂ ਪੁਲਿਸ ਦਾ ਗੁੰਡਾ ਰਾਜ, ਇਹ ਆਪਾਂ ਇੱਕ ਤਰ੍ਹਾਂ ਦਾ ਯੂਜ਼ ਦੇ ਵਿੱਚ ਜਾਂ ਉਹ ਵੀ ਜ਼ਿਆਦਾ ਐਕਸਟ੍ਰੀਮ ਵੀ ਉਹਨਾਂ ਨੂੰ। ਪਰ ਪੌਲ ਜੀ ਗੱਲ ਇਹ ਆ ਵੀ ਜੇ ਤੁਸੀਂ ਸੱਚ ਨੂੰ ਸੱਚ ਨਹੀਂ ਕਹੋਗੇ ਤੇ ਫਿਰ ਉਹ ਗੱਲ ਵੀ ਜਿਹੜੀ ਹੈ ਕਿੱਦਾਂ ਉਹ ਬਣੂਗੀ। ਜੇ ਤੁਸੀਂ 2 ਮੁੰਡੇ ਨੂੰ ਉੱਦਾਂ ਹੀ ਤੁਸੀਂ ਮਾਰ ਦਿੱਤਾ ਆ ਬਗੈਰ ਕਿਸੇ ਦੀ ਗੱਲ ਸੁਣੇ, ਬਗੈਰ ਕੁਛ ਕੀਤੇ, ਤੇ ਜੇ ਤੁਸੀਂ ਉਹ ਗੱਲ ਸਾਹਮਣੇ ਨਹੀਂ ਲਿਆਓਗੇ ਤਾਂ ਫਿਰ ਉਹ ਕਿੱਦਾਂ ਗੱਲ ਬਣੂਗੀ। ਜੇ ਹੁਣ ਅਮਰੀਕਾ ਦੇ ਵਿੱਚ ਜਾਂ ਕੈਨੇਡਾ ਦੇ ਵਿੱਚ ਜਾਂ ਕਿਸੇ ਹੋਰ ਦੇਸ਼ਾਂ ਦੇ ਵਿੱਚ ਇਹੋ ਜਿਹਿਆਂ ਦੇ ਵਿੱਚ ਕੋਈ ਇੱਦਾਂ ਕਰਦਾ ਆ ਤੇ ਉਹਨਾਂ ਦੀ ਵੀ ਜਿਹੜਾ ਜੀ ਰੱਜ ਕੇ ਪ੍ਰੋਟੈਸਟ ਹੁੰਦੀ ਆ, ਉਹਨਾਂ ਦੀ ਜਿਹੜੀ ਨਿਖੇਧੀ ਕੀਤੀ ਜਾਂਦੀ ਆ। ਜੇ ਤੁਸੀਂ ਕਹੋ ਵੀ ਹੁਣ ਲਾਈਟ ਹੀ ਜਿਹੜੀ ਹੈ ਜੀ ਗੱਲ ਕਰੀ ਜਾਓ ਵੀ ਹਾਂਜੀ ਜੀ ਬੜਾ ਚੰਗਾ ਹੋਇਆ ਜੀ ਉਹ ਆ ਗਏ, ਆਪਾਂ ਨੂੰ ਇੱਦਾਂ ਨਹੀਂ ਕਹਿਣਾ ਚਾਹੀਦਾ, ਤੁਸੀਂ ਅੱਗੇ ਤੋਂ ਜਿਹੜਾ ਜੀ ਵਧੀਆ ਕੰਮ ਕਰਿਓ, ਫਿਰ ਉਹਨਾਂ ਨੇ ਜੋ ਅੱਜ ਤੱਕ ਹੁੰਦਾ ਆ ਰਿਹਾ ਆ ਉਹੀ ਜਿਹੜਾ ਜੀ ਅੱਗੇ ਹੁੰਦਾ ਰਹਿਣਾ ਚਾਹੀਦਾ ਆ। ਸੋ ਬਹੁਤ ਜ਼ਰੂਰੀ ਹੈ ਜੀ ਉਹਨਾਂ ਨੂੰ ਜਿਹੜੇ ਇੱਕ ਸਖਤ ਜਿਹੜੇ ਸਵਾਲ ਆ ਉਹ ਪੁੱਛਣੇ ਚਾਹੀਦੇ ਆ। ਜੇ ਉਹਦਾ ਜਵਾਬ ਨਹੀਂ ਦੇ ਸਕਦੇ ਤਾਂ ਫਿਰ ਉਹ ਕਿੱਦਾਂ ਲੋਕਾਂ ਦੇ ਜਿਹੜੇ ਨੇਤਾ ਬਣੇ ਫਿਰਦੇ ਆ। ਜੀ ਪੰਨੂ ਜੀ। ਬਿਲਕੁਲ, ਇੱਕ ਤਾਂ ਗੱਲ ਥੋੜੀ ਇਹ ਜੀ ਸਾਡੇ ਰੈਗੂਲਰ ਕਾਲਰ ਨੇ ਪੌਲ ਜੀ ਬਦਲ ਰਹੇ ਨੇ ਜੀ, ਮੈਨੂੰ ਲੱਗਦਾ ਕਾਫੀ ਜੀ ਜਿਹੜੀਆਂ ਗੱਲਾਂ ਉਹ ਕਹਿ ਰਹੇ ਨੇ, ਮੇਰਾ ਖਿਆਲ ਸ਼ਾਇਦ ਉਹਨਾਂ ਨੂੰ ਵੀ ਕਾਫੀ ਹੱਦ ਤੱਕ ਜਿਹੜਾ ਜੀ ਉਹ ਪਤਾ ਲੱਗਣਾ ਸ਼ੁਰੂ ਹੋ ਗਿਆ ਜੀ ਕਿ ਅਸਲ ਦੇ ਵਿੱਚ ਜਿਹੜਾ ਜੀ ਉਹ ਕੀ ਹੋ ਰਿਹਾ ਇੱਥੇ। ਲੀਡਰਾਂ ਨੂੰ ਦੇਖੋ, ਜੇ ਤੁਸੀਂ ਨੈਗੇਟਿਵ ਦੀ ਗੱਲ ਨਹੀਂ ਹੈ ਜੀ, ਰਿਐਲਿਟੀ ਜਿਵੇਂ ਤੁਸੀਂ ਦੱਸ ਹੀ ਦਿੱਤਾ ਜੀ, ਜੇ ਤੁਸੀਂ ਇਹਨਾਂ ਨੂੰ ਅਸਲ ਸ਼ੀਸ਼ਾ ਨਹੀਂ ਵਿਖਾਓਗੇ ਤਾਂ ਇਹ ਕਦੀ ਵੀ ਨਹੀਂ ਸਮਝਣਗੇ ਜੀ ਇਸ ਗੱਲ ਨੂੰ ਕਿ ਕੀ ਗਲਤੀ ਜਿਹੜੀ ਆ ਉਹ ਕਰ ਰਹੇ ਨੇ, ਕਿੱਥੇ ਇਹ ਲੋਕ ਜਿਹੜੇ ਨੇ ਉਹ ਗਲਤੀ ਕਰ ਰਹੇ ਨੇ। ਜੇ ਬਹੁਤੀਆਂ ਗੱਲਾਂ ਦਾ ਤੁਸੀਂ ਜਵਾਬ ਦੇ ਦਿੱਤਾ ਜੀ। ਜਿਹੜੀ RSS ਹੈ, ਤੁਸੀਂ ਕਹਿੰਦੇ ਹੋ ਕਿ ਉਹਨਾਂ ਦੇ ਖਿਲਾਫ ਜਿਹੜਾ ਜੀ ਉਹ ਹੁਣ ਪ੍ਰੋਟੈਸਟ ਕਰਨਾ ਚਾਹੀਦਾ। ਬਿਲਕੁਲ, ਪ੍ਰੋਟੈਸਟ ਜਿਹੜਾ ਜੀ ਅਜੇ ਤੱਕ ਕਿਸੇ ਨੇ ਅਨਾਊਂਸ ਨਹੀਂ ਕੀਤਾ ਜੀ। ਜੇ ਕਰੂਗਾ ਤੇ ਫਿਰ ਪਤਾ ਹੀ ਹੈ ਜੀ ਕਿ ਉਹਦੇ ਉੱਤੇ ਪਰਚੇ ਦਰਜ ਹੋਣਗੇ। ਉਹਦਾ ਰੀਜ਼ਨ ਵੀ ਸਾਰੇ ਤੁਸੀਂ ਸਮਝਦੇ ਹੋ ਜੀ।
ਵੀ ਕਿਉਂ ਆ ਜੀ। ਅਗਲੇ ਕਾਲਰ ਲੈਣੇ ਕੈਨੇਡਾ ਤੋਂ ਸਾਡੇ ਨਾਲ ਕੁਲਵਿੰਦਰ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ ਐਨੋ ਜੀ, ਕੀ ਸਵਾਲ ਹੈ? ਹਾਂਜੀ ਭਾਜੀ, ਮੈਨੂੰ ਐਗਜ਼ੈਕਟਲੀ ਯਾਦ ਤਾਂ ਹੈ ਨਹੀਂ ਕੁਐਸਚਨ, ਬਟ ਇੱਕ ਕੋਰਟ ਨੇ ਹੁਕਮ ਦਿੱਤੇ ਸੀਗੇ ਜੇਲ੍ਹਾਂ ਦੀਆਂ ਕੁਛ ਰਿਪੋਰਟਾਂ 2 ਅਕਤੂਬਰ ਤੱਕ ਪੇਸ਼ ਕਰਨ ਵਾਸਤੇ। ਭਾਜੀ ਮੈਨੂੰ ਪੁੱਛਣਾ ਸੀ ਵੀ ਉਹਦਾ ਕੁਝ ਅਪਡੇਟ। ਜੀ ਬਿਲਕੁਲ, ਇਹ ਜੇਲ੍ਹਾਂ ਦੇ ਬਾਰੇ ਦੇ ਵਿੱਚ ਸੀਗਾ ਜੀ ਕਿ ਜਿਹੜੇ ਲੋਕ ਉੱਥੇ ਕੈਦ ਨੇ ਉਹਦੇ ਬਾਰੇ ਉਹਨਾਂ ਨੇ ਜੱਜਾਂ ਦੀ ਡਿਊਟੀ ਜਿਹੜੀ ਉਹ ਲਾਈ ਸੀਗੀ ਕਿ ਇਹ ਦੱਸਿਆ ਜਾਵੇ ਕਿ ਜਿਨ੍ਹਾਂ ਦੇ ਟਰਾਇਲ ਅੱਗੋਂ ਚੱਲ ਰਹੇ ਨੇ, ਮੰਨ ਲਓ ਕਿਸੇ ਨੂੰ ਹੇਠਲੀ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਦਿੱਤੀ ਹੈ, ਉਹਦਾ ਮਾਮਲਾ ਅੱਗੋਂ ਹਾਈ ਕੋਰਟ ਦੇ ਵਿੱਚ ਚੱਲ ਰਿਹਾ, ਜਾਂ ਹਾਈ ਕੋਰਟ ਨੇ ਕੀਤੀ ਹੈ ਤੇ ਸੁਪਰੀਮ ਕੋਰਟ ਦੇ ਵਿੱਚ ਮਾਮਲਾ ਚੱਲ ਰਿਹਾ। ਜੇ ਉਹ ਆਪਣੀ ਟੋਟਲ ਜਿਹੜੀ ਉਹਨਾਂ ਨੂੰ ਸਜ਼ਾ ਹੋਈ ਹੈ ਉਹਦਾ 1/3 ਕੱਟ ਚੁੱਕੇ ਨੇ ਤੇ ਉਹਨਾਂ ਨੂੰ ਰਿਹਾ ਕਰਨ ਦੀ ਗੱਲ ਜਿਹੜੀ ਕੀਤੀ ਜਾਣੀ ਸੀਗੀ, ਇਹ ਰਿਪੋਰਟ ਅਜੇ ਤੱਕ ਸੁਪਰੀਮ ਕੋਰਟ ਦੇ ਵਿੱਚ ਪੇਸ਼ ਨਹੀਂ ਹੋਈ। ਜੱਜਾਂ ਨੇ ਅੱਗੋਂ ਥੋੜਾ ਹੋਰ ਟਾਈਮ ਜਿਹੜਾ ਜੀ ਇਸ ਮਾਮਲੇ ਦੇ ਵਿੱਚ ਮੰਗਿਆ, ਜਿਵੇਂ ਕਿ ਅਕਸਰ ਹੀ ਹੁੰਦਾ ਜੀ। ਜੀ ਤੇ ਆਪਾਂ ਅੱਜ ਦੇ ਅਖੀਰਲੇ ਕਾਲਰ ਲੈਣੇ ਆ ਅਮਨਦੀਪ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਐਨੋ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ ਭਾਜੀ, ਪੰਨੂ ਭਾਜੀ ਬਹੁਤ ਵਧੀਆ ਕਰਨ ਡਏ ਜੀ, ਜਿਹੜਾ ਨਸ਼ਿਆਂ ਦੇ ਵਿਰੁੱਧ ਤੁਸੀਂ ਸੰਘਰਸ਼ ਛੇੜਿਆ। ਤੇ ਭਾਜੀ ਦੂਜੀ ਗੱਲ ਆ ਵੀ ਮੈਂ ਤੇ ਹੁਣ ਥੋੜਾ ਇਹ ਟੌਪਿਕ ਤੇ ਸੋਚਦਾ ਨਹੀਂ, ਚਲੋ ਟਾਈਮ ਵਧੀਆ ਪਾਸ ਹੋ ਜਾਂਦਾ। ਵੀ ਮੈਂ ਜਦੋਂ ਜੂਨ ਹੀ ਜੰਮਿਆ ਹੀ ਵੇਖਿਆ ਵੀ ਇਹਨਾਂ ਅਕਾਲੀਆਂ ਨੁਕਸਾਨ ਹੀ ਕੀਤਾ। ਚਲੋ ਸਿਮਰਨਜੀਤ ਸਿੰਘ ਮਾਨ ਵਰਗੇ ਵੀ ਲੀਡਰ ਹੈਗੇ, ਉਹਨਾਂ ਦਾ ਨਾਂ ਨਹੀਂ ਵਿੱਚ ਲੈਂਦੇ ਆਪਾਂ। ਪਹਿਲਾਂ 47 ਚ ਇਹਨਾਂ ਕੋਈ ਚੰਗਾ ਫੈਸਲਾ ਨਹੀਂ ਲਿਆ, ਉਦੋਂ ਜਾ ਕੇ ਆਪਣੇ ਮੰਤਰੀਪਣਾ ਲੈਣ ਵਾਸਤੇ ਇਹਨਾਂ ਸਿੱਖਾਂ ਨੂੰ ਵਾਇਟ ਕਰ ਦਿੱਤਾ। ਬਾਅਦ ਚ ਇਹਨਾਂ ਨੇ ਬਿਨਾਂ ਵਜ੍ਹਾ ਹਰਿਆਣਾ ਹਿਮਾਚਲ ਵੱਖ ਕਰ ਦਿੱਤਾ। ਹਰਿਆਣੇ ਚ ਵੀ ਲੋਕੀ ਇੰਨੇ ਐਜੂਕੇਟਡ ਨਹੀਂ ਆ ਬਹੁਤੇ ਵੈਲ, ਤੇ ਨਾ ਹਿਮਾਚਲ ਚ ਆ। ਤੇ ਉੱਥੇ 6-7 ਸਾਲ ਹੋਏ ਆ ਜਿਹੜੇ ਪੋਸਟਾਂ ਨਿਕਲੀਆਂ ਡਾਕਟਰੀਆਂ ਦੀਆਂ, ਤੇ ਮੇਰਾ ਕੋਈ ਕਜਨ ਸੀਗਾ ਉਹਦੇ ਕੋਲ ਡੋਮੋਸਾਈਲ ਸਰਟੀਫਿਕੇਟ ਨਹੀਂ ਹਿਮਾਚਲ ਦਾ ਨਹੀਂ ਹੈਗਾ, ਕਿਉਂਕਿ ਜੰਮਿਆ ਪੰਜਾਬ ਨੂੰ ਨੌਕਰੀ ਨਹੀਂ ਮਿਲੀ। ਤੇ ਉਹਦੇ ਪੰਜਾਬ ਦੇ ਵੰਡਣ ਕਰਕੇ ਜਿਹੜੀਆਂ ਜੋਬਾਂ ਵਗੈਰਾ ਸੀ ਉਹ ਵੀ ਬਹੁਤ ਘੱਟ ਗਈਆਂ। ਆਪਣੇ ਲੋਕਾਂ ਦਾ ਬਹੁਤ ਮੌਕੇ ਜਿਹੜੇ ਖੁੱਲ੍ਹ ਗਏ। ਬਾਅਦ ਦੇ ਵਿੱਚ ਨਵਾਂ ਫਿਰ ਕੰਮ ਚੱਲ ਗਿਆ, 84 ਚ ਅਟੈਕ ਹੋ ਗਿਆ। ਤੇ ਬਾਅਦ ਦੇ ਵਿੱਚ ਵੇਖ ਲਓ ਜਿੰਨਾ ਮੁੰਡੇ ਮਾਰੇ ਇਹਨਾਂ ਨੇ ਆਪਣੇ ਬਾਦਲ ਨੇ ਆਪਣੀ ਪਾਰਟੀਆਂ ਨੇ ਮੈਂਬਰ ਬਣਾ ਕੇ ਉਹਨਾਂ ਨੂੰ ਤਰੱਕੀਆਂ ਦੇ ਦਿੱਤੀਆਂ। ਜਦੋਂ ਵੋਟਾਂ ਲੈਣੀਆਂ ਕਹਿੰਦਾ ਸਜ਼ਾਵਾਂ ਦਾਂਗਾ, ਤੇ ਸਾਡੇ ਲੋਕ ਵੀ ਇਹਨਾਂ ਦੇ ਮਗਰ ਲਾ ਕੇ ਤੁਰੀ ਜਾਂਦੇ ਆ। ਸੋ ਮੈਂ ਹਿਸਾਬ ਲਾਇਆ ਵੀ ਇੱਥੇ ਕੰਮ ਤੁਰੀ ਤਰੀ ਜਾਣਾ ਆ, ਕੋਈ ਇਹਦੇ ਬੜੀ ਦੂਰ ਜਾ ਕੇ ਕੋਈ ਤਬਦੀਲੀ ਆ ਜੇ ਕੋਈ ਹੋਣ ਦੀ ਆਸ ਤੇ ਨਹੀਂ। ਤੁਸੀਂ ਇਨਫੈਕਟ ਇਹਨਾਂ ਨੇ ਜਵਾਬ ਜਿਹੜਾ ਜੀ ਆਪ ਹੀ ਦੇਤਾ ਹੈ, ਚਾਹੇ ਦੂਰ ਜਾ ਕੇ ਤਬਦੀਲੀ ਆ ਜੇ। ਸੋ ਇਹੀ ਆਸ ਮੈਨੂੰ ਲੱਗਦਾ ਬਲਤੇਜ ਪੰਨੂ ਜੀ ਆਪਾਂ ਸਾਰੇ ਜਣੇ ਲਾਈ ਬੈਠੇ। ਬਿਲਕੁਲ ਜੀ ਬਿਲਕੁਲ, ਵੈਸੇ ਅਸੀਂ ਬੇਆਸੇ ਨਹੀਂ ਹੈਗੇ। ਅਖੀਰ 'ਚ ਇਹਨਾਂ ਨੇ ਵੀ ਕਹਿ ਦਿੱਤਾ ਵੀ ਹੋ ਸਕਦਾ ਦੂਰ ਜਾ ਕੇ ਆਵੇ। ਮੈਂ ਤਾਂ ਇੱਥੇ ਬਸ ਇਹਦਾ ਐਂਡ ਕਰੂੰਗਾ ਜੀ ਇਹੀ ਮਿਸਾਲ ਜਿਹੜੀ ਦੇ ਕੇ ਵੀ ਇੱਕ ਚੌਥੀ ਦੇ ਵਿੱਚ ਕਹਾਣੀ ਪੜ੍ਹੀ ਸੀ ਕਿ ਇੱਕ ਬਹੁਤ ਬਜ਼ੁਰਗ ਜਿਹੜਾ ਸੀਗਾ ਨਾ ਜੀ, ਉਹ ਬੂਟਾ ਲਾ ਰਿਹਾ ਸੀਗਾ ਅੰਬ ਦਾ। ਰਾਜਾ ਘੋੜੇ ਤੇ ਚੜ੍ਹਿਆ ਜਾਂਦਾ ਸੀਗਾ, ਉਹਨੇ ਘੋੜਾ ਰੋਕ ਲਿਆ, ਉਹਨੂੰ ਕਹਿੰਦਾ ਵੀ ਕੀ ਕਰ ਰਿਹਾ? ਕਹਿੰਦਾ ਜੀ ਮੈਂ ਅੰਬ ਦਾ ਬੂਟਾ ਲਾ ਰਿਹਾ। ਕਹਿੰਦਾ ਕਦੋਂ ਤੱਕ ਅੰਬ ਲੱਗਣਗੇ? ਕਹਿੰਦਾ ਜੀ ਲੱਗ ਜਾਣਗੇ ਜੇ 5-4 ਸਾਲ। ਕਹਿੰਦਾ ਉਦੋਂ ਤੱਕ ਜੀਂਦਾ ਰਹੇਗਾ? ਰਾਜਾ ਹੱਸ ਕੇ ਕਹਿੰਦਾ। ਅੱਗੋਂ ਜਿਹੜਾ ਬੂਟਾ ਲਾ ਰਿਹਾ ਸੀਗਾ ਉਹ ਸੀਰੀਅਸ ਹੋ ਕੇ ਕਹਿੰਦਾ ਰਾਜਾ ਜੀ ਜਿਹੜੇ ਅੰਬ ਮੈਂ ਬੂਟਿਆਂ ਦੇ ਖਾ ਰਿਹਾ ਉਹ ਮੈਂ ਥੋੜੀ ਲਾਏ ਨੇ। ਜੀ ਜੀ ਜੀ, ਸੋ ਜਿਹੜੇ ਅੰਬ ਅਸੀਂ ਖਾ ਰਹੇ ਆ ਉਹ ਸਾਡੇ ਬਜ਼ੁਰਗਾਂ ਦੇ ਲਾਏ ਹੋਏ ਨੇ। ਅਸੀਂ ਉਹ ਅੰਬ ਦੇ ਬੂਟੇ ਜਿਹੜੇ ਆਪਾਂ ਲਾਉਣ ਦੀ ਕੋਸ਼ਿਸ਼ ਕਰੀਏ ਜਿਹਦੇ ਬੇਸ਼ੱਕ ਫਲ ਅਸੀਂ ਨਾ ਖਾਈਏ, ਪਰ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਉਹਨਾਂ ਦੀ ਠੰਡੀ ਛਾਂ ਵੀ ਮਾਣ ਸਕਣ, ਉਹਨਾਂ ਦੇ ਜਿਹੜੇ ਫਲ ਫਰੂਟ ਨੇ ਉਹ ਵੀ ਖਾ ਸਕਣ। ਇਹ ਲੜਾਈ ਅਗਲੀ ਪੀੜ੍ਹੀ ਦੀ ਲੜਾਈ ਹੈ ਜੀ, ਇਹ ਸਾਡੀ ਪੀੜ੍ਹੀ ਦੀ ਲੜਾਈ ਹੈ ਹੀ ਨਹੀਂ। ਮੈਂ ਬੜਾ ਕਲੀਅਰ ਕਰ ਦਵਾਂ ਜੀ, ਇਸ ਕਰਕੇ ਇਹ ਬੜੀ ਲੰਬੀ ਲੜਨੀ ਪੈਣੀ ਹੈ ਜੀ। ਇਹ ਓਵਰਨਾਈਟ ਕੋਈ ਚੇਂਜ ਨਹੀਂ ਹੋਣਾ। ਤੋ ਇਸ ਕਰਕੇ ਜਿਹੜੀਆਂ ਲੜਾਈਆਂ ਸਾਡੇ ਬਜ਼ੁਰਗਾਂ ਨੇ ਲੜੀਆਂ ਨੇ, ਆ ਤੁਸੀਂ ਕਾਮਾਗਾਟਾ ਮਾਰੂ ਦੀ ਜਿਹੜੇ ਮਨਾ ਰਹੇ ਹੋ ਸ਼ਤਾਬਦੀ, ਉਹਨਾਂ ਨੇ ਆਪਣੇ ਲਈ ਥੋੜੀ ਲੜੀਆਂ ਸੀ ਜੀ, ਸਾਡੇ ਵਾਸਤੇ ਲੜਾਈਆਂ ਲੜੀਆਂ ਸੀਗੀਆਂ। ਅੱਜ ਅਸੀਂ ਉਹ ਛਾਂ ਜਿਹੜੀ ਆ ਮਾਰ ਰਹੇ ਹਾਂ। ਇਸ ਕਰਕੇ ਸਾਡੀ ਇਹ ਮੋਰਲ ਰਿਸਪੌਂਸਿਬਿਲਿਟੀ ਹੈ ਕਿ ਇੱਕ ਬੂਟਾ ਅਸੀਂ ਵੀ ਲਾਈਏ ਜਿਹੜਾ ਕਿ ਅਗਲੀਆਂ ਆਉਣ ਵਾਲੀਆਂ ਜਿਹੜੀਆਂ ਸਾਡੀਆਂ ਜਨਰੇਸ਼ਨ ਨੇ ਉਹ ਇਹਦੀ ਛਾਵੇਂ ਬਹਿ ਸਕਣ। ਜੀ ਬਹੁਤ ਬਹੁਤ ਜਿਹੜਾ ਤੁਹਾਡਾ ਧੰਨਵਾਦ ਬਲਤੇਜ ਪੰਨੂ ਜੀ, ਤੁਸੀਂ ਜਿਹੜਾ ਜੀ ਸਾਡੇ ਨਾਲ ਜੁੜੇ, ਸਵਾਲਾਂ ਦੇ ਜਵਾਬ ਦਿੱਤੇ। ਤੇ ਅਗਲੇ ਬੁਲੇਟਿਨ ਤੱਕ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਸਤਿ ਸ੍ਰੀ ਅਕਾਲ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਅਗਲੇ ਬੁਲੇਟਿਨ ਤੱਕ ਲਈ ਤੁਹਾਡੇ ਤੋਂ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਤੇ ਨਾਲ ਹੀ ਦੱਸਿਆ ਵੀ ਇਸ ਤੋਂ ਅਗਲਾ ਹੁਣ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਗੇ ਗੁਰਸਿਮਰਨ ਸਿੰਘ ਜੀ, ਜੋ ਕਿ ਤੁਹਾਡੇ ਲਈ ਪੇਸ਼ ਕਰਨਗੇ ਅਮਰੀਕਾ ਤੇ ਨਾਲ ਉਸਦੇ ਅੰਤਰਰਾਸ਼ਟਰੀ ਖਬਰਾਂ, ਵੈਦਰ, ਸਟਾਕ ਮਾਰਕੀਟ, ਐਕਸਚੇਂਜ ਰੇਟ ਦੀ ਜਾਣਕਾਰੀ ਵੀ, ਅਪਡੇਟ ਅਮਰੀਕਾ ਜਿਹੜਾ ਜੀ ਤੁਹਾਡੇ ਲਈ ਪੇਸ਼ ਕੀਤਾ ਜਾਂਦਾ ਹੈ ਪ੍ਰੋਗਰਾਮ। ਤੇ ਹੁਣ ਮੈਨੂੰ ਵੀ ਇਜਾਜ਼ਤ ਦਿਓ ਜੀ, ਮੇਰੇ ਵੱਲੋਂ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਹੈ ਜੀ। ਜਿਉਂਦੇ ਵਸਦੇ ਰਹੋ, ਹੱਸਦੇ ਖੇਡਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।